ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਬੀਰ ਸਿੰਘ ਲੈ ਕੇ ਹਾਜ਼ਰ ਹਾਂ ਇਸ ਟਾਈਮ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਸ਼ਨੀਚਰਵਾਰ ਦਾ ਅਪਡੇਟ ਇਮੀਗ੍ਰੇਸ਼ਨ ਅਪਡੇਟ ਅਮਰੀਕਾ ਦਾ ਇਹ ਸ਼ਨੀਚਰਵਾਰ ਦਾ ਖਾਸ ਪ੍ਰੋਗਰਾਮ, ਜਿਸ ਦੇ ਵਿੱਚ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕੀਆਣਾ ਜੀ ਆਪਣੇ ਨਾਲ ਜੁੜਦੇ ਨੇ। ਅਟਰਨੀ ਟਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੋਰੀਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਵਾਲੇ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹਾਲਿਸਟਰ ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਅੱਜ ਇੱਕ ਵਾਰੀ ਫੇਰ ਆਪਾਂ ਅਟਰਨੀ ਟਰਕੀਆਣਾ ਹੋਣਾ ਦੇ ਨਾਲ ਜਿਹੜਾ ਜੁੜਾਂਗੇ ਤੇ US ਇਮੀਗ੍ਰੇਸ਼ਨ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਤੇ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਦੱਸਦੇ ਜਾਈਏ, ਅੱਜ ਜਿਹੜੀਆਂ ਕਾਲਸ ਅਸੀਂ ਨਹੀਂ ਲੈ ਸਕਾਂਗੇ। ਲਾਸਟ ਵੀਕਐਂਡ ਆਪਾਂ ਗੁਰਦੁਆਰਾ ਸਾਹਿਬ ਪੈਰਾਬੀਨਾ ਯੂਬਾ ਸਿਟੀ ਸੀਗੇ ਤੇ ਉੱਥੋਂ ਫਿਰ ਜਿਹੜੀਆਂ ਕਾਲਸ ਲੈਣ ਦਾ ਪ੍ਰਬੰਧ ਨਹੀਂ ਸੀਗਾ। ਤੇ ਅੱਜ ਕਿਸੇ ਜਿਹੜੇ ਕਾਰਨਾਂ ਕਰਕੇ, ਕਿਉਂਕਿ ਕਿਤੇ ਲੌਂਗ ਵੀਕਐਂਡ ਤੇ ਘੁੰਮਣ ਫਿਰਨ ਵੀ ਜਾਣਾ ਹੁੰਦਾ ਹੈ ਜਾਂ ਕਿਤੇ ਹੋਰ ਬੰਦਾ ਬਿਜ਼ੀ ਹੁੰਦਾ ਆ, ਸੋ ਅੱਜ ਜਿਹੜੀਆਂ ਕਾਲਸ ਆ ਉਹ ਅਸੀਂ ਨਹੀਂ ਲੈ ਸਕਾਂਗੇ। ਮਾਫੀ ਚਾਹੁੰਦੇ ਹਾਂ ਆਪ ਸਭ ਤੋਂ। ਤੇ ਅਟਰਨੀ ਟਰਕੀਆਣਾ ਜੀ, ਸਭ ਤੋਂ ਪਹਿਲਾਂ ਆਪਾਂ ਟੌਪਿਕ ਵੱਲ ਵਧਣ ਤੋਂ ਪਹਿਲਾਂ ਦੱਸ ਜਾਈਏ, ਲਾਸਟ ਵੀਕਐਂਡ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਹਾਡਾ, ਜਿਹੜਾ ਆ ਗੁਰਦੁਆਰਾ ਸਾਹਿਬ ਪੈਰਾਬੀਨਾ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਉੱਤੇ? ਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਕਾਫੀ ਜਿਹੜੇ ਕਲਾਇੰਟ ਸੀਗੇ ਜਿਹੜੇ ਆਪਣੇ ਐਗਜ਼ਿਸਟਿੰਗ ਕਲਾਇੰਟ ਹੀ ਆ, ਜਿਹਨਾਂ ਨੂੰ ਕਦੀ ਮੇਲ ਨਹੀਂ ਹੋਇਆ ਸੀਗਾ, ਤੇ ਫੋਨ ਤੇ ਕਈ ਵਾਰੀ ਗੱਲ ਚੱਲ ਪੈਂਦੀ ਸੀ ਜਾਂ ਈਮੇਲ ਰਾਹੀਂ, ਤੇ ਕਾਫੀ ਲੋਕੀ ਆ ਕੇ ਮਿਲੇ। ਵਧੀਆ ਲੱਗਿਆ ਕਾਫੀ ਫਾਈਨਲੀ ਕਿ ਆਵਾਜ਼ ਦੇ ਉੱਤੇ ਇੱਕ ਚਿਹਰਾ ਪੈ ਜਾਂਦਾ ਜਿਹਨੂੰ ਕਹਿੰਦੇ ਆ। ਤੇ ਨਵੇਂ ਵੀ ਕਾਫੀ ਲੋਕੀ ਮਿਲੇ। ਤੇ ਵੈਸੇ ਰੌਣਕ ਮੇਲਾ ਜਿਹੜਾ ਦੇਖਣ ਨੂੰ ਮਿਲਦਾ, ਆਪਣਾ ਕਲਚਰਲ ਡਿਸਪਲੇ ਕਹਿ ਲਓ, ਰਿਲੀਜੀਅਸ ਡਿਸਪਲੇ ਕਹਿ ਲਓ, ਜਿਹੜੇ ਵੀ ਐਂਗਲ ਤੋਂ ਉਹਨੂੰ ਵੈਲੂਏਟ ਕਰਦੇ ਆ ਤੁਸੀਂ, ਕਾਫੀ ਲੋਕੀ ਜਿਹੜੇ ਕਹਿੰਦੇ ਲੱਖ ਤੋਂ ਉੱਤੇ ਇਕੱਠ ਸੀਗਾ। ਸੋ ਕਾਫੀ ਵਧੀਆ ਪ੍ਰਾਊਡ ਮੂਮੈਂਟ ਕਿ ਆਪਣੀ ਕਮਿਊਨਿਟੀ ਇੰਨੀਆਂ ਮੱਲਾਂ ਮਾਰੀਆਂ, ਇੱਥੇ ਤੱਕ ਪਹੁੰਚ ਗਈ, ਆਪਣੇ ਆਪ ਨੂੰ ਇਸ ਲੈਵਲ ਤੱਕ ਐਸਟੈਬਲਿਸ਼ ਕੀਤਾ। ਸੋ ਵਧੀਆ ਲੱਗਦਾ ਸਾਰਾ ਲੋਕਾਂ 'ਚ ਜਦੋਂ ਮਿਲਦੇ ਵਰਤਦੇ ਆ, ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਚਲੋ, ਵੈਰੀ ਨਾਈਸ। ਤੇ ਹੋਪਫੁਲੀ ਆਪਾਂ ਫੇਰ ਅਗਲੇ ਸਾਲ ਦੁਬਾਰਾ ਜਿਹੜਾ ਆ ਉੱਥੇ ਮਿਲਾਂਗੇ ਤੇ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਵੀ ਜਿਹੜਾ ਉਹ ਜ਼ਰੂਰ ਮਿਲਦੇ ਰਵਾਂਗੇ। ਇਹਦਾ ਸੈਟਰਡੇ ਦਾ ਹੁਣ ਆਪਣਾ ਸੈਟਰਡੇ ਵਾਲਾ ਜਿੱਦਾਂ ਹੁਣ ਪੱਕਾ ਹੋ ਗਿਆ, ਨਗਰ ਕੀਰਤਨ ਵੀ ਪੱਕਾ ਹੋ ਗਿਆ। ਸੋ ਕਈ ਵਾਰੀ ਕਹਿੰਦੇ ਲਾਈਫ 'ਚ ਕਈ ਚੀਜ਼ਾਂ ਜਿਹੜੀਆਂ ਪਰਮਾਨੈਂਟ ਹੋ ਜਾਂਦੀਆਂ, ਇਹ ਉਹਨਾਂ ਦੀ ਉਹ ਵਾਲੀ ਕੈਟੇਗਰੀ 'ਚ ਆ ਗਈਆਂ ਹੁਣ ਚੀਜ਼ਾਂ। ਇਹ ਆਪਣਾ ਰੇਡੀਓ ਸ਼ੋਅ ਤੇ ਆਪਣਾ ਨਗਰ ਕੀਰਤਨ ਵਾਲਾ। ਨਗਰ ਕੀਰਤਨ ਦਾ ਬਿਲਕੁਲ ਸੇ ਵੀ ਦੱਸ ਜਾਈਏ, ਅੱਜ ਦਾ ਸੈਟਰਡੇ ਆ ਤੇ ਕੱਲ ਨੂੰ ਐਤਵਾਰ ਆ। ਕੱਲ ਨੂੰ ਬੇਕਰਸਫੀਲਡ ਵਿੱਚ ਨਗਰ ਕੀਰਤਨ ਆ। ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚ ਰਹੀ ਆ। ਅਟਰਨੀ ਟਰਕੀਆਣਾ ਜੀ ਤਾਂ ਨਹੀਂ ਉੱਥੇ ਹੋਣਗੇ, ਪਰ ਪੰਜਾਬੀ ਰੇਡੀਓ USA ਦੀ ਟੀਮ ਜਿਹੜੀ ਆ ਕੱਲ ਦੇ ਨਗਰ ਕੀਰਤਨ ਦੇ ਵਿੱਚ ਬੇਕਰਸਫੀਲਡ ਵਿੱਚ ਉੱਥੇ ਪਹੁੰਚ ਰਹੀ ਆ। ਸੋ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ, ਸਾਡੇ ਸਟਾਲ ਤੇ ਬੂਥ ਤੇ ਆ ਕੇ ਜ਼ਰੂਰ ਮਿਲੋ, ਯਾਦਗਾਰੀ ਤਸਵੀਰ ਵੀ ਖਿਚਾਓ ਤੇ ਬਾਕੀ ਟੀਮ ਨੂੰ ਜਿਹੜਾ ਉਹ ਜ਼ਰੂਰ ਮਿਲਿਓ ਤੇ ਆਪਣੀ ਫੀਡਬੈਕ ਵੀ ਜਿਹੜੀ ਜ਼ਰੂਰ ਦਿਓ। ਸੋ ਅਟਰਨੀ ਟਰਕੀਆਣਾ ਜੀ, ਅੱਜ ਦੇ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨੀ ਆ? ਜੀ ਅੱਜ ਦਾ ਵੀ ਟੌਪਿਕ ਸਾਡਾ ਅਸਾਈਲਮ ਦਾ ਹੀ ਆ, ਤੇ ਮੇਨਲੀ ਜਿਹੜਾ ਹੈਗਾ ਰੀਲੋਕੇਸ਼ਨ ਦੇ ਮੁੱਦੇ ਤੇ ਗੱਲ ਕਰਨੀ ਹੈ, ਕਿਉਂਕਿ ਕਾਫੀ ਲੋਕੀ ਸਾਡੇ ਕੋਲ ਅਪੀਲ ਵਗੈਰਾ ਲੈ ਕੇ ਆਉਂਦੇ ਆ। ਰੀਲੋਕੇਸ਼ਨ ਦੇ ਕੇਸ ਕਾਫੀ ਲੋਕਾਂ ਦੇ ਫੇਲ ਹੁੰਦੇ ਆ, ਤੇ ਰੀਲੋਕੇਸ਼ਨ ਦਾ ਕਿਉਂ ਫੇਲ ਹੋਇਆ, ਤੇ ਕਹਿੰਦੇ ਰੀਲੋਕੇਸ਼ਨ ਦਾ। ਤੇ ਹੋਰ ਤਾਂ ਚਲੋ ਆਪਾਂ ਮੰਨ ਸਕਦੇ ਹਾਂ ਕਿ ਜੇ ਬਿਆਨ ਵਗੈਰਾ ਕਿਸੇ ਦੇ ਗਲਤ ਹੋ ਜਾਣ, ਪਰ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਵਾ, ਉਹ ਜਿਹੜਾ ਰੀਲੋਕੇਸ਼ਨ ਦਾ ਮੁੱਦਾ, ਉਹਦੇ ਬਾਰੇ ਲੋਕਾਂ ਨੂੰ ਥੋੜ੍ਹੀ ਜਿਹੀ ਹੋਰ ਚਾਨਣਾ ਪਾਵਾਂਗੇ। ਕਈ ਵਾਰੀ ਆਪਾਂ ਡਿਸਕਸ ਵੀ ਕੀਤਾ। ਸੋ ਸ਼ੋਅ ਤੋਂ ਪਹਿਲਾਂ ਸੀਗਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਨਾ, ਸਾਰੇ ਆਧਾਰ ਕਾਰਡ ਪੈਨ ਕਾਰਡ ਵਾਲੀ ਗੱਲ ਹੀ ਕਰਦੇ ਸੀਗੇ। ਸੋ ਇਹ ਹੈ ਕਿ ਆਪਣੇ ਸ਼ੋਅ ਕਰਕੇ, ਬਾਕੀ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਕਰਕੇ ਕਾਫੀ ਲੋਕੀ ਦੱਸਦੇ ਕਿ ਲੋਕੀ ਆਧਾਰ ਕਾਰਡ ਪੈਨ ਕਾਰਡ ਵਾਲੇ ਤੋਂ ਬਾਹਰ ਨਿਕਲੇ ਆਏ ਆ,
ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਆਧਾਰ ਕਾਰਡ ਪੈਨ ਕਾਰਡ ਵਾਲੀ ਫਜ਼ੂਲ ਆਰਗੂਮੈਂਟ ਜਿਹੜੀ ਪਹਿਲਾਂ ਉਹ ਦੱਸਦੇ ਸੀਗੇ, ਤੇ ਹੁਣ ਇਹ ਹੈ ਕਿ ਅਜੇ ਵੀ ਪਰ ਸਿਰਫ ਇਹ ਆਧਾਰ ਕਾਰਡ ਪੈਨ ਕਾਰਡ ਤੱਕ ਲਿਮਿਟਡ ਨਹੀਂ ਹੈਗੀ। ਰੀਲੋਕੇਸ਼ਨ ਦਾ ਕਾਫੀ ਇਹ ਤਾਂ ਵੱਡਾ ਮੁੱਦਾ ਵਾ, ਤੇ ਕਈ ਵਾਰੀ ਜਦੋਂ ਜਾਂਦੇ ਆ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ, ਅੱਗੋਂ ਦੀ ਜਿਹੜਾ ਵਕੀਲ ਜਾਂਦਾ ਨਾਲ ਉਹਨਾਂ ਨੂੰ ਵੀ ਕਈ ਵਾਰੀ ਨੌਲੇਜ ਨਹੀਂ ਹੁੰਦੀ, ਤੇ ਕਈ ਵਾਰੀ ਦੇਖਦੇ ਆ ਕਿ ਨਵਾਂ ਕੋਈ ਵਕੀਲ ਭੇਜ ਦਿੰਦੀਆਂ ਜਿਹੜੀਆਂ ਪੁਰਾਣੀਆਂ ਫਰਮਸ ਐਸਟੈਬਲਿਸ਼ਡ ਆ, ਤੇ ਉਹਨਾਂ ਨੂੰ ਅੱਗੋਂ ਦੀ ਜਿਹੜੇ ਵਕੀਲ ਨਾਲ ਜਾਂਦੇ ਆ ਉਹਨਾਂ ਨੂੰ ਵੀ ਜਿਹੜੀ ਕਹਿ ਲਓ ਨੌਲੇਜ ਹੁੰਦੀ ਨਹੀਂ ਕਿ ਰੀਲੋਕੇਸ਼ਨ ਦਾ ਐਕਚੁਅਲ ਮੁੱਦਾ ਹੈ ਕੀ ਆ ਤੇ ਆਰਗਿਊ ਕਰਨਾ ਕੀ ਹੈ, ਹਨਾ। ਤੇ ਉਹ ਆਨਗੋਇੰਗ ਜਿਹੜਾ ਮੁੱਦਾ ਹੈਗਾ ਰੀਲੋਕੇਸ਼ਨ ਦਾ, ਉਹਦੇ ਉੱਤੇ ਆਪਾਂ ਜਿਹੜੀ ਆਰਗੂਮੈਂਟ ਉਹਦੇ ਉੱਤੇ ਆਪਾਂ ਥੋੜੀ ਚਾਨਣਾ ਪਾਵਾਂਗੇ ਆਪਣੇ ਦਰਸ਼ਕਾਂ ਨੂੰ। ਜੀ, ਸੋ ਅੱਜ ਦੇ ਸਮੇਂ ਦੇ ਵਿੱਚ ਰੀਲੋਕੇਸ਼ਨ ਦਾ ਜਿਹੜਾ ਇਸ਼ੂ ਹੈ ਕੀ ਆ, ਲਾਈਕ ਇਹ ਹੈ ਕਿਉਂ ਆ ਇਸ਼ੂ, ਇਹ ਇੰਨਾ ਜ਼ਿਆਦਾ ਜਿਹੜਾ ਉਹ ਹੈ ਕਿਉਂ ਹੈਗਾ? ਸੋ ਇਦਾਂ ਕਿ ਜਦੋਂ ਆਪਾਂ ਕਰਨ ਲੱਗੇ ਸੀ ਨਾ, ਮੈਨੂੰ ਜਿੰਨੀ ਸਮਝ ਆਈ ਕਿ ਜਿੱਦਾਂ ਮੈਂ ਦੇਖਿਆ ਕਿ ਲੋਕੀ ਕੇਸ ਕਿਹੜੇ ਹਿਸਾਬ ਨਾਲ ਹੈਂਡਲ ਕਰਦੇ ਆ, ਵਕੀਲ ਕਿਹੜੇ ਹਿਸਾਬ ਨਾਲ ਹੈਂਡਲ ਕਰਦੇ ਆ, ਅੱਗੋਂ ਕਲਾਇੰਟਾਂ ਨੂੰ ਕਿੰਨੀ ਕੁ ਸਮਝ ਆ, ਕਲਾਇੰਟ ਜਿਹੜਾ ਰਿਸਪੋਂਡੈਂਟ ਜਿਹੜਾ ਆਪ ਕਹਿ ਲਓ ਜਿੰਨਾ ਬੀਤੀ ਹੈ, ਹਨਾ। ਤੇ ਉਹ ਮੈਂ ਇਹੀ ਦੇਖਿਆ ਕਿ ਸਾਰਾ ਜ਼ੋਰ ਉਹਨਾਂ ਨੇ ਬਸ ਉਸੇ ਚੀਜ਼ ਤੇ ਲਾਇਆ ਹੋਇਆ ਸੀਗਾ ਕਿ ਹੋਇਆ ਕਿ ਇੰਡੀਆ 'ਚ ਮੰਗਾਂ ਕੀ ਆ, ਤੇ ਹਮਲਾ ਕਿੰਨੀ ਵਾਰੀ ਹੋਇਆ, ਤੇ ਇਲਾਜ ਕਿੱਥੋਂ ਕਰਾਇਆ, ਤੇ ਫਿਰ ਮੈਂ ਅਮਰੀਕਾ ਆ ਗਿਆ। ਸਾਰਾ ਜਿਹੜਾ ਸੀਗਾ ਕੇਸ ਉਹਨਾਂ ਦਾ ਉਸੇ ਚੀਜ਼ 'ਚ ਸੀਮਿਤ ਸੀਗਾ, ਤੇ ਕਾਫੀ ਲੋਕਾਂ ਨੂੰ ਜਦੋਂ ਤੁਸੀਂ ਸੁਣੋ ਤਾਂ ਉਹ ਇਦਾਂ ਸੀਗਾ, ਆਲਮੋਸਟ ਇਦਾਂ ਲੱਗਦਾ ਹੈਗਾ ਕਿ ਟੇਪ ਜਿੱਦਾਂ ਪਲੇ ਕੀਤੀ ਹੈ ਨਾ, ਰੱਟਾ ਲਾਇਆ ਬੰਦੇ ਨੇ ਕਿ ਇਦਾਂ ਮੇਰੇ ਤੇ 2 ਵਾਰੀ ਹਮਲਾ ਹੋਇਆ, ਮੈਂ ਪੋਸਟ ਔਰੀਗਨ ਵਾਲੇ ਕੋਰਟ ਦੀ ਆਪਾਂ ਜੇ ਗੱਲ ਕਰੀਏ, ਉਹਨਾਂ ਤਾਂ ਜੱਜਾਂ ਨੇ ਕਹਿ ਵੀ ਦਿੱਤਾ ਕਿ ਤੁਸੀਂ ਸਾਰੇ ਸੇਮ ਹੀ ਥਿੰਗ ਕਹੀ ਜਾਂਦੇ ਬਾਰ-ਬਾਰ, ਹਨਾ, ਸਾਨੂੰ ਯਕੀਨ ਨਹੀਂ ਹੈਗਾ। ਇੱਥੇ ਕੇਸ ਲਾਅ ਵੀ ਹੋਇਆ ਮੈਟਰ ਆਫ ਆਰ ਕੇ ਕਿ ਸਿਮਿਲਰ ਜਦੋਂ ਬਹੁਤ ਜ਼ਿਆਦਾ ਸਿਮਿਲਰ ਫੈਕਟ ਪੈਟਰਨ ਸੇਮ ਆ, ਤਾਂ ਉਹਦੇ ਵਿੱਚ ਹੈਗਾ ਕਿ ਕੋਰਟ ਇਹ ਸੋਚ ਸਕਦਾ ਹੈਗਾ ਕਿ ਇਹ ਝੂਠ ਬੋਲਦੇ ਆ ਸਾਰੇ ਜਣੇ। ਤੇ ਕਾਫੀ ਜਿਹੜੇ ਜਦੋਂ ਆਪਾਂ ਅਸਾਈਲਮ ਦੇ ਕੰਮ ਦੇ ਵਿੱਚ ਆਏ ਸੀਗਾ, ਕਿਉਂਕਿ ਪਹਿਲਾਂ ਮੈਂ ਜਦੋਂ ਕੰਮ ਕਰਦਾ ਸੀਗਾ, ਪਹਿਲਾਂ ਮੇਰੇ ਹੋਰ ਨੈਸ਼ਨੈਲਿਟੀਜ਼ ਵਾਲੇ ਕੇਸ ਸੀਗੇ, ਮਿਡਲ ਈਸਟਰਨ ਕਾਫੀ ਸਾਰੇ ਅਸਾਈਲਮ ਦਾ ਮੇਰਾ ਥੋੜਾ ਗ੍ਰਾਫ ਪੁੱਠਾ ਚੱਲਿਆ ਕਿ ਮੈਂ ਪਹਿਲਾਂ ਬਾਕੀ ਸਾਰੀ ਕਮਿਊਨਿਟੀਆਂ ਦੇ ਕਰ ਕੇ ਪੰਜਾਬੀਆਂ ਦਾ ਜਿਹੜੇ ਕੇਸ ਸੀਗੇ ਉਹ ਬਿਲਕੁਲ ਲੇਟਰ ਪਾਰਟ ਆਫ ਮਾਈ ਕਰੀਅਰ ਆਇਆ। ਸੋ ਉਹਦੇ ਵਿੱਚ ਸਾਰਿਆਂ ਦਾ ਹੀ ਦੇਖਿਆ ਕਿ ਜਿਹੜੇ ਨਾ ਵਕੀਲਾਂ ਕੋਲ ਟਾਈਮ ਆ, ਨਾ ਉਹਨਾਂ ਦੇ ਪੈਰਾਲੀਗਲਾਂ ਕੋਲ ਟਾਈਮ ਆ, ਤੇ ਸਾਰਾ ਜਿਹੜਾ ਜ਼ੋਰ ਉਹਨਾਂ ਨੇ ਉੱਤੇ ਲਾਇਆ ਸੀਗਾ ਕਿ ਹਮਲਾ ਕਿੱਦਾਂ ਹੋਇਆ, ਕਿੰਨੀ ਵਾਰੀ ਕੁੱਟ ਪਈ, ਤੇ ਬਸ ਬੰਦਾ ਫਿਰ ਅਮਰੀਕਾ ਆ ਗਿਆ, ਰਾਈਟ। ਸੋ ਇਹਨੂੰ ਹੁਣ ਤੁਸੀਂ ਅੱਗੇ ਕਰ ਲਓ ਜੇ ਕੀ ਹੁੰਦਾ ਸੀਗਾ, ਪਹਿਲਾਂ ਤਾਂ ਚਲੋ ਤਰੀਕਾਂ ਪੈ ਜਾਂਦੀਆਂ ਸੀਗੀਆਂ 3 ਸਾਲ 'ਚ 4 ਸਾਲ 'ਚ, ਹੁਣ ਪ੍ਰੋਬਲਮ ਕੀ ਪੈ ਜਾਂਦੀ ਸੀਗੀ ਕਿ ਉਹੀ 2-2 3-3 ਵਾਰੀ ਕੋਵਿਡ ਕਰਕੇ ਕਿਸੇ ਹੋਰ ਰੀਜ਼ਨ ਕਰਕੇ ਜਿਹੜੀਆਂ ਡੇਟ ਸੀਗੀਆਂ ਉਹ ਪੋਸਟਪੋਨ ਹੋ ਗਈਆਂ। ਸੋ ਉਹੀ ਜਿਹੜੀ ਬੰਦੇ ਦੀ ਹੀਅਰਿੰਗ ਆਣੀ ਸੀਗੀ 3 ਸਾਲਾਂ 'ਚ, ਉਹ ਹੁਣ 10 ਸਾਲ ਬਾਅਦ ਆਉਂਦੀ ਆ। ਸੋ 10 ਸਾਲਾਂ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਜਿਹੜੀ ਜੇ ਉਹਦਾ ਸਾਰਾ ਬੇਸ ਇਹੀ ਹੈ ਕਿ ਮੈਨੂੰ ਪਹਿਲਾਂ ਕੁੱਟ ਪਈ ਸੀਗੀ, 10 ਸਾਲ ਹੋ ਗਏ, ਹੁਣ 10 ਸਾਲ ਦੇ ਵਿੱਚ ਜੱਜ ਕੀ ਕਹਿੰਦਾ ਕਿ ਚੱਲ ਤੇਰੀ ਪਾਸ ਪਰਸੀਕਿਊਸ਼ਨ ਆ, ਪਰ ਹੁਣ ਤਾਂ ਹਾਲਾਤ ਬਹੁਤ ਜ਼ਿਆਦਾ ਚੇਂਜ ਹੋ ਗਏ, ਤੂੰ ਗੱਲ ਕਰਦਾ ਪਿਆ ਅਕਾਲੀ ਦਲ ਦੀ, ਕਾਂਗਰਸ ਦੀ, ਉਸ ਤੋਂ ਬਾਅਦ ਤਾਂ ਬਹੁਤ ਨਵੀਆਂ ਪਾਰਟੀਆਂ ਆ ਗਈਆਂ, ਆਮ ਆਦਮੀ ਪਾਰਟੀ ਆ ਗਈ, ਹੋਰ ਬੜੇ ਨਵੇਂ ਜਿਹੜੇ ਪਲੇਅਰ ਆ ਉਹ ਸੀਨ 'ਚ ਆ ਗਏ। ਤੇ ਦੂਜਾ ਇਦਾਂ ਕਿ ਜਿਹੜੇ ਤੂੰ ਕੰਮ ਦੱਸੇ ਆ ਕਿ ਤੂੰ ਝਾੜੂ ਪੋਚੇ, ਸਾਫ ਸਫਾਈ, ਲੰਗਰ, ਪੋਸਟਰ, ਮੈਡੀਕਲ ਕੈਂਪ, ਗਰੀਬ ਕੁੜੀਆਂ ਦੇ ਵਿਆਹ ਜਿਹੜੇ ਤੁਹਾਡੇ ਹੈਗੇ ਆ, ਇਹ ਐਡੇ ਲੈਵਲ ਦਾ ਕੋਈ ਕੰਮ ਤਾਂ ਹੈ ਨਹੀਂਗਾ ਕਿ ਤੁਹਾਨੂੰ 10 ਸਾਲ ਬਾਅਦ ਕੋਈ ਅੱਜ ਦੀ ਡੇਟ 'ਚ ਲੱਭ ਰਿਹਾ। ਜੀ। ਉਹ ਫਿਰ ਉਹਨੂੰ ਬੰਦੇ ਨੂੰ ਸਵਾਲ ਪੁੱਛਦੇ ਕਿ ਤੈਨੂੰ ਉਹ ਲੱਭੂਗੇ ਕਿੱਦਾਂ ਦੂਜੀ ਸਟੇਟ। ਪਹਿਲਾਂ ਤਾਂ ਸੀਗਾ ਕਿ ਸਾਰੇ ਆਧਾਰ ਕਾਰਡ, ਪੈਨ ਕਾਰਡ, ਉਹਦੇ ਵਿੱਚ ਸਰਕਾਰ ਨੇ ਡਿਸੀਜਨ ਵੀ ਦੇ ਦਿੱਤੇ ਆਪਣੇ ਕਿ ਨਹੀਂ ਭਾਈ, ਸਾਡੇ ਕੋਲ ਡੇਟਾ ਕਿ ਸਰਕਾਰ ਟਰੈਕ ਨਹੀਂ ਕਰਦੀ, ਆਧਾਰ ਕਾਰਡ, ਪੈਨ ਕਾਰਡ ਰਾਹੀਂ ਟਰੈਕ ਨਹੀਂ ਕਰਦੀ ਹੈਗੀ ਇੰਡੀਅਨ ਸਰਕਾਰ, ਉਹਨਾਂ ਕੋਲ ਕੋਈ ਟੂਲ ਨਹੀਂ ਹੈਗਾ ਇੱਦਾਂ ਦਾ ਜੀ। ਉਹਦੇ ਵਿੱਚ ਹੁਣ ਕੀ ਆ ਗਿਆ ਅੱਗੋਂ ਦੀ ਕਿ ਸੈਨ ਫਰਾਂਸਿਸਕੋ ਕੋਰਟ ਥੋੜਾ ਜਿਹਾ ਨਾਈਸ ਸੀਗਾ, ਜੱਜ ਥੋੜੇ ਜਿਹਾ ਨਾਈਸ ਸੀਗੇ। ਸੋ ਇਹ ਸੀਗਾ ਕਿ ਮੰਨ ਲਓ ਕਿ ਔਨ ਐਵਰੇਜ 60-70% ਕੇਸ ਸੀਗੇ ਜਿਹੜੇ ਪਾਸ ਹੋ ਜਾਂਦੇ ਸੀਗੇ, 30% ਕੇਸ ਸੀਗੇ ਜਿਹੜੇ ਉਹ ਉੱਡ ਜਾਂਦੇ ਸੀਗੇ ਕਿ ਰੀਲੋਕੇਸ਼ਨ ਕੀ ਤੁਸੀਂ ਕਰ ਨਹੀਂ ਪਾਏ। ਤੇ ਸਿਸਟਮ ਥੋੜਾ ਇਦਾਂ ਦਾ ਬਣਿਆ ਸੀਗਾ, ਜਿਹੜੇ ਫੇਲ ਹੁੰਦੇ ਸੀ ਉਹ ਕਹਿੰਦੇ ਕੋਈ ਨਹੀਂ, ਹੋ ਗਿਆ ਕਿਸਮਤ ਆ, ਨਹੀਂ ਹੋਇਆ ਹਨਾ, ਇਦਾਂ ਦਾ ਬੜਾ ਚੱਲਦਾ ਹੈਗਾ ਕਿ ਚਲੋ ਜਿੱਦਾਂ ਦੀ ਕਿਸਮਤ ਆ ਉਦਾਂ ਦਾ ਹੀ ਹੁੰਦਾ ਵਾ। ਬਾਕੀ ਵਕੀਲ ਬਕੂਲ ਵੀ ਜਿਹੜੇ ਸੀਗੇ ਉਹ ਵੀ ਕਹਿੰਦੇ ਚੱਲ ਠੀਕ ਹੈ, 70-80% ਹੋਈ ਜਾਂਦੇ ਆ, ਕਾਹਦੀ ਟੈਨਸ਼ਨ ਲੈਣੀ ਵਾਧੂ, ਹਨਾ। ਤੇ ਹੁਣ ਕੀ ਹੋਇਆ ਕਿ ਆਹੀ ਜਿਹੜਾ ਕੋਵਿਡ ਦਾ ਸੀਗਾ, ਉਹੀ ਹੁਣ ਕੀ ਹੋਇਆ ਕਿ ਸਾਡਾ ਰੀਲੋਕੇਸ਼ਨ ਤੇ ਆ ਗਿਆ ਨਾ। ਹੁਣ ਰੀਲੋਕੇਸ਼ਨ ਦਾ ਮੁੱਦਾ ਆ ਗਿਆ, ਨਿਊਯਾਰਕ ਦੇ ਵਿੱਚ ਕੇਸ ਆ ਗਿਆ, ਉਹਨਾਂ ਨੇ ਕਹਿਤਾ ਕਿ ਉਹਨਾਂ ਨੇ ਇੱਕ ਹੋਰ ਲੇਅਰ ਐਡ ਕਰਤੀ, ਸਰਕਟ ਕੋਰਟ ਵਾਲਿਆਂ ਨੇ ਉਹਨਾਂ ਨੇ ਇਹ ਐਡ ਕਰਤੀ ਕਿ ਪਾਰਟੀ ਦੇ ਵਰਕਰਾਂ ਨੂੰ ਆਪਾਂ, ਜੇ ਤੁਹਾਨੂੰ ਕੋਈ ਪਾਰਟੀ ਦੇ ਵਰਕਰ ਤੰਗ ਕਰਦੇ, ਆਪਾਂ ਉਹਨਾਂ ਨੂੰ ਸਰਕਾਰ ਹੀ ਨਹੀਂ ਮੰਨਦੇ। ਸੋ ਪੁਲਿਸ ਨੂੰ ਆਪਾਂ ਸਰਕਾਰ ਮੰਨਦੇ, ਪਾਰਟੀ ਦੇ ਵਰਕਰਾਂ ਨੂੰ ਆਪਾਂ ਸਰਕਾਰ ਨਹੀਂ ਮੰਨਦੇ। ਕਿਉਂਕਿ ਪਾਰਟੀ ਦੇ ਵਰਕਰਾਂ ਨੂੰ ਆਪਾਂ ਸਰਕਾਰ ਨਹੀਂ ਮੰਨਦੇ, ਇਸ ਲਈ ਜਿਹੜਾ ਬਰਡਨ ਆਫ ਪ੍ਰੂਫ ਹੈਗਾ ਉਹ ਤੁਹਾਡੇ ਵੱਲ ਹੀ ਤੁਹਾਡੇ ਉੱਤੇ ਬਰਡਨ ਰਹਿੰਦਾ ਕਿ ਤੁਸੀਂ ਪ੍ਰੂਵ ਕਰਨਾ ਕਿ ਰੀਲੋਕੇਸ਼ਨ ਰੀਜ਼ਨੇਬਲ ਜਾਂ ਸੇਫ ਨਹੀਂ ਹੈਗੀ। ਹੁਣ
ਇਹ ਚੱਕਰ ਬੜਾ ਪੈ ਗਿਆ ਕਿ 9th ਸਰਕਟ 'ਚ ਚੱਲਦਾ ਸੀਗਾ ਸਿੰਘ ਵਰਸਸ ਵਿਟੇਕਰ, ਉਹਦੇ ਵਿੱਚ ਉਹ ਪਾਰਟੀ ਦੇ ਵਰਕਰਾਂ ਨੂੰ ਸਰਕਾਰ ਮੰਨਦੇ ਸੀਗੇ। ਸੋ 9th ਸਰਕਟ ਦੇ ਜਿਹੜੇ ਸੈਨ ਫਰਾਂਸਿਸਕੋ ਦੇ ਸੀਗੇ ਕੇਸ ਥੋੜ੍ਹੇ ਜਿਹੇ ਸੌਖੇ ਅਪਰੂਵ ਹੋ ਜਾਂਦੇ ਸੀਗੇ। ਜਿਹੜਾ ਨਿਊਯਾਰਕ ਸੀਗਾ ਉਹਦੀ ਜਿਹੜੀ ਸੀਗੀ ਲੀਗਲ ਰਿਕੁਆਇਰਮੈਂਟ ਹੋਰ ਟਾਈਟ ਹੋ ਗਈ। ਸੋ ਆਹੀ ਸੇਮ ਵਕੀਲ ਜਿਹੜੇ ਕੈਲੀਫੋਰਨੀਆ 'ਚ ਆ, ਇੱਦਾਂ ਹੀ ਤੁਸੀਂ ਲਾ ਲਓ ਨਿਊਯਾਰਕ ਵਾਲੇ, ਪਰ ਨਿਊਯਾਰਕ ਵਾਲਿਆਂ ਨੂੰ ਕੀ ਪੈ ਗਿਆ ਕਿ ਉਹਨਾਂ ਨੂੰ ਹੁਣ ਥੋੜ੍ਹਾ ਜਿਹਾ ਵਾਧੂ ਕੰਮ ਕਰਨਾ ਪੈਣਾ ਸੀਗਾ। ਠੀਕ ਹੈ। ਤੇ ਉਹ ਪਹਿਲਾਂ ਹੀ ਨਹੀਂ ਰੈਡੀ ਸੀਗੇ ਜਿਹੜਾ ਜਿੱਥੇ ਕਿ ਚੱਲਦਾ ਸੀਗਾ। ਸੋ ਕੀ ਸੀਗਾ ਕਿ ਸਿੰਘ ਵਰਸਸ ਗਾਰਲੈਂਡ ਨੇ ਕੀ ਕੀਤਾ ਕਿ ਉਹਨੇ ਰੂਲ ਚੇਂਜ ਕਰਤੇ ਕਿ ਬਾਈ ਜਿਹੜੀ ਪਾਰਟੀ ਵਰਕਰ ਆ ਉਹ ਹੈ ਨਹੀਂ ਗਏ, ਹੁਣ ਬਰਡਨ ਤੁਹਾਡੇ ਉੱਤੇ ਆ, ਤੁਸੀਂ ਸ਼ੋਅ ਕਰਨਾ ਸਾਰਾ ਕਿ ਰੀਲੋਕੇਸ਼ਨ ਪੋਸੀਬਲ, ਰੀਜ਼ਨੇਬਲ, ਫੀਜ਼ੀਬਲ ਹੈਗੀ ਕਿ ਨਹੀਂ ਹੈਗੀ। ਠੀਕ ਹੈ। ਉਹ ਹੁਣ ਤਾਂ ਬੰਦਾ ਕਰੂਗਾ ਜੇ ਉਹਦੀ ਵਕੀਲ ਦੇ ਨਾਲ ਟਿਊਨਿੰਗ ਹੋਈ ਆ, ਬੈਠਾ ਵਾ ਵਕੀਲ, ਸਵਾਲ ਜਵਾਬ ਪੁੱਛੇ ਹੋਏ ਆ, ਬੰਦੇ ਨੂੰ ਪਤਾ ਕਿ ਆ ਮੇਰੇ ਕੋਲ ਪੁੱਛਿਆ ਜਾਣਾ ਤੇ ਕੀ ਕਹਿਣਾ। ਸੋ ਉਹ ਸਿਸਟਮ ਜਿੱਦਾਂ ਦਾ ਚੱਲ ਰਿਹਾ ਸੀਗਾ। ਜਦੋਂ ਬਿਆਨ ਹੋ ਕੇ ਸਾਰੇ ਹਟਦੇ ਸੀਗੇ, ਬੰਦਾ ਸਾਨੂੰ ਆ ਕਹਿੰਦਾ ਭਾਜੀ ਮੈਂ ਸਾਰੇ ਬਿਆਨ ਸਹੀ ਦਿੱਤੇ ਸੀਗੇ, ਤਾਂ ਵੀ ਮੇਰਾ ਪਤਾ ਨਹੀਂ ਕਿਉਂ ਉਹਨਾਂ ਨੇ ਡਿਨਾਈ ਕਰਤਾ। ਸੋ ਜਦੋਂ ਸਾਰੇ ਅਪੀਲਾਂ ਪੁਲਾਂ ਦੇਖੀਆਂ, ਆਪਾਂ ਅਪੀਲਾਂ ਪੁਲਾਂ ਤੇ ਕੰਮ ਕਰਨਾ ਸ਼ੁਰੂ ਕੀਤਾ, ਉਤੋਂ ਪਤਾ ਲੱਗਿਆ ਕਿ ਯਾਰ ਇਹ ਤਾਂ ਵਕੀਲ ਇਹਨਾਂ ਦੇ ਨੇ ਬਰਡਨ ਹੀ ਨਹੀਂ ਮੀਟ ਕੀਤਾ। ਉਹਨਾਂ ਨੇ ਆਪਣਾ ਉਹੀ ਬਸ ਜਿਹੜਾ ਹੁੰਦਾ ਕਿ ਸਵਾਲ ਜਵਾਬ ਪੁੱਛ ਕੇ ਕੀ ਹੋਇਆ, ਕਿੰਨੀ ਵਾਰੀ ਕੁੱਟ ਪਈ, ਤੇ ਅੱਗੇ ਰੀਲੋਕੇਸ਼ਨ ਦੇ ਮੁੱਦੇ ਤੇ ਆ ਕੇ ਜ਼ੀਰੋ ਆਰਗੂਮੈਂਟ, ਮਤਲਬ ਕੋਈ ਵੀ ਇੱਕ ਵੀ ਜਿੱਦਾਂ ਕਹਿ ਲਓ ਲੀਗਲ ਆਰਗੂਮੈਂਟ ਦਿੱਤੀ ਨਹੀਂ ਉਹਦੀ ਕਿ ਇਹਨੂੰ ਕਿੱਦਾਂ ਸਿੰਘ ਵਰਸਸ ਗਾਰਲੈਂਡ ਨੂੰ ਕਿੱਦਾਂ ਕਾਊਂਟਰ ਕਰਨਾ, ਰਾਈਟ। ਹਾਂ ਠੀਕ ਉਹ ਹੈ। ਏਦਾਂ ਸੀਗਾ ਕਿ ਰਸ਼ ਬੜਾ ਹੁੰਦਾ ਵਕੀਲਾਂ ਕੋਲ, ਕੇਸ ਤਾਂ ਚਲੋ ਆ ਹੀ ਜਾਣੇ ਆ, ਤਾਂ ਵੀ ਭਾਵੇਂ 20-30% ਬੰਦਾ ਹਾਰ ਵੀ ਜਾਊਗਾ, ਚੱਲ ਠੀਕ ਆ, ਦੁਕਾਨ ਤਾਂ ਚੱਲਦੀ ਰਹਿਣੀ ਆ। ਪਰ ਏਦਾਂ ਕਿ ਉਹ ਜਦੋਂ ਹੁਣ ਏਦਾਂ ਦਾ ਸਿੰਘ ਵਰਸਸ ਗਾਰਲੈਂਡ ਵਾਲਾ ਕੇਸ ਏਦਾਂ ਦਾ ਜਦੋਂ ਆ ਜਾਂਦਾ ਉਸ ਲੈਵਲ ਦਾ, ਤਾਂ ਫਿਰ ਕੀ ਸੀਗਾ ਕਿ ਫਿਰ ਹੁਣ ਕੀ ਹੈ ਕਿ ਹੁਣ ਗੇਮ ਡਿਫਿਕਲਟ ਹੋ ਜਾਂਦੀ ਥੋੜੀ ਜਿਹੀ। ਉਹਦੇ ਲਈ ਕੀ ਹੈਗਾ ਕਿ ਤੁਹਾਨੂੰ ਥੋੜੀ ਬਰੀਕੀ 'ਚ ਜਿਹੜਾ ਜਾਣਾ ਪੈਣਾ, ਜੇ ਨਹੀਂ ਜਾਓਗੇ ਤਾਂ ਉਹਨਾਂ ਨੇ ਡੀਫਾਲਟ ਹੀ ਡਿਨਾਈ ਕਰੀ ਜਾਣੇ। ਸੋ ਉਹਦਾ ਕੀ ਹੈ ਕਿ ਉਹ ਕੀਤਾ, ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਯਾਰ ਰੇਡੀਓ ਤੇ ਇਹ ਬੋਲਦੇ ਆ, ਰੀਲੋਕੇਸ਼ਨ ਦਾ ਮੁੱਦਾ ਇਹਨਾਂ ਕੋਲ ਹੈਂਡਲ ਹੁੰਦਾ। ਕਾਫੀ ਲੋਕਾਂ ਨੇ ਸਾਡੇ ਕੋਲ ਖੜੇ ਪੈਰ ਲਾਸਟ ਮਿੰਟ ਤੇ ਰੀਲੋਕੇਸ਼ਨ ਦੇ ਮੁੱਦੇ ਕਰਕੇ ਕਿ ਇਹਨਾਂ ਕੋਲ ਕੇਸ ਨਿਕਾਲਣੇ, ਚੱਲ ਇਹਨਾਂ ਨੂੰ ਟੈਕਨੀਕਲ ਸਮਝ ਆਏ ਕਰ ਦੂਗੇ, ਹਨਾ। ਸੋ ਹੁਣ ਕੀ ਸੀਗਾ ਕਿ ਉਹ ਜਿਹੜੀ ਰੀਲੋਕੇਸ਼ਨ ਦੀ ਚੀਜ਼ ਆ ਨਾ, ਉਹ ਇਵੋਲਵ ਹੋਈ ਜਾ ਰਹੀ ਹੈ। ਕੀ ਹੈ ਕਿ ਰੇਡੀਓ ਦੇ ਸ਼ੋਅ ਇਦਾਂ ਕਿ ਸੁਣ ਵੀ ਲਓਗੇ, ਪਰ ਕੀ ਹੈ ਕਿ ਅੱਗੇ ਹੁਣ 9th ਸਰਕਟ ਦੇ ਵਿੱਚ ਫੇਰ ਸਿੰਘ ਵਰਸਸ ਗਾਰਲੈਂਡ 2 ਕੇਸ ਆ ਗਏ। ਉਹਨਾਂ ਨੇ ਫੇਰ ਲਾਅ ਥੋੜਾ ਜਿਹਾ ਚੇਂਜ ਕਰਤਾ। ਉਧਰੋਂ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤ ਗਿਆ। ਸਰਕਾਰ ਕਹਿੰਦੀ ਕਿ ਆਪਾਂ, ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਆਪਾਂ ਇਹ ਸ਼ੋਅ ਕਰਨਾ ਕਿ ਕਿਤੇ ਵੀ ਇੱਕ ਏਰੀਆ ਦੇ ਵਿੱਚ ਜਾ ਕੇ ਇਹ ਸੇਫ ਰਹਿ ਸਕਦਾ, ਸੰਗਰੂਰ 'ਚ ਇਹ ਸੇਫ ਰਹਿ ਸਕਦਾ, ਰਾਈਟ। ਹੁਣ ਉਹਦੇ ਉੱਤੇ ਤਿਆਰੀ ਨਹੀਂ ਹੋਈ ਕਲਾਇੰਟ ਦੀ। ਫਿਰ ਜੀ ਆਮ ਆਦਮੀ ਪਾਰਟੀ ਆ ਗਈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਆਪਾਂ ਕਰਪਸ਼ਨ ਹਟਾ ਦੇਣੀ ਹੈ। ਸਰਕਾਰ ਨੇ ਉਹ ਵਾਲੇ ਆਰਟੀਕਲ ਸਬਮਿਟ ਕਰਨੇ ਸ਼ੁਰੂ ਕਰਤੇ। ਉਹਦੇ ਨਾਲ ਸੀਗਾ ਰੀਲੋਕੇਸ਼ਨ ਦਾ ਫੇਰ ਕੇਸ ਵੀਕ ਕਰ ਗਿਆ ਕਿ ਆਹ ਤਾਂ 2 ਸਟੇਟਸ ਹੈਗੀਆਂ ਜੇ ਤਾਂ ਆਮ ਆਦਮੀ ਪਾਰਟੀ ਜਿੱਤੀ ਆ, ਤੇ ਇਹ ਦੂਜੀ ਪਾਰਟੀਆਂ ਦੇ ਵਿਰੋਧੀ ਇਹਨਾਂ ਨੇ ਸਹੁੰ ਖਾਧੀ ਆ। ਤੇ ਸਰਕਾਰ ਵੀ ਅੱਗੋਂ ਆਰਟੀਕਲ ਦਿੰਦੀ ਹੈ ਕਿ ਜਿੱਦਾਂ ਹੁਣ ਸ਼ਿਵ ਸੈਨਾ ਵਾਲਿਆਂ ਨਾਲ ਲੜਾਈ ਜਦੋਂ ਹੋਈ ਸੀਗੀ ਪੰਜਾਬ 'ਚ, ਤੇ ਭਗਵੰਤ ਮਾਨ ਹੋਣਾ ਨੇ ਉਹਨਾਂ ਤੇ ਪਰਚਾ ਪਾਇਆ ਸੀ ਸ਼ਿਵ ਸੈਨਾ ਵਾਲਿਆਂ ਨੇ ਕਿ ਇਹ ਬਚਾ ਲੈਂਦੇ ਆ, ਕਿ ਇਹ ਜਿਹੜੀ ਪਾਰਟੀ ਹੈਗੀ ਆ ਨਿਊਟਰਲ ਪਾਰਟੀ ਆ। ਸੋ ਉਹਦੇ ਵਿੱਚ ਕੀ ਹੈ ਕਿ ਜਦੋਂ ਬੰਦੇ ਨੂੰ, ਕਲਾਇੰਟ ਨੂੰ, ਰਿਸਪੋਂਡੈਂਟ ਨੂੰ ਕੁਐਸਚਨ ਪੁੱਛੇ ਜਾਂਦੇ ਆ ਕਿ ਆਹ ਇਦਾਂ ਹੋਇਆ ਸੀਗਾ, ਤੇ ਉਹ ਵਾਲਾ ਰਿਸਪੋਂਡੈਂਟ ਜਿਹੜਾ ਖਬਰਾਂ 'ਚ ਦਿਲਚਸਪੀ ਨਹੀਂ ਲੈਂਦਾ, ਜਿਹੜਾ ਸਿਰਫ ਆਪਣੇ ਇੱਥੇ ਪੈਸੇ ਬਟੋਰਨ ਤੇ ਲੱਗਿਆ ਹੋਇਆ, ਜਿਹਨੂੰ ਪੋਲਿਟਿਕਸ ਦਾ ਕੁਝ ਨਹੀਂ ਪਤਾ ਹੈਗਾ, ਉਹ ਆਪਾਂ ਦੇਖਦੇ ਹਾਂ ਕਿ ਉਹ ਫਲॉप ਹੋ ਜਾਂਦੇ ਨਾ ਕੋਰਟ ਦੇ ਵਿੱਚ ਜਾ ਕੇ, ਆਨਸਰ ਨਹੀਂ ਦੇ ਪਾਉਂਦੇ ਕਿ ਇਦਾਂ ਕਿਉਂ ਹੋਇਆ। ਉਹ ਜਿਹੜੇ ਬੰਦੇ ਜਿਹੜੇ ਕਿ ਪੋਲਿਟਿਕਸ ਦੇ ਵਿੱਚ ਜ਼ਿਆਦਾ ਦਿਲਚਸਪੀ ਰਹਿੰਦੇ, ਜਿਹਨਾਂ ਨੂੰ ਵਾਕਈ ਪਤਾ ਗਰਾਊਂਡ ਲੈਵਲ ਤੇ ਕੀ ਚੱਲ ਰਿਹਾ, ਟਿਕਟੌਕ ਵਾਲੀਆਂ ਖਬਰਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਐਕਚੁਅਲ ਰੀਅਲ ਖਬਰਾਂ ਇਹਨਾਂ ਨੂੰ ਪਤਾ ਵਾ ਕਿ ਮਾਹੌਲ ਕੀ ਆ, ਪੋਲੀਟੀਕਲ ਮਾਹੌਲ ਕੀ ਆ, ਕਿ ਉਹਨਾਂ ਨੂੰ ਥੋੜੀ ਜਿਹੀ ਜ਼ਿਆਦਾ ਐਡਵਾਂਟੇਜ ਜਿਹੜੀ ਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਗਈ। ਤੇ ਇਹ ਸਾਰਾ ਜੀ ਜੀ ਇਹਨੂੰ ਸਾਰਿਆਂ ਨੂੰ ਜੇ ਹੁਣ ਸਾਰਿਆਂ ਨੂੰ ਇਕੱਠਾ ਸਾਰੀ ਚੀਜ਼ ਨੂੰ ਜੇ ਇਕੱਠਾ ਕਰੀਏ, ਕੀ ਸੀਗਾ ਕਿ ਬੜੀਆਂ ਸਾਰੀਆਂ ਚੀਜ਼ਾਂ ਲਾਈਵ ਜਿਹੜੀਆਂ ਉਹ ਹੋ ਰਹੀਆਂ ਕਿ ਆਮ ਆਦਮੀ ਦੇ ਪਾਰਟੀ ਦੇ 2 MLA ਤੇ ਕੇਸ ਕਰਤਾ, ਉਹਨਾਂ ਤੇ ਇਨਕਮ ਟੈਕਸ ਦੀ ਰੇਡ ਪਾਤੀ, ਦਿੱਲੀ ਦੇ ਵਿੱਚ ਕਿਸਾਨ ਮਰੇ ਸੀਗੇ, ਕਿਹਦੀ ਦੇਖ ਰੇਖ 'ਚ ਮਰੇ ਸੀਗੇ। ਸੋ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੁਣ ਔਨ ਦਾ ਟੇਬਲ ਹੈਗੀਆਂ ਇਸ ਵੇਲੇ ਕਿ ਜਿਹੜੀਆਂ ਪੰਜਾਬ 'ਚ ਹੋਈਆਂ। ਸੋ ਹੁਣ ਗੱਲ ਸਾਰੀ ਇਹ ਆਂਦੀ ਕਿ ਜਿਹੜਾ ਬੰਦਾ ਵਾ, ਜਿਹੜਾ ਆਪਣਾ ਦੱਸ ਰਿਹਾ ਕਿ ਮੈਂ ਕਿਉਂ ਨਹੀਂ ਰੀਲੋਕੇਟ ਕਰ ਸਕਦਾ, ਕਿ ਉਹ ਬੰਦੇ ਨੂੰ ਪਤਾ ਹੈਗਾ ਕਿ ਕੀ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ, ਕਿ ਉਹਨੂੰ ਲਾਈਵ ਮਾਹੌਲ ਦਾ ਪਤਾ ਹੈਗਾ। ਸੋ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਪਾਂ ਦੇਖ ਰਹੇ ਹਾਂ, ਉਹ ਦੇਖ ਰਹੇ ਆਪਾਂ ਫੈਕਟ ਪੈਟਰਨ ਦੀ, ਕਿ ਲੋਕਾਂ ਨੂੰ ਫੈਕਟ ਪੈਟਰਨ ਨਹੀਂ ਆਪਣਾ ਪਤਾ ਕਿ ਕੇਸ ਕੁੱਟਮਾਰ ਉਸ ਤੋਂ ਬਾਅਦ ਅੱਗੇ ਅਮਰੀਕਾ 'ਚ ਆ ਗਏ, 7-8 ਸਾਲ ਹੋ ਗਏ, ਕਿ ਹੁਣ 7-8 ਸਾਲ ਦੇ ਵਿੱਚ ਹੋਇਆ ਕੀ ਹੈ, ਕਿ 7-8 ਸਾਲ ਦਾ ਜਿਹੜਾ ਵੇਰਵਾ ਵਾ ਉਹ ਸਰਕਾਰ ਨੂੰ, ਜੱਜ ਨੂੰ ਕਿੱਦਾਂ ਦੇਣਾ, ਕਿ ਉਹ ਕਹਿੰਦਾ ਕਿ ਤੂੰ ਆਇਆ ਪਿਆ 2015 ਦੇ ਵਿੱਚ, ਹੁਣ ਚੱਲਦਾ ਪਿਆ 2022, ਮੇਬੀ ਤੁਹਾਡੀ ਜਦੋਂ ਤਰੀਕ ਆਣੀ ਉਦੋਂ 2026, 27, 28, ਹੂ ਨੋਜ਼। ਸੋ ਇਦਾਂ ਕਿ ਜਿਹੜਾ ਐਡਾ ਵੱਡਾ ਫਲਸਫਾ ਇਹਦੇ ਵਿੱਚ, ਹੁਣ ਜਿੰਨੇ ਨਵੇਂ ਸਰਕਟ ਕੋਰਟ ਦੇ ਕੇਸ ਐਡ ਹੋਣੇ ਆ, ਇਹ ਸਾਰੇ ਨੂੰ ਤੁਸੀਂ, ਇਹ ਸਾਰਾ ਤੁਹਾਡਾ ਮੁੱਦਾ ਹੈਗਾ ਰੀਲੋਕੇਸ਼ਨ ਦਾ। ਜੇ ਆਪਾਂ ਇਹਨੂੰ ਸੀਰੀਅਸਲੀ, ਜੇ ਇਹਨੂੰ ਆਪਾਂ ਦੇਖਿਆ ਜਾਵੇ ਤਾਂ ਜੇ ਤਾਂ ਉਹੀ ਆ ਕਿ ਕੁੱਟ ਪਈ ਸੀਗੀ, ਠੀਕ ਆ, ਜੱਜ ਸਾਹਿਬ ਦੀ ਮਰਜ਼ੀ ਆ ਕੇਸ ਪਾਸ ਕਰਨਾ ਕਿ ਨਹੀਂ ਕਰਨਾ, ਫਿਰ ਤੁਹਾਨੂੰ ਰੀਲੋਕੇਸ਼ਨ ਦੇ ਮੁੱਦੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਨਹੀਂ ਬਿਲਕੁਲ, ਕਾਫੀ ਕੁਝ ਚੇਂਜ ਹੋਇਆ ਹੁਣ ਜਦੋਂ 9th ਸਰਕਟ ਦਾ ਤੇ ਦੂਜੇ ਸਰਕਟ ਦਾ, ਉਹਨਾਂ ਦਾ ਸੇਮ ਥਿੰਗ ਦੇ ਉੱਤੇ ਡਿਫਰੈਂਟ ਪੁਆਇੰਟ ਆਫ ਵਿਊ ਆ। ਇੱਕ ਜਾਣੇ ਨੂੰ ਸਰਕਾਰ ਮੰਨਦੇ, ਇੱਕ ਸਰਕਾਰ
ਦਾ ਹੱਥ ਮੰਨਦੇ, ਇੱਕ ਨੂੰ ਨਹੀਂ ਮੰਨਦੇ। ਸੋ ਕਿੱਥੇ ਕੀ ਹੋ ਰਿਹਾ, ਕਿੱਦਾਂ ਚੱਲ ਰਿਹਾ, ਸੋ ਉਹ ਬਹੁਤ ਲਾਜ਼ਮੀ ਆ, ਬਹੁਤ ਅਹਿਮ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਆ। ਸੋ ਤੁਸੀਂ ਬਰਡਨ ਆਫ ਪ੍ਰੂਫ ਦੇ ਉੱਤੇ ਕਾਫ਼ੀ ਜ਼ੋਰ ਜਿਹੜਾ ਉਹ ਦਿੱਤਾ। ਸੋ ਇਹ ਸਟ੍ਰੈਟਜੀ ਜਿਹੜੀ ਬਰਡਨ ਆਫ ਪ੍ਰੂਫ ਨੂੰ ਮੀਟ ਕਰਨ ਦੇ ਲਈ ਉਹ ਕਿੰਨੀ ਕੁ ਗੰਭੀਰ ਆ ਤੇ ਕਿੱਥੋਂ ਤੱਕ ਬਰਡਨ ਆਫ ਪ੍ਰੂਫ ਨੂੰ ਮੀਟ ਕਰਨ ਦੇ ਲਈ ਜਾਣਾ ਪੈਂਦਾ ਹੈ? ਬਹੁਤ ਜ਼ਿਆਦਾ ਗੰਭੀਰ ਆ, ਕਿਉਂਕਿ ਆਪਣਾ ਤੁਹਾਨੂੰ ਹੁਣੇ ਕੇਸ ਦੱਸ ਦਿੰਦਾ ਹਾਂ। ਜਿਹਦੀ ਵੀਡੀਓ ਲੇਟੈਸਟ ਆਪਾਂ ਪਾਈ ਸੀਗੀ, ਸਰਦਾਰ ਜੀ ਸੀਗੇ, ਰੀਲੋਕੇਸ਼ਨ ਦੇ ਮੁੱਦੇ ਤੇ ਹੀ ਉਹਦੀ ਜੀ। ਬਹਿਸ ਚੱਲੀ ਸੀਗੀ। ਸਰਕਾਰ ਨੇ ਵੀ ਕਾਫੀ ਜ਼ਿਆਦਾ ਜਿਹੜਾ ਐਵੀਡੈਂਸ ਸੀਗਾ ਉਹ ਦਿੱਤਾ ਸੀਗਾ। ਸੋ ਬਰਡਨ ਆਫ ਪ੍ਰੂਫ ਦਾ ਕੀ ਹੈਗਾ ਕਿ ਬਰਡਨ ਆਫ ਪ੍ਰੂਫ ਇਹ ਹੁੰਦਾ ਕਿ ਜੇ ਕਿਸੇ ਬੰਦੇ ਨਾਲ ਪਾਸਟ ਪਰਸੀਕਿਊਸ਼ਨ ਹੋਈ ਹੈ, ਮਤਲਬ ਕਿ ਉੱਤੇ ਪੁਰਾਣੇ ਹਮਲੇ ਹੋਏ ਆ, ਪੁਰਾਣੇ ਹਮਲੇ ਉਸ ਲੈਵਲ ਤੱਕ ਜੇ ਸੀਰੀਅਸ ਹਮਲੇ ਹੋਏ ਆ, ਤੇ ਜਿਹੜਾ 9th ਸਰਕਿਟ ਦਾ ਕੇਸ ਲਾਅ ਕੀ ਕਹਿੰਦਾ ਕਿ ਜਿਹੜਾ ਜੇ ਤੁਹਾਡੇ ਨਾਲ ਪਾਸਟ ਪਰਸੀਕਿਊਸ਼ਨ ਹੋਈ ਆ, ਤੇ ਆਪਾਂ ਐਜ਼ਿਊਮ ਕਰਾਂਗੇ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਪਰਸੀਕਿਊਸ਼ਨ ਹੋ ਸਕਦੀ ਆ। ਸੋ ਜਿਹੜਾ ਬਰਡਨ ਆਫ ਪ੍ਰੂਫ ਆ, ਮਤਲਬ ਕਿ ਕਿਹਦੀ ਜ਼ਿੰਮੇਵਾਰੀ ਆ, ਉਹ ਸਰਕਾਰ ਵੱਲ ਸ਼ਿਫਟ ਹੋ ਜਾਂਦੀ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਹੁਣ ਬਣਦੀ ਆ ਕਿ ਉਹ ਇਹ ਸ਼ੋਅ ਕਰੇ ਕਿ ਇਹ ਬੰਦਾ ਰੀਲੋਕੇਟ ਕਰ ਸਕਦਾ ਵਾ, ਕਿਤੇ ਹੋਰ ਸੇਫ ਜਾ ਕੇ, ਰੀਜ਼ਨੇਬਲੀ ਜਾ ਕੇ ਰਹਿ ਸਕਦਾ ਹੈਗਾ। ਸੋ ਇਹਦੇ ਵਿੱਚ ਅੱਗੇ ਹੋਰ ਬਹੁਤ ਜ਼ਿਆਦਾ ਰੈਗੂਲੇਸ਼ਨ ਅੱਗੇ ਆ ਜਾਂਦੀਆਂ ਕਿ ਸਰਕਾਰ ਵੱਲ ਬਰਡਨ ਆ, ਸਰਕਾਰ ਨੇ ਸ਼ੋਅ ਕਰਤਾ ਕਿ ਇਹ ਫਲਾਨੀ ਜਗ੍ਹਾ ਜਾ ਸਕਦਾ। ਤੇ ਹਰੇਕ ਸਰਕਿਟ ਦਾ, ਹੁਣ ਸਾਰੇ ਸਰਕਿਟ ਦੇ ਤਾਂ ਚਲੋ ਕੇਸ ਲਾਅ ਅੱਜ ਡਿਸਕਸ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਮੋਟੇ ਤੌਰ ਤੇ ਉਦਾਹਰਨ ਦੇ ਦਿੰਦਾ ਕਿ ਲਾਅ ਇਹ ਕਹਿੰਦਾ ਕਿ ਜਿਹੜੇ ਕੇਸਾਂ ਦੇ ਵਿੱਚ ਸਰਕਾਰ ਪਰਸੀਕਿਊਟਰ ਹੁੰਦੀ ਹੈ, ਮਤਲਬ ਕਿ ਗਵਰਨਮੈਂਟ ਪਰਸੀਕਿਊਟਰ ਹੁੰਦੀ ਆ, ਉਹਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨੇ ਇਹ ਸ਼ੋਅ ਕਰਨਾ ਕਿ ਜਿਹੜੀ ਰੀਲੋਕੇਸ਼ਨ ਆ ਉਹ ਕਿਸੇ ਵੀ ਹਾਲਾਤ ਦੇ ਵਿੱਚ ਰੀਜ਼ਨੇਬਲ ਜਾਂ ਸੇਫ ਨਹੀਂ ਹੈਗੀ। ਤੇ ਜਿਹੜਾ ਕੇਸ ਲਾਅ ਸਾਰਾ ਹੁਣ ਜਿਹੜੀ ਸਾਡੀ ਐਕਚੁਅਲੀ ਬਹਿਸ ਚੱਲਦੀ ਹੈ ਕਿ ਕੀ ਹੋਇਆ ਸੀਗਾ ਇਸ ਕੇਸ ਦੇ ਵਿੱਚ, ਉਹਨੇ ਬੰਦੇ ਨੇ ਆਪਣਾ ਹੀ ਸਾਰਾ ਜੋ ਚੀਜ਼ਾਂ ਦੱਸੀਆਂ ਉਹਨੇ ਦੱਸਤਾ ਕਿ ਇਦਾਂ ਆਮ ਆਦਮੀ ਪਾਰਟੀ ਦੇ ਆ ਬੰਦੇ ਮਰ ਗਏ, ਮੈਂ ਕਿਤੇ ਹੋਰ ਜਾ ਕੇ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ। ਸਾਰਾ ਉਹਨੇ ਪਰਫੈਕਟਲੀ ਕਹਿਤਾ, ਉਹ ਖਤਮ ਹੋ ਗਿਆ। ਜਿਹੜਾ ਜੱਜ ਸੀਗਾ ਉਹ ਨਿਊਟਰਲ ਸੀਗਾ। ਉਹ ਸਰਕਾਰ ਕਹਿੰਦੀ ਕਿ ਆਪਾਂ ਆਪਣਾ ਬਰਡਨ ਮੀਟ ਕਰ ਦਿੱਤਾ, ਆਪਾਂ ਐਵੀਡੈਂਸ ਦਿੱਤਾ, ਕੰਟਰੀ ਕੰਡੀਸ਼ਨ ਦਿੱਤੀਆਂ, ਤੇ ਇਹਨਾਂ ਨੇ ਆਪਣਾ ਜਿਹੜਾ ਐਵੀਡੈਂਸ ਨਹੀਂ, ਇਹ ਬੰਦਾ ਸੰਗਰੂਰ ਜਾ ਸਕਦਾ ਹੈ, ਘੱਟੋ ਘੱਟ ਉੱਥੇ ਜਾ ਸਕਦਾ ਹੈ, ਦਿੱਲੀ ਜਾ ਸਕਦਾ, ਤੇ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਆਪਾਂ ਹਰੇਕ ਐਂਗਲ ਆਪਾਂ ਐਕਸਪਲੋਰ ਕਰਕੇ ਦੱਸੀਏ। ਸੋ ਸਾਡੀ ਜਿਹੜੀ ਸਾਰੀ ਬਹਿਸ ਸੀਗੀ ਵਿਨਿੰਗ ਸਟ੍ਰੈਟਜੀ, ਉਹਦੇ ਵਿੱਚ ਸਾਰਾ ਜਿਹੜਾ ਕਲੋਜ਼ਿੰਗ ਸਟੇਟਮੈਂਟਸ ਵਗੈਰਾ ਸਾਰੀਆਂ ਉਸੇ ਟੌਪਿਕ ਤੇ ਚੱਲੀਆਂ ਕਿ ਸਰਕਾਰ ਦਾ ਜਿਹੜਾ ਬਰਡਨ ਆਫ ਪ੍ਰੂਫ ਆ ਉਹ ਕੀ ਹੈਗਾ, ਕਿ ਉਹਨੇ ਆਪਣਾ ਬਰਡਨ ਆਫ ਪ੍ਰੂਫ ਮੀਟ ਕਰਤਾ ਕਿ ਨਹੀਂ ਕਰਤਾ, ਤੇ ਜੇ ਬਰਡਨ ਆਫ ਪ੍ਰੂਫ ਸਾਡੇ ਵੱਲ ਸ਼ਿਫਟ ਕਰਦਾ, ਆਪਾਂ ਉਹਨੂੰ ਮੀਟ ਕੀਤਾ ਕਿ ਨਹੀਂ ਕੀਤਾ। ਸੋ ਉਹਦੇ ਵਿੱਚ ਇਹ ਸੀਗਾ ਕਿ ਸਾਡੀ ਆਰਗੂਮੈਂਟ ਇਹ ਸੀਗੀ ਕਿ ਸਰਕਾਰ ਨੂੰ ਇਹ ਹਾਲਾਤ ਦੇ ਵਿੱਚ, ਜਿਹਦੇ ਵਿੱਚ ਕਿ ਪਾਸਟ ਪਰਸੀਕਿਊਸ਼ਨ ਸੀਗੀ, ਤੇ ਬੰਦੇ ਨੇ ਲੇਟੈਸਟ ਆਪਣਾ ਦੱਸਿਆ ਕਿ ਉਹਦੇ ਘਰੇ ਕੀ ਹੋ ਰਿਹਾ, ਕੌਣ ਆ ਰਿਹਾ ਜਾ ਰਿਹਾ, ਲੇਟੈਸਟ 2022 ਦੀ ਥ੍ਰੈਟਸ ਕੀ ਸੀਗੇ, ਉਹ ਕੇਸਿਸ ਦੇ ਵਿੱਚ ਸਰਕਾਰ ਨੇ ਇਹ ਸ਼ੋਅ ਕਰਨਾ ਹੁੰਦਾ ਕਿ ਸਿਰਫ ਉਹਨਾਂ ਨੇ ਇਹ ਨਹੀਂ ਸ਼ੋਅ ਕਰਨਾ ਕਿ ਬੰਦਾ ਕਿਤੇ ਜਾ ਕੇ ਰਹਿ ਸਕਦਾ, ਉਹਨਾਂ ਨੇ ਇਹ ਸ਼ੋਅ ਕਰਨਾ ਕਿ ਬੰਦਾ ਹਰੇਕ ਸਰਕਮਸਟੈਂਸ ਦੇ ਅੰਦਰ, ਮਤਲਬ ਕਿ ਅੰਡਰ ਆਲ ਸਰਕਮਸਟੈਂਸਿਸ ਕਿਤੇ ਹੋਰ ਰੀਲੋਕੇਟ ਹੋ ਸਕਦਾ ਕਿ ਨਹੀਂ ਹੋ ਸਕਦਾ। ਸਾਡੀ ਜਿਹੜੀ ਬਹਿਸ ਸੀਗੀ ਉਹ ਇਹ ਸੀਗੀ ਕਿ ਜਿਹੜੀ ਸਰਕਾਰ ਸੀਗੀ ਉਹਨੇ ਅੰਡਰ ਆਲ ਸਰਕਮਸਟੈਂਸਿਸ ਵਾਲੀ ਆਪਣੀ ਰਿਕੁਆਇਰਮੈਂਟ ਮੀਟ ਨਹੀਂ ਕੀਤੀ। ਉਹਨੇ ਇਹ ਰਿਕੁਆਇਰਮੈਂਟ ਮੀਟ ਕੀਤੀ ਹੈ ਕਿ ਬੰਦਾ ਕਿਤੇ ਹੋਰ ਜਾ ਕੇ ਰਹਿ ਸਕਦਾ। ਉਹਨੇ ਇਹ ਨਹੀਂ ਸ਼ੋਅ ਕੀਤਾ ਕਿ ਆਪਣੇ ਹੱਕਾਂ ਦੀ ਮੰਗ ਕਰਦਾ ਹੋਇਆ ਕਿਤੇ ਜਾ ਕੇ ਰਹਿ ਸਕਦਾ। ਸੋ ਸਾਡਾ ਐਮਫੈਸਿਸ ਇਹ ਸੀਗਾ ਕਿ ਸਰਕਾਰ ਨੇ ਬਾਕੀ ਸਾਰਾ ਐਵੀਡੈਂਸ ਦਿੱਤਾ, ਪਰ ਉਹ ਇਹ ਸ਼ੋਅ ਕਰਨਾ ਭੁੱਲ ਗਈ ਇਹਦੇ ਨਾਲ ਆਪਣਾ ਐਵੀਡੈਂਸ ਦੇਵੇ ਕਿ ਇਹ ਬੰਦਾ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਉੱਥੇ ਜਾ ਕੇ ਸੇਫਲੀ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਕਿ ਉਹਦੇ ਨਾਲ ਸੰਗਰੂਰ ਜਾ ਕੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਰਾਈਟ। ਸੋ ਜਿਹੜਾ ਜੱਜ ਹੁੰਦਾ ਉਹ ਫਿਰ ਬੈਕ ਐਂਡ ਫੋਰਥ ਜਾਂਦਾ ਕਿ ਤੁਸੀਂ ਇਦਾਂ ਕਿਉਂ ਕਹਿੰਦੇ ਆ, ਫਿਰ ਤੁਹਾਡੇ ਕੋਲ ਸੁਣਦਾ, ਫਿਰ ਸਰਕਾਰ ਦੀ ਵਾਰੀ ਆਂਦੀ ਕਿ ਤੁਸੀਂ ਇਦਾਂ ਕਿਉਂ ਕਹਿੰਦੇ ਆ, ਰਾਈਟ। ਸੋ ਓਵਰਆਲ ਜਿਹੜਾ ਸੀਗਾ ਬੈਲੈਂਸ ਰੱਖਦੇ ਹੋਏ ਹੋਰ ਕਾਫੀ ਸਾਰੇ ਜਿੱਦਾਂ ਸਟੈਂਡਰਡ ਹੁੰਦੇ ਆ ਲਾਅ ਦੇ, ਰੀਜ਼ਨੇਬਲ ਸਟੈਂਡਰਡ, ਮੋਰ ਲਾਈਕਲੀ ਦੈਨ ਨਾਟ ਸਟੈਂਡਰਡ, ਹਨਾ, ਤਾਂ ਉਹ ਤੁਸੀਂ ਆਰਗਿਊ ਕਰਦੇ ਆ ਕਿ ਸਰ ਆਪਾਂ ਜਿਹੜਾ ਸੀਗਾ ਆਪਾਂ ਆਪਣੀ ਰਿਕੁਆਇਰਮੈਂਟ ਸ਼ੋਅ ਕਰਤੀ, ਤੇ ਸਾਡੇ ਕੋਲ ਇਨਫ ਐਵੀਡੈਂਸ ਹੈਗਾ, ਆਪਾਂ ਕੰਟਰੀ ਕੰਡੀਸ਼ਨ ਜਮ੍ਹਾਂ ਕਰਾਤੇ, ਆਪਾਂ ਇਹ ਦੱਸਤਾ ਕਿ ਜਿਹੜੀ ਵਿਨਿੰਗ ਪਾਰਟੀ ਵੀ ਹੈਗੀ ਆ ਉਹਦੇ ਆਪਣੇ ਐਮਐਲਏ, ਉਹਨਾਂ ਦੇ ਨਾਲ ਕੀ ਹੋਇਆ ਜਦੋਂ ਇਹ ਪਾਰਟੀ ਦਿੱਲੀ 'ਚ ਸੀਗੀ, ਸਾਰਾ ਉਹ ਧਰਨਿਆਂ ਦੇ ਵਿੱਚ ਦਿੱਲੀ ਦੇ ਵਿੱਚ ਕਿੰਨੇ ਲੋਕੀ ਮਰੇ, ਕਿ ਕਿੰਨੀ ਕਿ ਇਹ ਇਫੈਕਟਿਵ ਪਾਰਟੀ ਹੈਗੀ ਆ, ਨਵੀਂ ਪਾਰਟੀ ਹੈਗੀ ਆ। ਇਹਦੇ ਦੇ ਨਾਲ ਕੀ ਆਹੀ ਜਿਹੜੇ ਤੁਸੀਂ ਕਹਿੰਦੇ ਆ ਕਿ ਸੰਗਰੂਰ ਦੇ ਵਿੱਚ ਇੱਕ ਸੀਟ ਹੈ, ਕਿ ਇੱਕ ਸੀਟ ਦਾ ਮਤਲਬ ਕੀ ਹੁੰਦਾ, ਰਾਈਟ। ਤੇ ਇੱਕ ਸੀਟ ਵਾਲਾ ਬੰਦਾ ਕਿੰਨੀ ਕੁ ਕੰਟਰੋਲ ਰੱਖਦਾ, ਕਿੰਨੀ ਕੁ ਐਕਸਰਸਾਈਜ਼ ਕਰਦਾ, ਕਿੰਨੀ ਕੁ ਪੁਲਿਸ ਉਹਦੇ ਕਹਿਣੇ ਤੇ ਚੱਲਦੀ ਆ, ਕਿੰਨਾ ਕੁ ਨਹੀਂ ਚੱਲਦੀ ਆ। ਉਹ ਸਾਰੇ ਨੂੰ ਕਰਕੇ ਜਿਹੜਾ ਜੱਜ ਸੀਗਾ ਉਹਨੇ ਫਿਰ ਐਂਡ 'ਚ ਇੱਕੋ ਲਾਈਨ 'ਚ ਡਿਸੀਜਨ ਦਿੱਤਾ ਸੀਗਾ ਕਿ ਜਿਹੜੀ ਸਰਕਾਰ ਹੈਗੀ ਆ ਉਹਨੇ ਆਪਣਾ ਟਰੂ ਬਰਡਨ ਆਫ ਪ੍ਰੂਫ ਜਿਹੜਾ ਹੈਗਾ ਉਹ ਮੀਟ ਨਹੀਂ ਕੀਤਾ, ਤਾਂ ਕਰਕੇ ਜਿਹੜੀ ਰੀਲੋਕੇਸ਼ਨ ਦੀ ਆਰਗੂਮੈਂਟ ਆ ਉਹ ਸਰਕਾਰ ਹਾਰ ਜਾਂਦੀ ਆ, ਬਰਡਨ ਉੱਤੇ ਪੈਂਦਾ, ਸਾਡੇ ਤੇ ਨਹੀਂ ਪੈਂਦਾ। ਸੋ ਪਹਿਲਾਂ ਤਾਂ ਇਹ ਹੈ ਕਿ ਪਹਿਲਾਂ ਤੁਸੀਂ ਉਹਨਾਂ ਦੇ ਕੋਰਟ ਦੇ ਵੱਲ ਹੀ ਗੇਂਦ ਰੱਖਦੇ ਆ ਕਿ ਇਹਨਾਂ ਦਾ ਬਰਡਨ ਹੈਗਾ, ਮੇਰੀ ਜ਼ਿੰਮੇਵਾਰੀ ਨਾ ਸੁੱਟੋ, ਤੇ ਫਿਰ ਜੇ ਮੇਰੀ ਜ਼ਿੰਮੇਵਾਰੀ ਉਹ ਸੁੱਟਦੇ ਆ ਤਾਂ ਫਿਰ ਅੱਗੇ ਮੇਰੇ ਤੇ ਡਿਪੈਂਡ ਕਰਦਾ ਕਿ ਮੈਂ ਅੱਗੇ ਹੋਰ ਕਿੱਦਾਂ ਪ੍ਰੂਵ ਕਰਨਾ। ਪਰ ਪਹਿਲੀ ਮੇਰੀ ਫਾਈਟ ਇਹੀ ਰਹੂਗੀ ਹਮੇਸ਼ਾ ਕਿ ਇਹ ਬਰਡਨ ਹਮੇਸ਼ਾ ਸਰਕਾਰ ਦੇ ਵੱਲ ਆ, ਤੁਸੀਂ ਮੇਰੇ ਤੋਂ ਨਾ ਪੁੱਛੋ, ਪਹਿਲਾਂ ਤੁਸੀਂ ਉਹਨਾਂ ਤੋਂ ਪੁੱਛੋ। ਜਦੋਂ ਸੈਟਿਸਫਾਈ ਕਰ ਦੋਗੇ ਫਿਰ ਤੁਸੀਂ ਮੇਰੇ ਤੋਂ ਆਹ ਆਰਗੂਮੈਂਟ ਪੁੱਛੋ ਕਿ ਉਹਨਾਂ ਨੇ ਸੈਟਿਸਫਾਈ ਕੀਤਾ ਕਿ ਨਹੀਂ ਕੀਤਾ, ਫਿਰ ਆਪਾਂ ਉਹ ਚੀਜ਼ ਤੇ ਬਹਿਸ ਕਰਾਂਗੇ। ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਮੈਂ ਉਹ ਆਰਗੂਮੈਂਟ ਹਾਰ ਗਿਆ,
ਫਿਰ ਮੇਰੇ ਵੱਲ ਆਉਂਦਾ ਕਿ ਫਿਰ ਮੈਂ ਸ਼ੋ ਕਰੂੰਗਾ ਕਿ ਕਿਉਂ ਰੀਜ਼ਨੇਬਲ ਜਾਂ ਸੇਫ ਨਹੀਂ ਹੈਗਾ। ਸੋ ਬਿਲਕੁਲ ਪਹਿਲੋਂ ਹੀ ਹਥਿਆਰ ਸਿੱਟਦੇ ਨੇ, ਉਹ ਕਿਤੇ ਨਾ ਕਿਤੇ ਕੰਮ ਖਰਾਬ ਹੋ ਜਾਂਦਾ। ਜਿੱਦਾਂ ਕੋਈ ਆਰਗੂਮੈਂਟ ਨਹੀਂ ਕਰਨਾ, ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਕਈ ਕੇਸ ਪੜ੍ਹੇ ਉਹਨਾਂ ਵਿੱਚ ਅਜਿਹੇ ਮੁੱਦਿਆਂ ਦੇ ਉੱਤੇ ਉਹਨਾਂ ਲੋਕਾਂ ਦੇ, ਉਹਨਾਂ ਕਲਾਇੰਟਸ ਦੇ ਜਿਹੜੇ ਵਕੀਲਾਂ ਨੇ ਪਹਿਲੋਂ ਆਰਗੂਮੈਂਟ ਨਾ ਕਰਨੇ ਜਾਂ ਉਹਨਾਂ ਨੂੰ ਜਵਾਬ ਜਿਹੜਾ ਸਹੀ ਨਹੀਂ ਦੇਣਾ, ਉਹ ਬਹੁਤ ਆ। ਸੋ ਇਹਦੇ ਇੱਦਾਂ ਜਿੱਦਾਂ ਹੁਣ ਲਗਾਤਾਰ ਹੋਈ ਜਾਂਦਾ, ਆਪਾਂ ਕੰਟਰੀ ਕੰਡੀਸ਼ਨਸ ਦੀ ਗੱਲ ਕਰਦੇ ਰਹੇ ਹਾਂ ਪਹਿਲਾਂ ਵੀ। ਸੋ ਇਹ ਸਥਿਤੀਆਂ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ। ਸੋ ਇੱਕ ਵਕੀਲ ਨੂੰ, ਇੱਕ ਕਲਾਇੰਟ ਨੂੰ, ਸਾਰਿਆਂ ਨੂੰ ਆਪਣੀ ਟੌਪ ਆਫ ਦਾ ਗੇਮ, ਲਾਈਕ ਟੌਪ ਦੇ ਉੱਤੇ ਰਹਿਣਾ ਪੈਂਦਾ। ਹਾਂਜੀ, ਬਿਲਕੁਲ ਟੌਪ ਤੇ ਰਹਿਣਾ ਪੈਂਦਾ। ਪਰ ਮੇਨ ਮੁੱਦਾ ਏਦਾਂ ਦੇਖੋ, ਹੁਣ ਕੀ ਹੈ ਕਿ ਸਾਡਾ ਜਿਹੜਾ ਸਿਨੈਰੀਓ ਸੀਗਾ, ਹਰੇਕ ਬੰਦਾ ਕੋਈ ਫਾਈਨੈਂਸ਼ੀਅਲੀ ਮੋਟੀਵੇਟਿਡ ਆ, ਕੋਈ ਕਰੀਅਰ ਨੂੰ ਮੋਟੀਵੇਟਿਡ ਆ, ਕੋਈ ਕਹਿੰਦਾ ਮੇਰਾ ਸੁਪਰੀਮ ਕੋਰਟ ਤੱਕ ਕੇਸ ਜਾਵੇ। ਹਰੇਕ ਦੇ ਆਪਣੇ ਪਹਿਲੂ ਆ। ਨੋ ਡਾਊਟ ਹਰੇਕ ਬੰਦਾ ਕੰਮ ਕਰਦਾ ਪੈਸੇ ਲਈ ਕਰਦਾ, ਨੋ ਡਾਊਟ। ਪਰ ਏਦਾਂ ਕਿ ਇੱਕ ਚੀਜ਼ ਹੈਗੀ ਕਿ ਹੁਣ ਇਹ ਚੀਜ਼ ਨੂੰ ਬੰਦਾ ਮੈਨੂੰ ਆਪਣਾ ਪਤਾ ਕਿ ਮੈਂ ਕਿਹਾ ਹੁਣ 20 ਸਾਲ ਸਿੰਪਲੀ ਤੁਸੀਂ ਸਿਰਫ ਇਸ ਗੱਲ ਕਰਕੇ ਕੰਮ ਨਹੀਂ ਕਰ ਸਕਦੇ ਕਿ ਮੈਂ ਸਿਰਫ ਪੈਸਾ ਕਮਾਉਣਾ ਹੈਗਾ। ਤੁਹਾਨੂੰ ਉਹ ਕੰਮ ਕਰਕੇ ਮਜ਼ਾ ਵੀ ਆਉਣਾ ਚਾਹੀਦਾ। ਸੋ ਜਿਹੜਾ ਇਹਦੇ ਵਿੱਚ ਮਜ਼ੇ ਵਾਲਾ ਐਲੀਮੈਂਟ ਆ ਉਹੀ ਹੈਗਾ ਕਿ ਕੀ ਕੰਪਲੈਕਸਿਟੀਆਂ, ਕੀ ਟੈਕਨੀਕੈਲਿਟੀਆਂ ਹੈਗੀਆਂ। ਸੋ ਮੇਰਾ ਇੰਟਰਸਟ ਉਹਦੇ ਵਿੱਚ ਹੈਗਾ। ਮੈਨੂੰ ਇਹ ਹੈਗਾ ਕਿ ਜੇ ਮੈਂ ਉਹ ਟੈਕਨੀਕਲ ਕੰਮ ਕਰੂੰਗਾ, ਇੱਦਾਂ ਕਿ ਐਂਡ ਆਫ ਦਾ ਡੇ ਜੇ ਮੈਂ ਟੈਕਨੀਕਲ ਕੰਮ ਕਰਦਾ ਐਪਲੇਟ ਲੈਵਲ ਤੇ, ਉਹ ਚੀਜ਼ ਦੀ ਇੱਕ ਡਿਮਾਂਡ ਹੈਗੀ ਆ, ਮੈਨੂੰ ਲੋਕੀ ਆਪੇ ਚੇਜ਼ ਕਰੂਗੇ। ਪੈਸਾ ਇੱਕ ਬਾਈ ਪ੍ਰੋਡਕਟ ਹੈ। ਸੋ ਪੈਸੇ ਨੂੰ, ਵੋਲਿਊਮ ਨੂੰ ਰਿੰਸ ਐਂਡ ਰਿਪੀਟ ਕਰਕੇ, ਕਈ ਵਾਰੀ ਤੁਸੀਂ ਕਲਾਇੰਟਾਂ ਤੋਂ ਸੁਣੋਗੇ ਮੇਰੇ ਕੋਲ ਆਉਂਦੇ ਇੱਦਾਂ, ਮੈਂ ਕਹਿੰਦਾ ਕਿ ਨਹੀਂ ਯਾਰ, ਮੈਂ ਤੇਰਾ ਕੇਸ ਨਹੀਂ ਲੈਣਾ ਨਾ। ਕਿਉਂ ਨਹੀਂ ਲੈਣਾ? ਕਿ ਵਟਐਵਰ ਮਾਈ ਰੀਜ਼ਨ ਇਜ਼, ਹੈ ਨਾ। ਤੇ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਉਹ ਵਾਲਾ ਪੜਾਵ ਜਿਹੜਾ ਸੀਗਾ, ਫਾਈਨੈਂਸ਼ੀਅਲ ਆਪਣੀਆਂ ਰਿਕੁਆਇਰਮੈਂਟਾਂ ਮੀਟ ਹੋ ਚੁੱਕੀਆਂ। ਹੁਣ ਜਿਹੜਾ ਅਗਲਾ ਪੜਾਵ ਉਹ ਹੈਗਾ ਕਿ ਆਪਣੀ ਛਾਪ ਛੱਡਣੀ ਹੈ ਇੰਡਸਟਰੀ ਦੇ ਵਿੱਚ, ਟੈਕਨੀਕਲ ਕੇਸ ਕਰਨੇ ਆ, ਕੇਸ ਲਾਅ ਨੂੰ ਇਨਫਲੂਐਂਸ ਕਰਨਾ ਹੈਗਾ। ਸੋ ਹਾਂਜੀ, ਆਪਣੀ ਗੇਮ ਨੂੰ ਟੌਪ ਤੇ ਰਹਿਣਾ ਚਾਹੀਦਾ, ਤਾਂ ਹੀ ਕੰਮ ਕਰਨ ਦਾ ਮਜ਼ਾ। ਜਿੱਦਾਂ ਇੱਕ ਮਿਸਤਰੀ ਹੈ, ਉਹਦਾ ਕੰਮ ਹੈਗਾ ਕਿ ਵਧੀਆ ਡਿਜ਼ਾਈਨ ਕਰਕੇ ਬਿਲਡਿੰਗ ਬਣਾਉਣੀ। ਜੇ ਉਹ ਬਿੰਗੀ ਟੇਢੀ ਬਣਾਊਗਾ, ਜਿਹਦੇ ਲਈ ਬਣਾਊਗਾ, ਉਹਨੂੰ ਵੀ ਨਹੀਂ ਮਜ਼ਾ ਆਊਗਾ। ਸੋ ਹੈਗਾ ਕਿ ਸਿਰਫ ਗੱਲ ਕੇਸ ਜਿੱਤਣ ਦੀ ਨਹੀਂ ਹੈਗੀ। ਕੇਸ ਜਿੱਤਣਾ ਵੀ ਆ, ਪਰ ਸਟਾਈਲ ਨਾਲ ਕੇਸ ਜਿੱਤਣ ਦੇ ਵਿੱਚ ਮਜ਼ਾ ਹੈਗਾ ਕਿ ਤੁਸੀਂ ਸਹੀ ਰੀਜ਼ਨ ਕਰਕੇ ਕੇਸ ਜਿੱਤੋ। ਜੇ ਹਾਰੋ ਵੀ ਸਹੀ ਰੀਜ਼ਨ ਕਰਕੇ, ਜੇ ਕੇਸ ਹਾਰੋ ਤਾਂ ਫਿਰ ਉਹਨੂੰ ਅਪੀਲ ਦੇ ਵਿੱਚ ਤੁਸੀਂ ਕਰਦੇ ਆ, ਫਿਰ ਤੁਹਾਨੂੰ ਅਪੀਲ ਕਰਨ ਦਾ ਵੀ ਮਜ਼ਾ ਹੈਗਾ, ਰਾਈਟ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਹੁਣ ਆਪਣਾ ਟਾਈਮ ਉਹ ਵਾਲਾ ਆ ਗਿਆ ਕਿ ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਸੋਚਣੀਆਂ ਪੈਣੀਆਂ ਕਿ ਕਿਹੜੀ ਚੀਜ਼ ਨੂੰ ਹੱਥ ਪਾਉਣਾ, ਫਾਈਟ ਕਿੱਥੇ ਲਾਈ ਕਰਦੀ ਹੈ, ਕਿ ਸਿਰਫ ਮੇਰੇ ਕਲਾਇੰਟ ਦਾ ਹੀ ਨਹੀਂ ਫਾਇਦਾ ਹੋਵੇ ਕਿ ਜਿਹੜਾ ਅੱਗੇ ਕੇਸ ਲਾਅ ਲੇ ਡਾਊਨ ਕਰਦਾ, ਕਿ ਜਿਹੜੇ ਆਉਣ ਵਾਲੇ ਕੇਸਿਸ ਆ, ਕਿ ਜਿੱਦਾਂ ਹੁਣ ਕੇਸ ਖਰਾਬ ਹੋ ਗਿਆ ਸੈਕੰਡ ਸਰਕਿਟ ਦੇ ਵਿੱਚ, ਹਾਂਜੀ। ਆਰਗੂਮੈਂਟ ਸਹੀ ਤਰੀਕੇ ਨਾਲ ਹੋਣ, ਕਿ ਜਿਹੜੇ ਪ੍ਰੈਸੀਡੈਂਟ ਇਸ ਹਿਸਾਬ ਨਾਲ ਲੇ ਡਾਊਨ ਹੋਵੇ ਕਿ ਜਿਹੜੇ ਆਉਣ ਵਾਲੇ ਕੇਸਿਸ ਆ ਉਹਨਾਂ ਨੂੰ ਵੀ ਉਹਦੇ ਵਿੱਚ ਫਾਇਦਾ ਹੋਵੇ। ਜੀ। ਸੋ ਹੁਣ ਜਦੋਂ ਰੀਲੋਕੇਸ਼ਨ ਦਾ ਮੁੱਦਾ ਆਉਂਦਾ, ਸੰਗਰੂਰ ਵਾਲੀ ਸੀਟ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਜਿੱਤਣਾ, ਉਹਨੂੰ ਫਿਰ ਤੁਸੀਂ ਕਿੱਦਾਂ ਡੀਲ ਕਰਦੇ ਹੋ? ਉਹਨਾਂ ਸੋ ਇਹਦੇ ਵਿੱਚ ਏਦਾਂ ਕਿ ਇੱਕ ਕੇਸ ਸੀਗਾ, ਸਰਕਾਰੀ ਵਕੀਲ ਨੇ, ਇੱਕ ਵਕੀਲ, ਮੈਂ ਉਹਦਾ ਔਨ ਏਅਰ ਨਾਮ ਨਹੀਂ ਲੈ ਸਕਦਾ ਸਰਕਾਰੀ ਵਕੀਲ ਦਾ। ਇੱਕ ਵਕੀਲ ਕਾਫੀ ਤਿੱਖਾ, ਉਹ ਆਪਣਾ ਹਟਦਾ ਨਹੀਂ, ਮਤਲਬ ਉਹਨੇ ਨਾ ਸਾਰੀ ਹਰੇਕ ਚੀਜ਼, ਉਹਨੇ ਆਰਟੀਕਲ ਲਾਤਾ ਸੀਗਾ ਸਿਮਰਨਜੀਤ ਸਿੰਘ ਮਾਨ ਦਾ ਕਿ ਆਹ ਦੇਖੋ, ਇਹਨੇ ਸਹੁੰ ਖਾਧੀ ਹੈ ਕਿ ਇੰਡੀਆ ਦੀ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰੂਗਾ। ਉਹ ਬੰਦੇ ਕੋਲ ਸਵਾਲ ਪੁੱਛ ਰਿਹਾ ਰਿਸਪੋਂਡੈਂਟ ਕੋਲ ਨਾ, ਕ੍ਰਾਸ ਐਗਜ਼ਾਮੀਨੇਸ਼ਨ ਤੇ, ਕਿ ਆਹ ਦੇਖ, ਇਹਨੇ ਸਹੁੰ ਖਾਧੀ ਹੈ ਕਿ ਮੈਂ ਇੰਡੀਆ ਦੀ ਉਹ ਕਰੂੰਗਾ, ਤੇ ਇਹਨੇ ਹੋਰ ਕੋਈ ਮੁੱਦਾ ਨਹੀਂ ਕੀਤਾ। ਇਹ ਤਾਂ ਹੁਣ ਮੁੱਦਾ ਕੋਈ ਹੋਰ ਚਾਈਨਾ ਚੁਈਨਾ ਵਾਲਾ ਹਾਲ ਹੈ ਗਿਆ, ਤਾਂ ਇਹਨੇ ਇੰਡੀਆ ਦੀ ਸਹੁੰ ਖਾਧੀ ਹੈ, ਰਾਈਟ। ਸੋ ਜਦੋਂ ਹੁਣ ਸਾਨੂੰ ਇਹ ਨਹੀਂ ਪਤਾ ਕਿ ਬੰਦੇ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਤੇ ਸਰਕਾਰੀ ਵਕੀਲ ਨੇ ਕੀ ਪੁੱਛ ਲੈਣਾ, ਉਸ ਚੀਜ਼ ਦੀ ਤੁਸੀਂ ਪ੍ਰੈਪਰੇਸ਼ਨ ਨਹੀਂ ਕਰ ਸਕਦੇ ਕਿ ਕਿਹੜੇ ਲੈਵਲ ਦਾ ਆਉਂਦਾ, ਰਾਈਟ। ਸੋ ਉਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਆ, ਕਈ ਵਾਰੀ ਤੁਸੀਂ ਮੈਨੂੰ ਦੇਖੋਗੇ ਕਿ ਮੈਂ ਇਹ ਨਹੀਂ ਕਹਿੰਦਾ ਕਿ ਬੰਦਾ ਕਹਿੰਦਾ ਵਕੀਲ ਸਾਹਿਬ ਤੁਹਾਨੂੰ ਕ੍ਰੈਡਿਟ ਜਾਂਦਾ ਹੈਗਾ, ਮੈਂ ਕਿਹਾ ਮੈਨੂੰ ਕੋਈ ਕ੍ਰੈਡਿਟ ਨਹੀਂ ਜਾਂਦਾ। ਕ੍ਰੈਡਿਟ ਸਾਰਾ ਤੁਹਾਡਾ ਹੀ ਆ, ਆਪਣਾ 10% ਰੋਲ ਆ, 90% ਰੋਲ ਤੁਹਾਡਾ। ਉਹ ਤਾਂ ਕਰਕੇ ਆ ਕਿ ਤੁਹਾਡਾ ਕੇਸ ਆ, ਤੁਹਾਡੇ ਫੈਕਟ ਆ, ਤੁਹਾਡੇ ਮੁੱਦੇ ਆ, ਮੈਂ ਪ੍ਰੈਜ਼ੈਂਟ ਕਰ ਰਿਹਾ। ਤੁਸੀਂ ਉਹਨੂੰ ਮੁੱਦਿਆਂ ਨੂੰ ਪ੍ਰੈਜ਼ੈਂਟ ਕਰਨਾ, ਤੁਹਾਡੀਆਂ ਮੰਗਾਂ ਵਾ, ਕੇਸ ਲੈਵਲ ਦੀਆਂ ਮੰਗਾਂ। ਤੁਸੀਂ ਹਾਈ ਲੈਵਲ ਦੇ ਵਰਕਰ ਸੀਗੇ, ਉਹ ਤੁਹਾਡੇ ਤੇ ਆ। ਤੁਸੀਂ ਲੋ ਲੈਵਲ ਦੇ ਵਰਕਰ ਸੀ, ਉਹ ਤੁਹਾਡੇ ਤੇ ਆ। ਮੈਂ ਕੋਈ ਚਾਬੀ ਦੇ ਕੇ ਪੰਪ ਪਾ ਕੇ ਤੁਹਾਨੂੰ ਹਾਈ ਲੈਵਲ ਦਾ ਨਹੀਂ ਬਣਾ ਸਕਦਾ। ਤੁਸੀਂ ਦੱਸਣਾ ਕਿ ਕੇਸ ਲੈਵਲ ਦਾ ਕੰਮ ਕੀਤਾ। ਜਦੋਂ ਸਰਕਾਰੀ ਵਕੀਲ ਤੁਹਾਡੇ ਕੋਲ ਸਵਾਲ ਪੁੱਛਦਾ ਕਿ ਗਰੀਬ ਕੁੜੀਆਂ ਦੇ ਵਿਆਹ ਤੇ ਕੀ ਕਰਦਾ ਸੀਗਾ, ਰਾਈਟ, ਉਹ ਬੰਦੇ ਤੇ ਆ ਕਿ ਹੁਣ ਉਹ ਲੰਗਰ ਦੀ ਸੇਵਾ ਕਰਦਾ ਸੀਗਾ ਕਿ ਕੀ ਕਰਦਾ ਸੀਗਾ, ਕਿ ਵਿਆਹ ਦਾ ਆਬਜੈਕਟਿਵ ਕੀ ਹੈਗਾ, ਕਿ ਵਿਆਹ ਦੇ ਨਾਲ ਕੀ ਹੁੰਦਾ ਸੀਗਾ। ਅੱਛਾ ਜੀ, ਦਾਜ ਪ੍ਰਥਾ, ਪੈਸੇ ਨਹੀਂ ਹੁੰਦੇ ਉਹਨਾਂ ਕੋਲ, ਫਿਰ ਉਹਦੇ ਨਾਲ ਕੀ ਹੁੰਦਾ, ਕਿ ਉਹਦੇ ਨਾਲ ਇਹ ਹੈ ਕਿ ਲੋਕੀ ਵਿਆਹ ਨਹੀਂ ਕਰ ਸਕਦੇ। ਅੱਛਾ, ਫਿਰ ਉਹਨਾਂ ਨੂੰ ਸਾਰੇ ਤੁਸੀਂ ਸਿੱਖ ਮਾਨ ਮਰਿਆਦਾ ਨਾਲ ਵਿਆਹ ਕਰਦੇ ਆ, ਉਹਦੇ ਨਾਲ ਕੀ ਹੁੰਦਾ, ਉਹਨਾਂ ਇਹ ਹੈ ਕਿ ਲੰਗਰ ਤੇ ਤੁਹਾਡੇ ਪੈਸੇ ਬਚ ਜਾਂਦੇ ਆ। ਪੈਸੇ ਕਿੱਦਾਂ ਬਚਦੇ ਆ? ਜਿਹੜੇ ਪਾਰਟੀ ਦੇ ਵਰਕਰ ਆ ਉਹ ਵਲੰਟੀਅਰ ਕਰਦੇ ਆ। ਵਲੰਟੀਅਰ ਕਰਨ ਨਾਲ ਕੀ ਹੁੰਦਾ ਕਿ ਪਾਰਟੀ ਦੇ ਜਿਹੜੇ ਵਰਕਰ ਆ, ਉਹ ਪਾਰਟੀ ਦੀ ਇਮੇਜ ਵੱਧਦੀ ਆ। ਤੁਹਾਡੀ ਇਮੇਜ ਵਧਣ ਨਾਲ ਕੀ ਹੁੰਦਾ ਕਿ ਜਿਹੜੀ ਵਿਰੋਧੀ ਪਾਰਟੀ ਆ ਉਹਨਾਂ ਦੀ ਇਮੇਜ ਘਟਦੀ ਆ। ਫਿਰ ਉਹਨਾਂ ਕੀ ਹੁੰਦਾ, ਤੁਹਾਡੀ ਪਾਰਟੀ ਦੇ ਨਾਲ ਬੰਦੇ ਆ ਕੇ ਜੁੜਦੇ ਆ। ਤਾਂ ਫਿਰ ਤੇਰਾ ਰੋਲ ਕੀ ਸੀਗਾ? ਤੁਹਾਡਾ ਰੋਲ ਹੁਣ ਇਹ ਸੀਗਾ ਕਿ ਖਾਣਾ ਪੀਣਾ ਬਣਾਉਣਾ, ਝਾੜੂ ਪੋਚੇ ਮਾਰਨੇ, ਕਿ ਤੁਹਾਡਾ ਰੋਲ ਪਾਰਟੀ ਦੇ ਵਿੱਚ ਇੱਕ ਐਕਟਿਵ ਵਰਕਰ ਦਾ ਸੀਗਾ ਕਿ ਬੰਦੇ ਨਾਲ ਜੋੜਨਾ ਸੀਗਾ। ਸੋ ਹਰੇਕ ਤਰ੍ਹਾਂ ਦੇ ਬੰਦੇ ਆਉਂਦੇ ਆ, ਆਪਣੀ ਆਪਣੀ ਸਮਝ ਵਾਲੇ,
ਠੀਕ ਹੈ। ਕੋਈ ਪੂਰੇ ਟੌਪ ਲੈਵਲ ਤੇ ਕੰਮ ਕਰ ਰਿਹਾ, ਕੋਈ ਬਿਲਕੁਲ ਛੋਟੇ-ਮੋਟੇ ਪੋਸਟਰਾਂ ਤੇ ਹੀ ਸੀਮਿਤ ਹੈਗਾ। ਸੋ ਉਹਨੂੰ ਫਿਰ ਉਹੀ ਚੀਜ਼ ਆ, ਜੇ ਬੰਦੇ ਨੂੰ ਪੁੱਛਿਆ ਉਹਨੇ ਕਿ ਅੱਛਾ ਫਿਰ ਇਹਨਾਂ ਦਾ ਇਹ ਹੋਇਆ, ਫਿਰ ਤੇਰਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਦੀ ਤੂੰ ਗੱਲ ਕੀਤੀ ਆ ਜਾਂ ਅੱਖਾਂ ਵਾਲੇ ਕੈਂਪ ਕੀਤੀ ਆ, ਉਹਦੇ ਨਾਲ ਕੀ ਹਿਸਾਬ ਕਿਤਾਬ ਆ? ਹੁਣ ਉਹਦੇ ਨਾਲ ਵੀ ਸੇਮ ਥਿੰਗ ਆ। ਇੱਕ ਬੰਦਾ ਸਿਰਫ ਉਹਨੂੰ ਕੀ ਕੰਮ ਕਰਾ ਰਿਹਾ ਕਿ ਮੈਂ ਲੋਕ ਸੇਵਾ ਕਰਨੀ ਆ, ਇੱਕ ਬੰਦਾ ਉਹਦੇ ਵਿੱਚ ਐਜ਼ ਅ ਪਾਰਟੀ ਵਰਕਰ ਪਾਰਟਿਸਿਪੇਟ ਕਰ ਰਿਹਾ ਕਿ ਆਪਣਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਉਹਦੇ ਨਾਲ ਕੀ ਹੈ ਕਿ ਪਾਰਟੀ ਦਾ ਜਿਹੜਾ ਸੀਗਾ ਉਹ ਇਮੇਜ ਵੱਧਦੀ ਆ ਤੇ ਦੂਜੀ ਪਾਰਟੀ ਦੇ ਵਿੱਚ ਘਟਦੀ ਆ, ਹਨਾ। ਸੋ ਇਦਾਂ ਕਿ ਕਾਫੀ ਸਾਰੇ ਜਿਹੜੇ ਪਹਿਲਾਂ ਤਾਂ ਇਹ ਹੈ ਕਿ ਬੰਦੇ ਦਾ ਆਪਣਾ ਫੈਕਟ ਪੈਟਰਨ ਹੈ ਕਿ ਬੰਦੇ ਦੇ ਵਿੱਚ ਦਮ ਕਿੰਨਾ ਹੈਗਾ, ਹਨਾ। ਜਿਹੜੇ ਬੰਦੇ ਦੇ ਵਿੱਚ ਦਮ ਨਹੀਂ ਹੈਗਾ, ਉਹ ਵਕੀਲ ਦੇ ਆਫਿਸ ਆ ਕੇ ਫੋਸਾ, ਉਹ ਜੱਜ ਮੋਰੇ ਵੀ ਫੋਸ ਹੋਊਗਾ। ਤੇ ਸਪੈਸ਼ਲੀ ਜਦੋਂ ਸਰਕਾਰੀ ਵਕੀਲ ਉਹ ਕ੍ਰਾਸ ਐਗਜ਼ਾਮੀਨੇਸ਼ਨ ਕਰੂਗਾ, ਉਹਨੂੰ ਸਮਝ ਨਹੀਂ ਆਊਗੀ ਕਿ ਇਹ ਪੁੱਛ ਕੀ ਰਿਹਾ ਮੇਰੇ ਤੋਂ, ਸਵਾਲ ਕੁਛ ਪੁੱਛ ਰਿਹਾ, ਜਵਾਬ ਕੁਛ ਹੋ ਰਿਹਾ। ਫਿਰ ਜੱਜ ਵੀ ਟੋਕਦੇ ਆ ਕਿ ਤੂੰ ਗੋਲ-ਮੋਲ ਜਿਹਾ ਕਰਕੇ ਦੇ ਰਿਹਾ ਜਵਾਬ, ਤੂੰ ਸਿੱਧੇ ਨਹੀਂ ਜਵਾਬ ਦੇ ਰਿਹਾ, ਰਾਈਟ। ਸੋ ਮਾਨ ਪਾਰਟੀ ਦਾ ਤਾਂ ਪੁੱਛ ਲਿਆ ਕਿ ਭਾਈ ਇਹਨੇ ਤਾਂ ਸਹੁੰ ਖਾਧੀ ਆ ਨਾ ਕਿ ਇੰਡੀਆ ਦਾ ਉਹ ਕਰੂਗਾ। ਠੀਕ ਆ, ਤੁਸੀਂ ਤਾਂ ਨਹੀਂ ਸਹੁੰ ਖਾਧੀ ਨਾ, ਉਹਨੇ ਖਾਧੀ ਆ। ਸਿੰਪਲ ਜਵਾਬ ਆ ਕਿ ਆਹੋ ਖਾਧੀ ਉਹਨੇ। ਫਿਰ ਮੇਰੇ ਕ੍ਰਾਸ ਐਗਜ਼ਾਮੀਨੇਸ਼ਨ ਦੀ ਵਾਰੀ ਆਈ ਕਿ ਅੱਛਾ ਇੱਦਾਂ ਦਾ ਵੀ ਕੋਈ ਟਾਈਮ ਸੀਗਾ ਕਿ ਇਹਨੇ ਸਹੁੰ ਨਹੀਂ ਖਾਧੀ ਸੀ, ਅੜ ਗਿਆ ਸੀਗਾ ਕਿ ਕਹਿੰਦਾ ਕਿ ਮੈਂ ਅੜ ਜਾਣਾ ਭਾਵੇਂ ਮੇਰੀ ਸੀਟ ਜਾਂਦੀ ਜਾਂ ਜਾਂਦੀ। ਹੁਣ ਜਿਹਨਾਂ ਨੂੰ ਪੋਲਿਟਿਕਸ ਦੇ ਬਾਰੇ ਵਾਕਈ ਯਾਦ ਹੈਗਾ ਕਿ ਇਹ ਬੰਦਾ ਸੀਗਾ ਕੌਣ, ਕਿਹੜੇ ਕੈਲੀਬਰ ਦਾ ਇਹ ਬੰਦਾ ਸੀਗਾ, ਜਦੋਂ ਪਹਿਲੀ ਵਾਰੀ ਇਹ ਇਲੈਕਟ ਹੋਇਆ ਸੀਗਾ ਉਦੋਂ ਇਹਨੇ ਕਿਹੜੀ ਚੀਜ਼ ਕਰਨ ਤੋਂ ਮਨਾ ਕਰਤਾ? ਉਹਨੇ ਕਿਹਾ ਕਿ ਨਹੀਂ ਮੈਂ ਇਹ ਕਰਨਾ ਨਹੀਂ, ਭਾਵੇਂ ਮੈਨੂੰ ਸੀਟ ਆਪਣੀ ਛੱਡਣੀ ਪੈ ਜਾਵੇ, ਰਾਈਟ। ਸੋ ਹੁਣ ਇਹ ਹੈ ਕਿ ਇਹ ਕ੍ਰਾਸ ਐਗਜ਼ਾਮੀਨੇਸ਼ਨ ਤੇ ਆ ਰਿਹਾ, ਇਹ ਰੀਡਾਇਰੈਕਟ ਐਗਜ਼ਾਮੀਨੇਸ਼ਨ ਤੇ ਆ ਰਿਹਾ। ਇਹ ਬੰਦੇ ਕੋਲ ਜਦੋਂ ਸਵਾਲ ਪੁੱਛਿਆ ਕਿ ਕੀ ਸੀਗਾ, ਕੌਣ ਸੀਗਾ, ਉਹਨੂੰ ਹਿਸਟਰੀ ਪਤਾ, ਮਾਨ ਦੀ ਹਿਸਟਰੀ ਕੀ, ਅੱਛਾ ਪਹਿਲੀ ਵਾਰੀ ਕੀ ਹੋਇਆ ਸੀਗਾ, ਉਹਨੇ ਆਪਣੀ ਰੈਜ਼ਿਗਨੇਸ਼ਨ ਦੇ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਉਹ ਕਦੀ ਵੀ ਕਿੰਨੇ ਸਾਰੇ ਸਾਲ ਕਦੀ ਵਾਪਸ ਆਇਆ ਨਹੀਂ। ਕਿਉਂ ਨਹੀਂ ਵਾਪਸ ਆਇਆ? ਚਲੋ ਉਹਦੇ ਕਈ ਕਾਰਨ ਆ, ਇਲੈਕਸ਼ਨਸ ਕਿੱਦਾਂ ਹੁੰਦੀਆਂ, ਫੇਰ ਹੁੰਦੀਆਂ, ਨਹੀਂ ਫੇਰ ਹੁੰਦੀਆਂ, ਕਿਹੜੀ ਪਾਰਟੀ ਸੱਤਾ 'ਚ ਰਹੀ, ਸਾਰੀ ਹਿਸਟਰੀ 20 ਸਾਲਾਂ ਦੀ ਤੁਸੀਂ ਦੱਸਤੀ ਉੱਥੇ ਡਾਇਰੈਕਟ ਐਗਜ਼ਾਮੀਨੇਸ਼ਨ ਤੇ। ਹੁਣ ਇਹਦੀ ਮੇਰੀ ਕੋਈ ਕਲਾਇੰਟ ਨਾਲ ਪ੍ਰੀਪਰੇਸ਼ਨ ਨਹੀਂ, ਇਹ ਰੈਂਡਮ ਸਰਕਾਰੀ ਵਕੀਲ ਦੇ ਸਵਾਲਾਂ ਤੋਂ ਬਾਅਦ ਮੈਂ ਸਵਾਲ ਪੁੱਛ ਰਿਹਾ ਜਿਹੜੇ ਕਿ ਮੈਨੂੰ ਵੀ ਨਹੀਂ ਪਤਾ ਕਿ ਬੰਦੇ ਨੂੰ ਪਤਾ ਵਾ, ਬੰਦੇ ਨੂੰ ਵੀ ਨਹੀਂ ਪਤਾ ਮੈਂ ਪੁੱਛਣੇ ਆ, ਰਾਈਟ। ਕਰਦੇ ਕਰਾਂਦੇ ਉਹ ਆ ਗਿਆ ਕਿ ਅੱਛਾ ਚੱਲ ਹੁਣ ਇਹਨੂੰ ਲੋਕਾਂ ਨੇ ਜਿਤਾਤਾ। ਹੁਣ ਇੱਕ ਉਹ ਦੋ ਚੋਇਸਿਸ ਹੈਗੀਆਂ। ਪਹਿਲੀ ਚੋਇਸ ਕੀ ਆ? ਸਹੁੰ ਖਾ ਲਵੇ। ਜੇ ਸਹੁੰ ਖਾ ਲੂਗਾ ਕੀ ਹੋਊਗਾ? ਜਿੱਤ ਜਾਊਗਾ। ਜੇ ਜਿੱਤ ਜਾਊਗਾ ਕੀ ਕਰੂਗਾ? ਲੋਕਾਂ ਦੀ ਹੈਲਪ ਕਰ ਦੂਗਾ, ਮੇ ਵੀ ਨਹੀਂ ਕਰੂਗਾ। ਇੱਕ ਸੀਟ ਆ ਪਰ ਚੱਲ ਠੀਕ ਆ। ਕੀ ਇਹਦੇ ਵਿੱਚ ਸਿਆਣਪ ਹੈਗੀ ਹੈ ਕਿ ਦੁਬਾਰਾ ਪੰਗਾ ਲਵੇ ਤੇ ਨਾ ਜਿੱਤੇ ਤੇ ਉੱਥੇ ਚੱਲ ਜਾਵੇ ਤੇ ਫਿਰ ਹਾਰ ਕੇ ਆ ਜਾਵੇ? ਫਿਰ ਜਿਹੜੇ ਲੋਕਾਂ ਨੇ ਜਿਤਾਇਆ ਉਹਨਾਂ ਦਾ ਕੀ ਰਵੱਈਆ ਹੋਊਗਾ? ਉਹ ਉਹਨੂੰ ਐਂਟਰਟੇਨ ਕਰੂਗੇ ਕਿ ਨਹੀਂ ਕਰੂ? ਸਿਆਣਪ ਕਿਹਦੇ ਵਿੱਚ ਸੀਗੀ? ਸਹੁੰ ਖਾਣ 'ਚ ਸੀਗੀ ਕਿ ਨਹੀਂ ਸਹੁੰ ਖਾਣ 'ਚ ਸੀ? ਚਲੋ ਬਾਕੀ ਪਾਰਟੀਆਂ ਦਾ ਕਿੱਦਾਂ? ਹੋਰ ਕੌਣ ਸਹੁੰ ਖਾਂਦਾ? ਅੱਛਾ ਆਹ ਵਾਲਾ ਬੰਦਾ ਲੀਡਰ ਸਹੁੰ ਖਾਂਦਾ। ਉਹ ਸਹੁੰ ਖਾਣ ਨਾਲ ਕੀ ਹੋਇਆ ਕਿ ਉਹ ਲੀਡਰ ਆਨਰੇਬਲ ਹੋ ਗਿਆ ਕਿ ਮਤਲਬ ਸਹੁੰ ਖਾ ਲਈ ਤੇ ਉਹਦਾ ਮਤਲਬ ਕਿ ਸਾਰੇ ਲੀਡਰਾਂ ਦਾ ਰੈਕੋਰਡ ਸਹੀ ਹੋ ਗਿਆ ਕਿ ਨਹੀਂ। ਅੱਛਾ ਉਹਨਾਂ ਨੇ ਫਿਰ ਕੋਈ ਇਦਾਂ ਦਾ ਵੀ ਲੀਡਰ ਹੈਗਾ ਜਿਹਨੇ ਸਹੁੰ ਖਾਧੀ ਹੋਵੇ ਤੇ ਬਾਅਦ 'ਚ ਕਰਪਸ਼ਨ ਨਾ ਕੀਤੀ ਹੋਵੇ? ਕਿੰਨੇ ਲੀਡਰ ਹੈਗੇ ਇਦਾਂ ਦੇ? ਸੋ ਇਦਾਂ ਦਾ ਹੈਗਾ ਕਿ ਇਹ ਜਿਹੜੀ ਹੈਗੀ ਆਰਟ ਆਫ ਰੀਡਾਇਰੈਕਟ ਐਗਜ਼ਾਮੀਨੇਸ਼ਨ, ਕਿ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਵਿਟਨੈਸ ਹੈ, ਜਿਹੜਾ ਸਰਕਾਰੀ ਵਕੀਲ ਨੇ ਉਹਦੇ ਵੱਟ ਕੱਢਿਆ, ਉਹਨੂੰ ਤੁਸੀਂ ਕਿੰਨਾ ਕੁ ਰੀਹੈਬਿਲਿਟੇਟ ਕਰ ਸਕਦੇ ਆ, ਕਿੰਨਾ ਕੁ ਰੀਸਟੋਰ ਕਰ ਸਕਦੇ ਆ, ਤੁਹਾਡੀ ਕਲਾਇੰਟ ਨਾਲ ਟਿਊਨਿੰਗ ਕਿੰਨੀ ਹੈ, ਕਲਾਇੰਟ ਕਿੰਨਾ ਕੁ ਪ੍ਰੀਪੇਅਰ ਹੈਗਾ ਪੋਲਿਟਿਕਸ ਦੇ ਬਾਰੇ, ਉਹਨੂੰ ਕਿੰਨਾ ਕੁ ਪਤਾ, ਕਿੰਨਾ ਕੁ ਆਪਣੇ ਕੇਸ ਦੇ ਵਿੱਚ ਇੰਟਰਸਟ ਲੈ ਰਿਹਾ ਕਿ ਸਿਰਫ ਉਹੀ ਗੱਡੀਆਂ ਗੁੱਡੀਆਂ ਲੈ ਲਈਆਂ, ਟਰੱਕ ਚਲਾ ਲਿਆ। ਬਥੇਰੇ ਕਲਾਇੰਟ ਇਦਾਂ ਦੇ ਹੈਗੇ, ਸਾਰਿਆਂ ਨੂੰ ਪਤਾ ਕੀ ਆ, ਕੋਈ ਲੁਕੋ ਨਹੀਂ ਇਹਦੇ ਵਿੱਚ ਹੈਗਾ। ਸੋ ਇਦਾਂ ਕਿ ਤੁਹਾਡਾ ਕੇਸ ਆ, ਜਾ ਕੇ ਵੀਡੀਓ 'ਚ ਵੀ ਦੇਖ ਲਓ, ਸਿੰਪਲ ਉਹ ਹੈਗਾ ਕਿ ਸਰੇਆਮ ਕਹੀਦਾ ਕਿ ਜਿਹੜਾ ਬੰਦਾ ਆਪਣੇ ਕੇਸ ਲਈ ਪ੍ਰੀਪੇਅਰ ਹੁੰਦਾ ਵਾ, ਵਕੀਲ ਵੀ ਉਹਦੇ ਲਈ ਫਿਰ ਦੁੱਗਣੀ ਮਿਹਨਤ ਕਰਦਾ। ਤੇ ਪਹਿਲਾਂ ਤੁਸੀਂ ਆਪਣੀ ਹੈਲਪ ਆਪ ਕਰਦੇ ਆ, ਫਿਰ ਦੂਜੇ ਤੁਹਾਡੀ ਹੈਲਪ ਕਰਦੇ ਆ, ਰਾਈਟ। ਸੋ ਇਹ ਹੈ ਕਿ ਮਤਲਬ ਇਹ ਤੇ ਐਮਫਸਾਈਜ਼ ਜਿੰਨਾ ਕਰ ਲਓ ਘੱਟ ਆ ਕਿ ਜਿਹੜਾ ਪੰਜਾਬ ਦਾ ਜਿਹੜਾ ਸੀਨ ਆ, ਕੱਲਾ ਕਿਹੜੇ ਐਮਐਲਏ ਤੇ ਰੇਡ ਪਈ, ਕਿਹੜਾ ਬੰਦਾ ਚੱਕਿਆ, ਕਿਹੜੇ ਹਲਕੇ ਦੀ ਸੀਟ ਆ, ਕਿੱਦਾਂ ਵਾ, ਕੀ ਚੱਲ ਰਿਹਾ ਪੋਲਿਟਿਕਸ ਦਾ, ਹਰੇਕ ਚੀਜ਼ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਉਹ ਪਤਾ ਹੈਗੀ ਆ ਤੇ ਇਹ ਜਿਹੜੀ ਹੈਗੀ ਕਿ ਮਾਨ ਇਲੈਕਸ਼ਨ ਜਿੱਤਿਆ ਸੰਗਰੂਰ, ਕੋਈ ਬਿਗ ਡੀਲ ਨਹੀਂ ਹੈਗੀ। ਹੁਣ ਜੇ ਮੈਂ ਬੰਦੇ ਕੋਲ ਪੁੱਛ ਲਾਂਗੇ ਕਿੱਥੇ ਦੀ ਸੀਟ ਜਿੱਤਿਆ, ਕਿ ਸਟੇਟ ਦੀ ਜਿੱਤਿਆ ਕਿ ਸੈਂਟਰ ਦੀ ਜਿੱਤਿਆ ਹੈਗਾ, ਹੁਣ ਜੇ ਅੱਧੇ ਬੰਦੇ ਨੂੰ ਇਹ ਨਹੀਂ ਪਤਾ ਕਿ ਇਹ ਸਟੇਟ ਦੀ ਸੀਟ ਆ ਕਿ ਸੈਂਟਰ ਦੀ ਸੀਟ ਆ, ਉਹ ਅੱਗੇ ਮੇਰੇ ਜਵਾਬ ਕਿੱਦਾਂ ਦਊਗੇ, ਰਾਈਟ। ਸੋ ਚਲੋ ਮੰਨ ਲਓ ਕਿਸੇ ਨੇ ਕਹਿਤਾ ਸੈਂਟਰ ਦੀ ਸੀਟ ਆ, ਫਿਰ ਗੱਲ ਇਹ ਹੈਗੀ ਕਿ ਸੈਂਟਰ ਦੀ ਸੀਟ ਦੀ ਤੇ ਸਟੇਟ ਦੀ ਸੀਟ ਦੀ, ਐਮਐਲਏ ਤੇ ਐਮਪੀ ਦੇ ਵਿੱਚ ਫਰਕ ਕੀ ਹੁੰਦਾ, ਪਾਵਰਾਂ ਕਿੱਦਾਂ ਹੁੰਦੀਆਂ, ਪੁਲਿਸ ਕਿਹਦੇ ਬੰਨੇ ਚੱਲਦੀ ਆ, ਪੁਲਿਸ ਕਿਹਦੀ ਕਿੰਨੀ ਪ੍ਰੋਟੈਕਸ਼ਨ ਦਿੰਦੀ ਆ, ਐਮਐਲਏ ਕੌਣ ਹੁੰਦਾ, ਉਹਦੀ ਕਿੰਨੀ ਕੁ ਦਹਿਸ਼ਤ ਹੁੰਦੀ ਹੈ ਲੋਕਲ ਏਰੀਆ ਦੇ ਵਿੱਚ, ਐਮਪੀ ਕੀ ਚੀਜ਼ ਹੁੰਦੀ ਹੈ, ਕਿ ਐਮਪੀ ਦਾ ਰੋਲ ਕੀ ਹੈਗਾ, ਇੱਕ ਐਮਪੀ ਵਰਸਸ ਟੋਟਲ ਕਿੰਨੀਆਂ ਸੀਟਾਂ ਹੈਗੀਆਂ ਇੰਡੀਆ ਦੇ ਵਿੱਚ, ਲੋਕਲ ਕਿੰਨੀਆਂ ਸੀਟਾਂ ਹੈਗੀਆਂ, ਲੋਕਲ ਪੁਲਿਸ ਕਿਹਦੇ ਕਹਿਣ ਤੇ ਚੱਲਦੀ ਹੈ, ਰਾਈਟ। ਸੋ ਉਹ ਸਾਰੀਆਂ ਚੀਜ਼ਾਂ ਦਾ ਤੁਸੀਂ ਲੇ ਡਾਊਨ ਕਰ ਦਿੰਦੇ ਆ ਤਾਂ ਇਦਾਂ ਕਿ ਜੱਜ ਆਪ ਹੀ ਦੇਖਦਾ ਕਿ ਯਾਰ ਬੰਦੇ ਨੂੰ ਪਤਾ ਵਾ, ਕੁਛ ਨਹੀਂ ਕਰ ਸਕਦਾ, ਸੰਗਰੂਰ ਦੇ ਵਿੱਚ ਜਾ ਕੇ ਵੀ ਉਹਦੇ ਵਿੱਚ ਹੋਊਗਾ। ਫਿਰ ਅੱਗੇ ਗੱਲ ਚੱਲ ਜੇ ਕਿ ਕਿੰਨੇ ਲੋਕਾਂ ਦੇ ਹਮਲਾ ਹੋਇਆ, ਕੌਣ ਮਰਿਆ, ਪ੍ਰਸਿੱਧ ਹਸਤੀਆਂ ਕਿੰਨੀਆਂ ਕੁ ਮਰੀਆਂ, ਕਿਹੜੇ ਏਰੀਆ ਦੇ ਵਿੱਚ ਮਰੀਆਂ, ਮਾਨਸਾ ਦੇ ਵਿੱਚ ਕੌਣ ਮਰਿਆ, ਸੰਗਰੂਰ ਦੇ ਵਿੱਚ ਕੀ ਹੋਇਆ। ਜੇ ਬੰਦਾ ਹਰੇਕ ਚੀਜ਼ ਉਹ ਗੋਲੀ ਵਾਂਗੂ ਫਟਾਫਟ ਸੁੱਟੀ ਜਾਂਦਾ ਉੱਥੇ,
ਜੱਜ ਦੇ ਮੂਹਰੇ ਕਿ ਅੱਛਾ ਹਾਜ਼ਰ ਜਵਾਬੀ ਹੈਗੀ ਹੈ ਸਾਰੀ, ਤਾਂ ਜੱਜ ਦੇਖ ਰਿਹਾ ਕਿ ਯਾਰ ਇਹ ਤਾਂ ਤੇਜ਼ ਆ, ਤਾਂ ਜਿਹੜਾ ਸਰਕਾਰੀ ਵਕੀਲ ਆ ਉਹ ਫਿਰ ਆਪਣੇ ਆਪ ਹੀ ਫਿੱਕਾ ਪੈ ਜਾਂਦਾ, ਰਾਈਟ। ਤੇ ਜੇ ਨਹੀਂ ਜਵਾਬ ਦੇ ਰਿਹਾ, ਟੂੰ-ਟਾਂ ਕਰ ਰਿਹਾ, ਟਾਲ-ਮਟੋਲ ਕਰ ਰਿਹਾ, ਸੋ ਏਦਾਂ ਕਿ 2 ਕੁ ਕੁਐਸਚਨ ਬਾਅਦ ਬੰਦੇ ਦੀ ਬੈਟਰੀ ਡੈਡ ਹੋ ਜਾਣੀ ਆ। ਜਿਹੜੇ 50 ਸਵਾਲ ਪੁੱਛਣੇ ਸੀ, 50 ਦੇ ਮੈਂ 2 ਹੀ ਪੁੱਛ ਪਾਊਂਗਾ, ਤੇ ਬੰਦਾ ਅੱਗੇ ਲੈਡਰ ਤੇ ਨਹੀਂ ਚੜ੍ਹ ਪਾਊਗਾ, ਤੇ ਫਿਰ ਉਹਦਾ ਕੇਸ ਨਹੀਂ ਪਾਸ ਹੋ ਪਾਊਗਾ। ਜੀ, ਸੋ ਬਿਲਕੁਲ ਤਿਆਰੀ ਪੂਰੀ, ਤੇ ਉੱਥੋਂ ਦੇ ਸਰਕਮਸਟਾਂਸ, ਉੱਥੋਂ ਦੇ ਹਾਲਾਤਾਂ ਨੂੰ ਸਹੀ ਢੰਗ ਦੇ ਨਾਲ ਜਾਂਚਣਾ ਤੇ ਉਸ ਦੇ ਬਾਰੇ ਪਤਾ ਹੋਣਾ, ਉਹ ਬਹੁਤ ਜਿਹੜਾ ਜ਼ਰੂਰੀ ਆ। ਇਹ ਕਿਸੇ ਵਕੀਲ ਨੇ ਘੋਟ ਕੇ ਤੁਹਾਡੇ ਦਿਮਾਗ 'ਚ ਨਹੀਂ ਪਾ ਦੇਣਾ, ਇਹ ਤੁਹਾਨੂੰ ਆਪ ਹੀ ਜਿਹੜੀ ਨਾਲ ਦੇ ਨਾਲ ਜ਼ਿੰਮੇਵਾਰੀ ਜਿਹੜੀ ਉਹ ਲੈਣੀ ਪੈਣੀ, ਆਪ ਹੀ ਜਿਹੜਾ ਉਸ ਚੀਜ਼ 'ਚ ਸਮਝਣਾ ਪੈਣਾ ਆ। ਕੋਰਟ ਸੋ ਕੇ ਤਾਂ ਜਿਹੜਾ ਵਕੀਲ ਨੇ ਸਵਾਲ ਪੁੱਛਣੇ ਉਹ ਪਾ ਦੂਗਾ, ਸਰਕਾਰੀ ਵਕੀਲ ਨੇ ਕੀ ਪੁੱਛਣਾ ਉਹ ਕਿੱਦਾਂ ਪਾਊਗਾ? ਉਹ ਕਿਹਨੂੰ ਪਤਾ ਵਾ ਕਿੱਦਾਂ, ਕਿਹੜੇ ਅੰਦਾਜ਼ 'ਚ ਉਹਨੇ ਸਵਾਲ ਪੁੱਛਣੇ ਆ, ਰਾਈਟ। ਤੇ ਜਿਹੜਾ ਯੈਸ। ਰੱਟਾ ਦਾ ਰੱਟਾ ਹੀ ਆ, ਰੱਟਾ ਕਿਹੜਾ ਚੱਲ ਸਕਦਾ? ਰੱਟਾ ਤਾਂ ਉਹੀ ਕੁੰਜੀ ਵਾਲਾ ਕਿ ਜਿਹੜਾ ਪੇਪਰਾਂ ਵਾਲੀ ਗੱਲ ਹੋ ਗਈ ਕਿ ਕਿਸੇ ਦਾ C ਗ੍ਰੇਡ ਆਉਣਾ, ਕਿਸੇ ਦਾ A ਆਉਣਾ। ਜਿਹੜਾ C ਵਾਲਾ ਉਹ ਕਹਿੰਦਾ ਰੱਬ ਯਾਰ ਉਹੀ ਵਾਲਾ ਕੁਐਸਚਨ ਦੇ ਦੇਵੇ ਜਿਹੜਾ ਮੈਂ ਤਿਆਰੀ ਕਰਕੇ ਗਿਆ ਸੀਗਾ। ਸੋ ਸਕੂਲ ਟਾਈਮਾਂ 'ਚ ਵੀ ਉਹੀ ਹੈ, ਤੇ ਇੱਕ ਬੰਦਾ ਇਹ ਹੈਗਾ ਕਿ ਮੈਂ ਸਾਰੀ ਕਿਤਾਬ ਪੜ੍ਹੀ ਆ, ਮੇਰੇ ਕੋਲ ਜਿੱਥੋਂ ਮਰਜ਼ੀ ਪੁੱਛ ਲਓ। ਸੋ ਹੁਣ ਜਿੱਦਾਂ ਇਹ ਸੰਗਰੂਰ ਵਾਲਾ ਸੀਗਾ, ਹੁਣ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਜਿੱਤਣ ਵਾਲਾ, ਉਹ ਵੀ ਤੁਸੀਂ ਗੱਲ ਜਿਹੜੀ ਇਸ ਦੇ ਵਿੱਚ ਇਸ਼ੂ ਨੂੰ ਜਿਹੜਾ ਚੱਕਿਆ ਸੀ, ਸੋ ਰੀਲੋਕੇਸ਼ਨ 'ਚ ਇਹ ਵੀ ਹੁਣ ਸਵਾਲ ਆਉਂਦੇ ਆ। ਹਾਂਜੀ, ਬਿਲਕੁਲ ਆਉਂਦੇ ਆ। ਸੋ ਕਿਉਂਕਿ ਹੁਣ ਸਰਕਾਰ ਹੀ ਪੂਰੀ ਚੇਂਜ ਹੋ ਗਈ, ਉਹਦੇ ਰਿਲੇਟਡ ਬੜੇ ਸਵਾਲ ਆ ਗਏ। ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਕੇਸ, ਉਹਨਾਂ ਦੇ ਵਰਕਰ ਸੀਗੇ, ਉਹ ਵੀ ਇੱਥੇ ਸੀਗੇ, ਉਦੋਂ ਪ੍ਰੋਬਲਮ ਸੀਗੀ, ਹੁਣ ਨਹੀਂ ਆ। ਸੋ ਬਹੁਤ ਵੱਡਾ ਉਹਦਾ ਵੀ ਇਸ਼ੂ ਆ। ਸਰਕਾਰੀ ਹੁਣ ਕਿਉਂਕਿ ਸਰਕਾਰ ਹੀ ਤੁਹਾਡੀ ਆ ਗਈ, ਰਾਈਟ, ਮੈਜੋਰਟੀ ਸੀਟ ਨਾਲ ਲੋਕਾਂ ਨੇ ਜਿਤਾ ਦਿੱਤਾ। ਤੇ ਸਪੈਸ਼ਲੀ ਜਿੱਦਾਂ ਹੁਣ ਬਾਦਲ ਪਾਰਟੀ ਸੀਗੀ, ਉਹ ਪਾਵਰ 'ਚ ਹੀ ਨਹੀਂ ਰਹੀ। ਜਿਹੜੇ ਲੋਕੀ ਉਹਨਾਂ ਟਾਈਮਾਂ ਦੇ ਵਿੱਚ ਆਏ ਸੀਗੇ, ਤੇ ਬਿਲਕੁਲ ਉਹਨਾਂ ਦਾ ਹੈਗਾ ਕਿ ਹੁਣ ਤੁਹਾਨੂੰ ਲੱਭਦਾ ਕੌਣ ਪਿਆ ਕਿ ਤੁਹਾਡਾ ਦਾ ਜਿਹੜਾ ਦੁਸ਼ਮਣ ਸੀਗਾ ਉਹੀ ਖਤਮ ਹੋ ਗਿਆ, ਤੁਸੀਂ ਕੀ ਕਰਦੇ, ਤੁਹਾਨੂੰ ਕਿਤੋਂ ਖਤਰਾ ਹੈਗਾ ਹੁਣ, ਰਾਈਟ। ਸੋ ਆਮ ਆਦਮੀ ਪਾਰਟੀ ਦਾ ਵੀ ਕਾਫੀ ਸਾਰਾ ਮੁੱਦਾ ਹੈਗਾ, ਤੇ ਉਹਦਾ ਮੁੱਦਾ ਵੀ ਸਿਰਫ ਉਸੇ ਤਰੀਕੇ ਨਾਲ ਹੈਂਡਲ ਹੁੰਦਾ ਕਿ ਐਕਚੁਅਲ ਦੇ ਵਿੱਚ ਇਹ ਪਾਰਟੀ ਦੀ ਪਾਵਰ ਕਿੰਨਾ ਕੁ ਇਹਨਾਂ ਪਾਰਟੀਆਂ ਦੇ ਉੱਤੇ ਡੰਡਾ ਚੜਿਆ ਹੋਇਆ। ਤੇ ਜੇ ਤੁਹਾਨੂੰ ਸਾਰੇ ਹਾਦਸੇ ਯਾਦ ਆ, ਕਦੀ ਪਾਰਟੀ ਵਾਲਿਆਂ ਦੇ ਮੰਤਰੀ ਤੇ ਉਹਨੇ ਥੱਪੜ ਮਾਰਤਾ, ਕਦੀ ਉਹਨਾਂ ਤੇ ਰੇਡਾਂ ਪਵਾਤੀਆਂ, ਜੇ ਤੁਹਾਨੂੰ ਹਰੇਕ ਚੀਜ਼ ਯਾਦ ਆ ਤਾਂ ਤੁਹਾਨੂੰ ਇੰਨੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਕਿਹੜਾ ਬੰਦਾ ਕਿਹਦੀ ਦੇਖ ਰੇਖ 'ਚ ਮਰਿਆ, ਸਿੰਗਰ ਦਾ ਕਦੋਂ ਮਰਡਰ ਹੋਇਆ, ਕਬੱਡੀ ਪਲੇਅਰ ਦਾ ਕਦੋਂ ਮਰਡਰ ਹੋਇਆ, ਐਕਟਰ ਦਾ ਕਦੋਂ ਮਰਡਰ ਹੋਇਆ, ਸਾਰਿਆਂ ਦੇ ਨਾਂ ਕੀ ਆ। ਸੋ ਇਹ ਸਾਰੀਆਂ ਚੀਜ਼ਾਂ, ਜਦੋਂ ਕਿਹੜੀ ਲੋਕੇਸ਼ਨ ਕਿੱਥੇ ਕਦੋਂ, ਤੇ ਧਰਨੇ ਕਿੱਥੇ ਚੱਲੇ ਸੀਗੇ, ਦਿੱਲੀ ਦੇ ਵਿੱਚ ਕਿੰਨੇ ਬੰਦੇ ਮਿਸਿੰਗ ਸੀਗੇ, ਇੰਟਰਨੈਟ ਬੈਨ, ਹਰੇਕ ਚੀਜ਼ ਜੇ ਤੁਹਾਨੂੰ ਪਤਾ ਹੈਗੀ ਤਾਂ ਫਿਰ ਤੁਹਾਨੂੰ ਇਹ ਜਿਹੜੇ ਆਮ ਆਦਮੀ ਪਾਰਟੀ ਵਾਲਾ ਜਿਹੜਾ ਮੁੱਦਾ ਉਹ ਡੀਲ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੋਣੀ। ਪਰ ਇਹ ਹੈ ਕਿ ਸਾਡੇ ਕੋਲ ਕਈ ਫੇਲ ਹੋਏ ਕੇਸ ਆਉਂਦੇ ਆ, ਜਿਹਦੇ ਵਿੱਚ ਉਹ ਇਹੀ ਹੈ ਕਿ ਆਮ ਆਦਮੀ ਪਾਰਟੀ ਆ ਗਈ, ਤੁਹਾਡਾ ਕੇਸ ਫੇਲ ਤਾਂ ਕਰਕੇ ਜੱਜ ਨੇ ਕੀਤਾ। ਜੀ। ਸੋ ਪ੍ਰੈਪਰੇਸ਼ਨ ਦੀ ਕਿਤੇ ਨਾ ਕਿਤੇ ਘਾਟ ਤੇ ਸਰਕਮਸਟੈਂਸਿਸ ਦਾ ਨਾ ਪਤਾ ਹੋਣਾ, ਇਹ ਓਵਰਆਲ ਆਪਾਂ ਅੰਡਰਲਾਈਨਿੰਗ ਜਿਹੜੀ ਗੱਲ ਆ ਉਸ ਚੀਜ਼ ਦੇ ਵਿੱਚ ਆਪਾਂ ਦੇਖ ਰਹੇ ਹਾਂ। ਪੁਰਾਣੇ ਜਿਹੜੇ ਆ ਕੇਸਾਂ ਦੇ ਆਧਾਰ ਦੇ ਉੱਤੇ ਉਹੀ ਗੱਲਾਂ, ਉਹੀ ਬਿਆਨ, ਉਹੀ ਸਾਰੀ ਚੀਜ਼ਾਂ ਪਹਿਲੋਂ ਚੱਲ ਜਾਂਦੀਆਂ ਸੀਗੀਆਂ, ਪਰ ਹੁਣ ਸਰਕਮਸਟਾਂਸ ਕਾਫੀ ਜਿਹੜੇ ਚੇਂਜ ਨੇ, ਸੋ ਉਹਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਚੇਂਜ ਤਬਦੀਲ ਕਰਨਾ ਪੈਣਾ ਆ। ਸੋ ਮੇਨ ਇਸ਼ੂ ਫਿਰ ਕੀ ਤੁਸੀਂ ਮੰਨਦੇ ਆ ਵੀ ਕਿਉਂ ਲੋਕ ਜਿਹੜੇ ਰੀਲੋਕੇਸ਼ਨ ਦੇ ਮੁੱਦੇ ਦੇ ਉੱਤੇ ਇਹਨਾਂ ਕੇਸ ਜਿਹੜੇ ਆ ਉਹ ਹਾਰ ਰਹੇ ਨੇ? ਸੋ ਲੈਕ ਆਫ ਨੌਲੇਜ। ਹੁਣ ਇੱਦਾਂ ਕਿ ਆਪਣਾ ਵੀ ਕਲਾਇੰਟਾਂ ਨਾਲ ਲਵ ਹੇਟ ਰਿਲੇਸ਼ਨਸ਼ਿਪ ਹੀ ਹੈ। ਕਈ ਬਹੁਤ ਜ਼ਿਆਦਾ ਲਾਈਕ ਕਰਦੇ ਆ, ਕਈ ਨਹੀਂ ਵੀ ਕਰਦੇ। ਤੁਹਾਨੂੰ ਪਤਾ ਹੀ ਆਪਣਾ ਕਿੱਦਾਂ ਦੁਨੀਆ ਚੱਲਦੀ ਹੈ, ਰਾਈਟ। ਸੋ ਇਹ ਹੈ ਕਿ ਨੌਲੇਜ ਇਜ਼ ਐਵਰੀਥਿੰਗ, ਨੌਲੇਜ ਇਜ਼ ਪਾਵਰ। ਸੋ ਆਪਣੇ ਜਿਹੜੇ ਸਾਨੂੰ ਸੁਣ ਕੇ ਆਏ ਸੀਗੇ, ਜਾ ਰਹੇ ਆ, ਉਹਨਾਂ ਨੂੰ ਕਦੀ ਪ੍ਰੋਬਲਮ ਹੋਈ ਨਹੀਂ ਕਦੀ ਐਕਚੁਅਲੀ। ਤੁਸੀਂ ਹੁਣ ਜੇ ਸਾਡੇ ਨਾਲ ਜੁੜੇ ਰਹੋਗੇ, ਸਿੱਧੀ ਜੀ ਗੱਲ ਹੈ ਨਾ, ਕਿ ਮਤਲਬ ਹੁਣ ਡਿਪੈਂਡ ਕਰਦਾ ਕਿੱਥੋਂ ਤੁਹਾਡਾ ਸੋਰਸ ਹੈ, ਕੀ ਆ। ਤੇ ਜੇ ਤੁਹਾਨੂੰ ਨੌਲੇਜ ਇਹੀ ਹੈ ਕਿ ਜੇ ਤੁਸੀਂ ਹੁਣ ਇੱਕ ਬੰਦਾ ਅੱਜ ਆਇਆ, ਠੀਕ ਆ, ਉਹ ਮੇਰਾ ਕਲਾਇੰਟ ਆ, ਪਰ ਉਹ ਕੋਈ ਵੀ ਸ਼ੋਅ ਸੁਣ ਨਹੀਂ ਰਿਹਾ, ਕਹਿੰਦਾ ਮੈਂ ਕਰ ਲਿਆ, ਮੈਨੂੰ ਕੀ ਲੈਣ ਦੇਣਾ, ਮੈਨੂੰ ਇੰਟਰਸਟ ਨਹੀਂ ਹੈਗਾ। ਉਹ ਬੰਦੇ ਦੀ 2026 'ਚ ਹੀਅਰਿੰਗ ਆ ਰਹੀ, ਭਾਵੇਂ ਉਹ ਮੇਰਾ ਖੁਦ ਦੇ ਕਲਾਇੰਟ ਆ, ਨਥਿੰਗ। ਉਹ ਬੰਦੇ ਕੋਲ ਕੁਛ ਨਹੀਂ ਹੋਣਾ, ਉਹ ਕਦੀ ਮੇਲਿਆਂ ਤੇ ਨਹੀਂ ਗਿਆ, ਯੂਬਾ ਸਿਟੀ ਕੁਛ ਨਹੀਂ, ਉਹਦੇ ਕੋਲ ਪ੍ਰੂਫ ਹੈ ਨਹੀਂਗਾ, ਉਹਦਾ ਵੀਕ ਕੇਸ ਆ, ਭਾਵੇਂ ਮੇਰੇ ਕੋਲ ਹੀ ਆ। ਹੁਣ ਇੱਕ ਬੰਦਾ ਭਾਵੇਂ ਉਹਦਾ ਕੇਸ ਮੇਰੇ ਕੋਲ ਨਹੀਂ ਵੀ ਆ, ਪਰ ਉਹ ਅੱਜ ਦੀ ਡੇਟ 'ਚ ਸੁਣ ਰਿਹਾ ਵਾ, ਯੂਬਾ ਸਿਟੀ ਪਹੁੰਚਿਆ 26 ਜਨਵਰੀ, ਹਰੇਕ ਉਹਨੇ ਕੋਈ ਚੀਜ਼ ਛੱਡੀ ਨਹੀਂ, ਡੋਨੇਸ਼ਨਾਂ ਹਰੇਕ ਪੁਆਇੰਟ, ਹਰੇਕ ਚੀਜ਼ ਉਹਦੀ ਪੁਆਇੰਟ ਤੇ ਆ, ਰਾਈਟ। ਉਹ ਬੰਦੇ ਨੂੰ ਤੇ ਪੋਲੀਟਿਕਸ ਸੁਣ ਰਿਹਾ, ਸਮਝ ਰਿਹਾ, ਸਿੰਘ ਵਰਸਸ ਗਾਰਲੈਂਡ, ਹੋਰ ਜਿੰਨੇ ਨਵੇਂ ਅਗਲੇ 10-15 ਕੇਸ ਹੋਰ ਆਣੇ ਜਦ ਤੱਕ ਉਹਦੀ ਤਰੀਕ ਆਣੀ ਹੈ। ਸੋ ਉਹ ਜਿਹੜੀ ਨੌਲੇਜ ਹੈ ਨਾ, ਨੌਲੇਜ ਦੇ ਵਿੱਚ ਪਾਵਰ ਲਾਈ ਕਰਦੀ ਹੈ। ਸੋ ਬੰਦਾ ਜਦੋਂ ਟੇਬਲ ਤੇ ਆ ਕੇ ਬਹਿੰਦਾ ਵਕੀਲ ਦੇ ਆਮਣੋ ਸਾਹਮਣੇ, ਸੋ ਇੱਦਾਂ ਕਿ 10 ਮਿੰਟ ਮੈਂ ਉਹਨਾਂ ਨਾਲ ਗੱਲ ਕਰਦਾ, ਮੈਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਬੰਦਾ ਕੇਸ ਲੈਵਲ ਤੇ ਆ। ਜਿਹੜੇ ਬੰਦੇ ਨੇ ਆਪਣੇ ਕੇਸ ਤੇ ਪਿਛਲੇ 5 ਸਾਲਾਂ 'ਚ ਮਿਹਨਤ ਨਹੀਂ ਕੀਤੀ, ਜਿਹੜਾ ਆਹੀ ਸੋਚ ਰਿਹਾ ਕਿ ਆਖਰੀ ਮਹੀਨੇ ਮੈਂ ਦੇਖ ਲੈਣਾ ਕੀ ਹੋਊਗਾ, ਮੈਂ ਆਪਣੇ ਕੰਮਾਂ ਕਾਰਾਂ ਤੇ ਘੁੰਮਣ ਫਿਰਨ ਤੋਂ ਮੈਨੂੰ ਰੁਝਾਨ ਨਹੀਂ ਮਿਲਦਾ, ਠੀਕ ਆ, ਫਿਰ ਗੁੱਡ ਲੱਕ ਹੈ ਹਨਾ, ਤੁਹਾਡੀ ਮਰਜ਼ੀ ਹੈ। ਤੁਸੀਂ ਪਹਿਲਾਂ ਹੀ ਜਦ ਤੁਸੀਂ ਪੈਰ ਧਰਿਆ ਅਮਰੀਕਾ 'ਚ, ਤੁਸੀਂ ਉੱਥੇ ਚੂਜ਼ ਕਰ ਲਿਆ। ਕਈ ਬੰਦੇ ਤਾਂ ਇੱਦਾਂ ਦੇ ਸੀਗੇ ਕਿ ਆਪਣਾ ਜਦੋਂ ਉਹਨੇ ਬਿਆਨ ਵੀ ਬਾਰਡਰ ਤੇ ਦੇਣਾ, ਉਹਨੇ ਵੀ ਨਹੀਂ ਪਤਾ ਕਿ ਬਿਆਨ ਹੋਣੇ ਆ ਕੀ ਕਹਿਣਾ ਵਾ। ਕਈ ਬੰਦੇ ਇੱਦਾਂ ਦੇ ਆ ਕਿ ਇੰਡੀਆ ਤੋਂ ਹੀ
ਤੁਰਨ ਤੋਂ ਪਹਿਲੇ ਉਹ ਫੋਨ ਕਰੇ ਕਿ ਯਾਰ ਕੀ ਬਿਆਨ ਹੁੰਦੇ ਆ ਨਾ, ਸੋ ਉਹਨੂੰ ਚਲੋ ਉਹਨੂੰ ਇਹ ਕਹਿੰਦਾ ਕਿ ਨਹੀਂ ਭਾਈ ਆਪਾਂ ਕੋਈ ਤੇਰੇ ਬਿਆਨ ਵਿੱਚ ਤੇਰੀ ਕੋਈ ਹੈਲਪ ਨਹੀਂ ਹੋ ਸਕਦੀ, ਆਪਾਂ ਤਾਂ ਉਦੋਂ ਹੀ ਬੰਦੇ ਦਾ ਕੇਸ ਟੇਕ ਓਵਰ ਕਰ ਸਕਦੇ ਬੰਦਾ ਬਾਰਡਰ ਤੋਂ ਇੱਧਰਲੇ ਬੰਨੇ ਆਉਂਦਾ, ਰਾਈਟ। ਪਰ ਇਹ ਹੈ ਕਿ ਇੱਕ ਬੰਦੇ ਦੀ ਜਿਹੜੀ ਲਗਨ ਹੁੰਦੀ ਹੈ ਪੜ੍ਹਾਈ ਦੇ ਵਿੱਚ, ਕਹਿ ਲਓ ਇਹ ਪੜ੍ਹਾਈ ਵਾਲਾ ਇੱਕ ਪੜ੍ਹਾਈ ਵਾਂਗੂ ਇੱਕ ਜੀ, ਜੀ। ਪ੍ਰੋਜੈਕਟ ਆ ਇਹ। ਸੋ ਇਹਦੇ ਵਿੱਚ ਇੱਦਾਂ ਹੈ ਕਿ ਹਰੇਕ ਕੰਮ ਜਿਹੜਾ ਤੁਹਾਡਾ ਹੈਗਾ, ਕੋਈ ਵੀ ਚੀਜ਼ ਆ, ਭਾਵੇਂ ਤੁਸੀਂ ਟਰੱਕ ਚਲਾਉਣਾ ਤੁਸੀਂ ਸਿੱਖਦੇ ਆ, ਐਕਸਪੀਰੀਅੰਸ ਪਾਉਂਦੇ ਆ। ਸੋ ਇੱਦਾਂ ਕਿ ਜਿਹੜੀ ਐਡੀ ਵੱਡੀ ਤੁਹਾਡੇ ਜ਼ਿੰਦਗੀ ਦੀ ਐਡੀ ਸਭ ਤੋਂ ਇੰਪੋਰਟੈਂਟ ਚੀਜ਼ ਆ, ਉਹਨੂੰ ਤੁਸੀਂ ਕਿੱਦਾਂ, ਕਈ ਵਾਰੀ ਬੰਦਾ ਹੁੰਦਾ ਕਿ ਮੈਂ ਅਜੇ ਗੇੜਾ ਲਾ ਲਵਾਂ ਇੱਕ ਹੋਰ ਲਾਸਟ ਵੀਕ 'ਚ, ਫਿਰ ਮੈਂ 2 ਕੁ ਦਿਨ ਦੇਖ ਲਵਾਂ, ਵਕੀਲ ਨੇ ਕੁਛ ਘੋਟ ਕੇ ਮੈਨੂੰ ਪਵਾ ਦੇਣਾ, ਉਹਦੇ ਨਾਲ ਮੈਂ ਪਾਸ ਹੋ ਜਾਣਾ, ਇੱਦਾਂ ਨਹੀਂ ਹੈਗਾ। ਸੋ ਜਿਹੜੇ ਕੇਸ ਫੇਲ ਤਾਂ ਹੁੰਦੇ ਆ ਕਿ ਬੰਦਾ ਸੀਰੀਅਸ ਨਹੀਂ ਹੁੰਦਾ ਆਪਣੇ ਕੇਸ ਤੇ ਲੈ ਕੇ। ਸੀਰੀਅਸ ਕਿੱਦਾਂ ਹੋਣਾ ਕਿ ਨੌਲੇਜ ਇਕੱਠੀ ਕਰੋ, ਸ਼ਮੂਲੀਅਤ ਦਿਓ ਆਪਣੇ ਇਵੈਂਟਸ ਦੇ ਵਿੱਚ, ਸਬੂਤ ਇਕੱਠਾ ਕਰੋ। ਸੋ ਜੋ ਤੁਸੀਂ ਹੁਣ ਕਰ ਰਹੇ ਆ, ਇਹ ਨਹੀਂ ਉਹ ਭਾਜੀ ਮੇਰਾ ਤਾਂ ਤੁਸੀਂ ਫੋਨ ਨਹੀਂ ਚੱਕਦੇ, ਯਾਰ ਮੇਰੇ ਫੋਨ ਚੱਕਣ ਨਾਲ ਕੀ ਹੋਣਾ, ਤੂੰ ਜਿਹੜਾ ਤੇਰਾ ਕੰਮ ਕਰਨ ਵਾਲਾ ਉਹ ਤੂੰ ਕੰਮ ਕਰ, ਜਦੋਂ ਤੇਰੀ ਹੀਅਰਿੰਗ ਆਣੀ ਹੈ ਨਾ ਉਦੋਂ ਗੱਲ ਕਰੀ, ਜਦੋਂ ਟੇਬਲ ਤੇ ਸਾਰੀਆਂ ਚੀਜ਼ਾਂ ਪੈ ਜਾਣੀਆਂ, ਤੇਰਾ ਕੇਸ ਵੀ ਸਟਰੋਂਗ ਹੋ ਜਾਣਾ। ਸੋ ਇੱਦਾਂ ਕਿ ਸੁਣੋ ਇਹਨੂੰ, ਭਾਵੇਂ ਸਾਨੂੰ ਹਾਇਰ ਕੀਤਾ ਨਹੀਂ ਕੀਤਾ ਡਜ਼ ਨਾਟ ਮੈਟਰ, ਨੌਲੇਜ ਮਿਲ ਰਹੀ ਆ ਇਕੱਠੀ ਕਰੋ, ਰੀਅਲ ਕੇਸ ਡਿਸਕਸ ਹੋ ਰਹੇ ਆ, ਭਾਵੇਂ ਮੈਨੂੰ ਪਸੰਦ ਕਰਦੇ ਨਹੀਂ ਕਰਦੇ ਡਜ਼ ਨਾਟ ਮੈਟਰ, ਮੇਰੇ ਕਿਸੇ ਨੂੰ ਹੇਟ ਕੀਤੇ ਕਿਸੇ ਦਾ ਕੁਝ ਨਹੀਂ ਬਦਲਣਾ, ਦੁਨੀਆ ਚੱਲਦੀ ਰਹਿਣੀ ਹੈ, ਹਨਾ। ਤੇ ਇੱਦਾਂ ਕਿ ਨੌਲੇਜ ਇਕੱਠੀ ਕਰੋ, ਤੁਹਾਡਾ ਜਦੋਂ 25 26 27 ਜਦੋਂ ਵੀ ਤੁਹਾਡਾ ਕੇਸ ਆਉਂਦਾ ਤੁਸੀਂ ਰੈਡੀ ਹੋਵੋਗੇ, ਤੁਸੀਂ ਕਹਿਣਾ ਚੱਲ ਯਾਰ ਸਹੀ ਕਹਿੰਦਾ ਸੀਗਾ, ਪ੍ਰੀਪੇਅਰਡ ਬੈਟਰ ਹੈਗੇ ਆਪਾਂ। ਸੋ ਉਹ ਜਿਹੜਾ ਸਾਰਾ ਸਬੂਤ ਆ ਪਿਛਲੇ 4-5 ਸਾਲਾਂ ਦਾ ਜਦੋਂ ਲਿਆ ਕੇ ਬੰਡਲ ਇਕੱਠਾ ਕਰਕੇ ਤੁਸੀਂ ਸਾਡੇ ਟੇਬਲ ਮੂਹਰੇ ਰੱਖੋਗੇ, ਤਾਂ ਤੁਹਾਡਾ ਕੇਸ ਆਪਣੇ ਆਪ ਹੀ ਰੀਲੋਕੇਸ਼ਨ ਹੋਵੇ, ਭਾਵੇਂ ਜਿਹੜਾ ਵੀ ਨਵਾਂ ਮੁੱਦਾ ਵਾ, ਕਦੀ ਕੋਈ ਪ੍ਰੋਬਲਮ ਨਹੀਂ ਆਊਗੀ। ਜੀ, 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 ਬਿਲਕੁਲ। ਸੋ ਤੁਹਾਡਾ ਕੀ ਰਿਕਮੈਂਡੇਸ਼ਨ ਸੁਜੈਸ਼ਨ ਹੈਗੇ ਆ ਵਿਊਅਰਸ ਨੂੰ ਜਿਨ੍ਹਾਂ ਦੇ ਰੀਲੋਕੇਸ਼ਨ ਦੇ ਕੇਸ ਇਸ ਟਾਈਮ ਚੱਲ ਰਹੇ ਆ? ਜਿਹਨਾਂ ਦੇ ਕੇਸ ਚੱਲ ਰਹੇ ਆ, ਪਹਿਲਾਂ ਤਾਂ ਇੱਦਾਂ ਕਿ ਪੋਲੀਟਿਕਸ ਛਾਪੋ ਸਾਰੀ, ਕਿੱਦਾਂ ਵਾ ਕੀ ਚੱਲ ਰਿਹਾ ਇੰਡੀਆ 'ਚ, ਨਹੀਂ ਪਤਾ ਆਪਣੇ ਸੱਜਣ ਮਿੱਤਰ ਬਜ਼ੁਰਗ ਕਿਸੇ ਨੂੰ ਇੰਡੀਆ 'ਚ ਲਾਓ ਫੋਨ, ਪੁੱਛੋ, ਹਫਤੇ 'ਚ ਇੱਕ ਵਾਰੀ ਫੋਨ ਲਾਓ ਆਪਣੇ ਉਹ ਵਾਲੇ ਰਿਸ਼ਤੇਦਾਰ ਨੂੰ ਜਿਹਨੂੰ ਪੋਲੀਟਿਕਸ ਦਾ ਪਤਾ, ਗਿਆਨ ਲਓ ਸਾਰਾ ਕੀ ਚੱਲ ਰਿਹਾ ਗਰਾਊਂਡ ਲੈਵਲ ਤੇ। ਕਿਉਂਕਿ ਟਿਕਟੌਕ ਵੀਡੀਓ ਦੇਖਣੀਆਂ, ਡਾਂਸ ਵੀਡੀਓ ਦੇਖਣੀਆਂ, ਹਾਸੇ ਮਜ਼ਾਕ ਵਾਲੀਆਂ ਬਹੁਤ ਸੌਖੀਆਂ, ਐਂਟਰਟੇਨਮੈਂਟ ਹੈਗੀ, ਪਰ ਇਹ ਤੁਹਾਡਾ, ਤੁਸੀਂ ਕਹਿ ਰਹੇ ਮੇਰਾ ਪੋਲੀਟੀਕਲ ਅਸਾਈਲਮ ਦਾ ਕੇਸ ਆ, ਮੈਨੂੰ ਅਮਰੀਕਾ ਨੇ ਗ੍ਰੀਨ ਕਾਰਡ ਦੇਣਾ ਪੋਲੀਟੀਕਲ ਅਸਾਈਲਮ ਕਰਕੇ, ਤੁਸੀਂ ਪੋਲੀਟਿਕਸ ਦੇ ਬਾਰੇ ਕਰਦੇ ਕੀ ਕਰ ਰਹੇ ਹੈਗੇ ਤੁਸੀਂ ਪੋਲੀਟਿਕਸ ਲਈ, ਹਫਤੇ ਦੇ ਵਿੱਚ ਤੁਸੀਂ ਕਿੰਨੇ ਘੰਟੇ ਦੇ ਰਹੇ ਆ ਪੋਲੀਟਿਕਸ ਨੂੰ। ਤਾਂ ਸਭ ਤੋਂ ਪਹਿਲੀ ਮੇਰੀ ਸਲਾਹ ਹੈਗੀ ਯੰਗ ਪੀੜ੍ਹੀ ਲਈ, 18 19 ਸਾਲ ਦੇ ਜਿਹੜੇ ਜਵਾਕ ਆਏ ਆ, ਕਿ ਠੀਕ ਆ ਹਾਸੇ ਖੇਡੇ ਆਪਣੇ ਕਰੋ, ਆਪਣਾ ਜਿਹੜਾ ਹਫਤੇ ਦੇ ਵਿੱਚ ਜਿੰਨਾ ਤੁਸੀਂ ਦੇਖਦੇ ਅੱਧਾ ਘੰਟਾ ਦਿਓ, ਚਾਹੇ ਅੱਧੇ ਘੰਟੇ 'ਚ ਦੇਖੋ, ਪਤਾ ਕਰੋ ਆਪਣੇ ਘਰਦਿਆਂ ਤੋਂ, ਰਿਸ਼ਤੇਦਾਰਾਂ ਤੋਂ, ਜਿੱਥੋਂ ਪਤਾ ਲੱਗੇ ਕਿ ਪੋਲੀਟਿਕਸ ਦੇ ਵਿੱਚ ਕੀ ਚੱਲ ਰਿਹਾ। ਭਾਵੇਂ ਜੀ। ਤੁਹਾਡੇ ਕੰਮ ਦੀ ਗੱਲ ਆ ਕਿ ਨਹੀਂ ਆ, ਪਰ ਇਹ ਹੈ ਕਿ ਤੁਹਾਡਾ ਇੱਕ ਲਿੰਕ ਬਣ ਜਾਊਗਾ, ਠੀਕ ਆ। ਮਹੀਨੇ 'ਚ ਕਿੰਨਾ ਹੋਇਆ ਤੁਹਾਡਾ, ਹਫਤੇ 'ਚ 4 ਘੰਟੇ, ਮਹੀਨੇ 'ਚ ਤੁਹਾਡੇ 2 ਘੰਟੇ, ਤੁਹਾਨੂੰ ਨੌਲੇਜ ਇੱਕ ਵਾਰੀ ਪੈ ਗਈ, ਤੁਹਾਡਾ ਸ਼ੌਂਕ ਆਪੇ ਪੈਦਾ ਹੋ ਜਾਣਾ ਕਿ ਪੋਲੀਟਿਕਸ ਕਿੱਦਾਂ ਚੱਲ ਰਹੀ ਹੈ, ਰਾਈਟ। ਸੋ ਸੇਮ ਚੀਜ਼ ਹੈ ਜਿਹੜੀ ਇੱਥੇ ਵੀ ਪੋਲੀਟਿਕਸ ਆ, ਪੋਲੀਟੀਸ਼ੀਅਨ ਹੀ ਆ, ਭਾਵੇਂ ਪੰਜਾਬ ਸਰਕਾਰ ਦਾ ਹੋਵੇ, ਭਾਵੇਂ ਕਿਸੇ ਵੀ ਹੋਰ ਕੋਈ ਵੀ ਮੁੱਦਾ ਹੋਵੇ। ਸੋ ਇੱਦਾਂ ਕਿ ਪੋਲੀਟਿਕਸ ਨੂੰ ਪਛਾਣੋ, ਦੇਖੋ ਕੀ ਸਹੀ ਗਲਤ ਦੋਨੋਂ ਪਾਸੇ, ਹਰੇਕ ਪਾਸੇ ਬੰਦਾ ਸਹੀ ਗਲਤ ਹੁੰਦਾ, ਰਾਈਟ। ਸੋ ਪੋਲੀਟਿਕਸ ਨੂੰ ਸਮਝੋ ਕੀ ਆ, ਤੇ ਉਹ ਚੀਜ਼ ਬੜੀ ਜ਼ਿਆਦਾ ਜ਼ਰੂਰੀ ਹੈ, ਮਿਸਿੰਗ ਆ। ਸੋ ਉਹ ਤੁਸੀਂ ਕਰ ਲਓਗੇ, 50% ਕੰਮ ਆਪਣਾ ਆਲਰੇਡੀ ਹੋਇਆ ਹੀ ਹੈ। ਸੋ ਪਹਿਲੀ ਸਲਾਹ ਮੇਰੀ ਇਹ ਹੈ ਕਿ ਪੋਲੀਟਿਕਸ ਨੂੰ ਸਮਝੋ ਕੀ ਆ, ਕੌਣ ਆ, ਕਿੱਦਾਂ, ਨਾਮ ਸਮਝੋ ਸਾਰੇ। ਤੁਸੀਂ ਮੈਨੂੰ ਆ ਕੇ ਟੇਬਲ ਤੇ ਬਹਿੰਦੇ ਆ, ਤੁਸੀਂ ਕਹਿੰਦੇ ਕਿ ਆਪੇ ਤੁਸੀਂ ਮੈਨੂੰ ਪਹਿਲੇ ਮਿੰਟ 'ਚ ਕਹਿ ਦਿੰਦੇ ਕਿ ਮੈਨੂੰ ਸਾਰਾ ਪੋਲੀਟਿਕਸ ਦਾ ਪਤਾ, ਮੈਂ ਜਿਹੜੀ ਸਮਾਲ ਟਾਕ ਛੱਡ ਕੇ ਸਿੱਧੇ ਹੀ ਜਿਹੜਾ ਮੇਰਾ ਵੀ ਤੁਹਾਨੂੰ ਸਵਾਲ ਪੁੱਛਣ ਦਾ ਤਰੀਕਾ ਕੋਟ ਦੇ ਵਿੱਚ, ਉਹ ਵੀ ਲੈਵਲ ਅਪ ਹੋ ਜਾਣੇ ਉੱਥੇ, ਜੇ ਤੁਸੀਂ ਆਨਸਰ ਕਰ ਸਕਦੇ ਆ। ਮੈਂ ਵੀ ਲੈਵਲ ਅਪ ਇੱਦਾਂ ਦਾ ਕਰੂੰਗਾ ਕਿ ਸਰਕਾਰੀ ਵਕੀਲ ਵੀ ਦੇਖੂਗਾ ਕਿ ਕਿੱਥੋਂ ਦੀ ਬੰਦਾ ਇਹ ਆਇਆ, ਰਾਈਟ। ਤੇ ਸੇਮ ਥਿੰਗ ਜੇ ਤੁਹਾਡੇ ਰਿਸ਼ਤੇਦਾਰੀ ਕੋਈ ਵੀ ਜਿਹੜਾ ਇਨਵੋਲਵਡ ਹੈਗਾ ਪੋਲੀਟੀਸ਼ੀਅਨਸ ਦੇ ਨਾਲ, ਉਹ ਸਾਰੀ ਚੀਜ਼ ਨੂੰ ਡਾਕੂਮੈਂਟ ਕਰੋ। ਮਤਲਬ ਸਿਰਫ ਆਪਣੇ ਇਮੀਡੀਏਟ ਘਰ ਵਾਲੇ ਨਹੀਂ, ਤੁਹਾਡੇ ਕਜ਼ਨ, ਚਾਚੇ, ਮਾਮੇ, ਤਾਏ, ਸਾਰੇ ਜਿਹੜੇ ਹੈਗੇ, ਆਂਢੀ ਗੁਆਂਢੀ, ਸਾਰੇ, ਜਿਹੜਾ ਵੀ ਤੁਹਾਡਾ ਜਿੰਨਾ ਕੁ ਵੀ ਤੁਹਾਡਾ ਪੋਲੀਟਿਕਸ 'ਚ ਹੱਥ ਪੈਂਦਾ ਪੈ ਰਿਹਾ, ਉਹਨੂੰ ਤੁਸੀਂ ਡਾਕੂਮੈਂਟ ਕਰੋ ਅਗਲੇ 5 ਸਾਲਾਂ ਲਈ, ਪਹਿਲੀ ਚੀਜ਼। ਦੂਜੀ ਚੀਜ਼, ਤੁਸੀਂ ਅਮਰੀਕਾ ਆ ਗਏ ਨਹੀਂ ਕਿ ਹੁਣ ਅਮਰੀਕਾ ਫ੍ਰੀ ਕੰਟਰੀ 'ਚ ਆ ਗਏ, ਤੁਸੀਂ ਇੱਥੇ ਆ ਕੇ ਛੱਡ ਦੇਣੇ ਆਪਣੇ ਹੱਕ। ਹੁਣ ਇੱਥੇ ਆ ਕੇ ਤੁਸੀਂ 10 ਗੁਣਾ ਜ਼ਿਆਦਾ ਕਰਨੇ ਆ, ਤੁਸੀਂ ਆਪਣੇ ਪ੍ਰੂਫ ਇਕੱਠੇ ਕਰਨੇ ਆ, ਸਾਰੇ ਸਮਾਗਮਾਂ 'ਚ ਜਾਣਾ। ਸੋ ਇਹ ਨਹੀਂ ਕਿ ਮੈਂ ਗੁਰਦੁਆਰੇ ਜਾਣਾ ਤਾਂ ਕੀ ਹੋਇਆ, ਗੁਰਦੁਆਰੇ ਜਾਂਦੇ ਸਾਰੇ ਹੀ ਜਾਂਦੇ ਆ, ਗੁਰਦੁਆਰੇ ਜਾਣਾ ਕੀ ਹੋਇਆ, ਅਮਰੀਕਾ ਨੇ ਤੁਹਾਨੂੰ ਅਸਾਈਲਮ ਥੋੜ੍ਹਾ ਨਾ ਦੇਣੀ ਕਿ ਗੁਰਦੁਆਰੇ ਜਾਂਦੇ ਆ, ਕੋਈ ਆਸਾਨ ਥੋੜ੍ਹੇ ਨਾ ਹੋਣਾ ਤੇ ਹੈਗਾ। ਜਾ ਕੇ ਕੀ ਕਰਦੇ ਹੈਗੇ, ਵੀਕ ਦੇ ਵਿੱਚ ਜਾਂਦੇ ਆ, ਜਾ ਕੇ ਕੀ ਕਰਦੇ ਹੈਗੇ ਉੱਥੇ, ਦਾਨ ਦਿੰਦੇ, ਸੇਵਾ ਕਰਦੇ, ਕਿਹੜੀਆਂ ਸੰਸਥਾਵਾਂ ਨਾਲ ਉਹਦੇ ਵਿੱਚ ਐਸੋਸੀਏਟ ਹੁੰਦੇ, ਕਿਹੜੇ ਲੈਵਲ ਦੇ ਲੋਕ ਭਲਾਈ ਦੇ ਕੰਮ ਕਰਦੇ ਆ, ਕਿਉਂ ਕਰਦੇ ਹੈਗੇ, ਰਾਈਟ। ਤੇ ਉਹ ਸਾਰਾ ਡਾਕੂਮੈਂਟ ਇਕੱਠੇ ਕਰੋ। ਰਿਲੀਜੀਅਸ ਇੱਕ ਚੀਜ਼ ਹੋ ਗਈ, ਪੋਲੀਟੀਕਲ ਇੱਕ ਚੀਜ਼ ਹੋ ਗਈ। ਪੋਲੀਟਿਕਸ ਵਾਸਤੇ ਕੀ ਕਰਦੇ ਹੈਗੇ, ਪੋਲੀਟੀਕਲ ਸਾਲ ਦੇ ਵਿੱਚ ਕਿੰਨੇ 4-5 ਸਮਾਗਮ ਵੱਡੇ ਲੈਵਲ ਦੇ ਹੁੰਦੇ ਆ, ਕੈਲੀਫੋਰਨੀਆ, ਨਿਊਯਾਰਕ, ਉਹਦੇ ਵਿੱਚ ਕਿੰਨੀ ਵਾਰੀ ਜਾਂਦੇ ਆ, ਕਿਹੜੇ ਬੂਥਾਂ ਤੇ ਜਾਂਦੇ ਆ, ਕਿੰਨੀਆਂ ਫੋਟੋਆਂ ਤੁਹਾਡੇ ਕੋਲ, ਕਿੰਨੀਆਂ ਤੁਸੀਂ ਪਰਚੀਆਂ ਡੋਨੇਸ਼ਨਾਂ ਦਿੰਦੇ ਆ। ਇਹ ਨਹੀਂ ਕਿ ਐਂਡ 'ਚ ਪੈਸੇ ਦੇ ਕੇ ਕਿਸੇ ਤੋਂ 5 ਪਰਚੀਆਂ ਲੈ ਲਈਆਂ, ਉਹ ਨਹੀਂ,
ਬੈਂਕ ਦੇ ਨਾਲ ਤੁਹਾਡੀ ਮੈਚਿੰਗ, ਬੈਂਕ 'ਚੋਂ ਤੁਹਾਡੇ ਕਿੰਨੀਆਂ ਡਿਡਕਸ਼ਨ ਹਰ ਮਹੀਨੇ ਹੋ ਰਹੀਆਂ, ਕਿੰਨੇ ਪੈਸੇ ਤੁਸੀਂ ਇੰਡੀਆ ਭੇਜ ਰਹੇ ਆ, ਕਿੰਨੇ ਤੁਸੀਂ ਚੈਰੀਟੇਬਲ ਨਾਨ ਪ੍ਰੋਫਿਟਸ ਨੂੰ ਜਿਹੜੇ ਦੇ ਰਹੇ ਆ, ਉਹ ਸਾਰੀਆਂ ਚੀਜ਼ਾਂ ਡਾਕੂਮੈਂਟ ਕਰੋ। ਸੋਸ਼ਲ ਮੀਡੀਆ ਤੁਹਾਡਾ ਕੀ ਕਹਿੰਦਾ ਕਿ ਕਾਫੀ ਜੂਸ ਦੀਆਂ, ਰੈਸਟੋਰੈਂਟ ਦੀਆਂ, ਡਾਂਸ ਗਾਣੇ ਦੀਆਂ ਫੋਟੋਆਂ ਹੀ ਤੁਸੀਂ ਸ਼ੇਅਰ ਕਰਦੇ ਆ ਕਿ ਤੁਹਾਡੇ ਜਿਹੜੇ, ਕਿਉਂਕਿ ਮੈਂ ਆਪਣੀ ਮੰਗ ਨਹੀਂ ਮੈਂ ਕਦੀ ਕਿਸੇ ਛੱਡ ਸਕਦਾ ਹੈਗਾ, ਕਿੱਥੇ ਵੀ ਜਾਊਂਗਾ ਮੈਂ ਉਹ ਕਰੂੰਗਾ। ਕਿੱਦਾਂ ਤੁਸੀਂ ਸ਼ੋਅ ਕਰ ਸਕਦੇ ਹੈਗੇ ਜੱਜ ਨੂੰ ਕਿ ਮੈਂ ਕਿੱਥੇ ਵੀ ਜਾਊਂਗਾ ਆਪਣੀ ਮੰਗ ਨਹੀਂ ਛੱਡੂੰਗਾ? ਕੀ ਤਰੀਕਾ ਹੈਗਾ ਤੁਹਾਡਾ? ਸੋਸ਼ਲ ਮੀਡੀਆ ਤੁਹਾਡਾ ਕੀ ਕਹਿੰਦਾ ਕਿ ਕੈਪੇਚੀਨੋ ਦੀ ਫੋਟੋ ਹੀ ਹੈ ਉਹਦੇ ਉੱਤੇ, ਕਿ ਕੁਝ ਹੋਰ ਵੀ ਹੈਗਾ? ਸੋ ਗੱਲ ਉਹੀ ਆ ਗਈ ਕਿ ਜੇ ਸਾਰੀਆਂ ਤੁਹਾਡੀਆਂ ਹਾਸੇ ਮਜ਼ਾਕ ਵਾਲੀਆਂ, ਪਰ ਤੁਹਾਡਾ ਪੋਲੀਟੀਕਲ ਓਪੀਨੀਅਨ ਕਿੱਥੇ ਸਟੈਂਡ ਕਰਦਾ, ਰਾਈਟ? ਸੋ ਤੁਹਾਡਾ ਜਿਹੜਾ ਉਹ ਪੋਲੀਟੀਕਲ ਓਪੀਨੀਅਨ ਜਿਹੜਾ ਹੈਗਾ ਉਹਨੂੰ ਹੁਣ ਤੁਸੀਂ ਲੋਕ ਮੰਚ ਤੇ ਕਿਸ ਲੈਵਲ ਨਾਲ ਸ਼ੇਅਰ ਕਰਦੇ ਆ, ਉਹ ਜਿਹੜਾ ਕਾਫੀ ਇੰਪੋਰਟੈਂਟ ਆ। ਸੋ ਜਿਹੜੇ ਇਸ ਲੈਵਲ ਦੇ ਵਿਅਕਤੀ ਜਿਹੜੇ ਹੈਗੇ ਆ, ਜਿਹੜੇ ਕਿ ਆਹ ਤਿੰਨੋਂ ਚੀਜ਼ਾਂ, ਕਿ ਇੰਡੀਆ ਦੇ ਵਿੱਚ ਉਹਨਾਂ ਦੀ ਪੂਰੀ ਪਰਿਵਾਰ ਦੀ ਸ਼ਮੂਲੀਅਤ, ਪੂਰੇ ਅਮਰੀਕਾ ਦੇ ਵਿੱਚ, ਤੇ ਪਰਸਨਲ ਲੈਵਲ ਤੇ ਸੋਸ਼ਲ ਫਰੰਟ ਤੇ ਉਹ ਪੂਰੇ ਵੱਧ ਚੜ ਕੇ ਅੱਗੇ ਆ ਕੇ ਇੱਕ ਐਕਟਿਵ ਵਰਕਰ ਹੈਗੇ ਆ, ਉਹ ਬੰਦਾ ਕਦੀ ਮਾਰ ਨਹੀਂ ਖਾਊਗਾ। ਜੀ ਜੀ ਬਿਲਕੁਲ। ਹੁਣ ਰੀਸੈਂਟਲੀ ਇਲੈਕਸ਼ਨ ਹੋ ਕੇ ਹਟੀਆਂ ਆ, ਅਟਾਰਨੀ ਟਿਰਕੀਆਨਾ ਜੀ, ਰਿਪਬਲਿਕਨਸ ਵਰਸਸ ਡੈਮੋਕ੍ਰੇਟਸ। ਆਪਾਂ ਦੇਖਿਆ ਇਮੀਗ੍ਰੇਸ਼ਨ ਦਾ ਮੁੱਦਾ ਚਰਚਾ ਹੋ ਜਾਂਦੀ ਆ, ਉੱਤੇ ਕੁਝ ਹੋਊਗਾ ਕਿ ਨਹੀਂ ਹੋਊਗਾ, ਇਹ ਤਾਂ ਚਲੋ ਭਵਿੱਖ ਦੇ ਵਿੱਚ ਦੱਸਿਆ ਜਾ ਸਕਦਾ ਆ। ਰਾਈਟ ਨਾਓ ਬੈਲੈਂਸ ਬੜਾ ਬਰਾਬਰ ਜਿਹਾ, ਦੋਨੋਂ ਪਾਸੇ ਬਰਾਬਰਤਾ ਹੈਗੀ ਆ, ਅੱਧੋ ਵੱਧ ਦੋਨੋਂ ਹੀ ਜਿਹੜੇ ਸਦਨ ਆ ਉਹ ਬੈਲੈਂਸਡ ਨੇ। ਕੀ ਲੱਗਦਾ ਆ ਆਉਣ ਵਾਲੇ ਭਵਿੱਖ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਕੁਝ ਹੈ ਚਾਂਸਿਸ, ਜਾਂ ਸਟੇਲਮੇਟ ਜੋ ਸਟੇਟਸ ਕੋ ਬਣਿਆ ਉਹੀ ਚੱਲਦਾ ਰਹੂਗਾ? ਮੇਰੇ ਹਿਸਾਬ ਨਾਲ ਤਾਂ ਉਹੀ ਚੱਲਦਾ ਰਹਿਣਾ, ਕੋਈ ਫਰਕ ਨਹੀਂ ਪੈਣਾ। ਜਿਹੜੀ ਆਪਣੇ ਬੰਦਿਆਂ ਦੀ ਜਿੱਤ ਆ ਉਹ ਸਾਰੀ ਉੱਥੇ ਹੀ ਹੋਣੀ ਹੈ ਕਿ ਸਰਕਿਟ ਕੋਰਟ ਕਿਹੜਾ ਵਾ, ਸਰਕਿਟ ਕੋਰਟ 'ਚ ਕਿੱਦਾਂ ਤੁਹਾਡਾ ਫੈਕਟ ਪੈਟਰਨ ਕੀ ਆ, ਤੁਹਾਨੂੰ ਕਿੰਨੀ ਸਮਝ ਆ, ਵਕੀਲ ਨੂੰ ਕਿੰਨੀ ਸਮਝ ਆ, ਕੇਸ ਲੈਵਲ ਨਾਲ, ਡਿਟੇਲ ਨਾਲ ਮੁੱਦੇ, ਟੈਕਨੀਕੈਲਿਟੀ ਤੇ ਕੇਸ। ਅੱਜ ਦੀ ਡੇਟ ਦੇ ਵਿੱਚ ਟੈਕਨੀਕੈਲਿਟੀ ਤੇ ਕੇਸ ਜਿੱਤੇ ਜਾ ਰਹੇ ਆ, ਟੈਕਨੀਕੈਲਿਟੀ ਤੇ ਕੇਸ ਜਿੱਤੇ ਜਾਊਗੇ। ਬਾਕੀ ਜਿਹੜੇ ਰੱਬ ਆਸਰੇ ਵਾਲੇ ਆ ਉਹਨਾਂ ਨੂੰ ਗੁੱਡ ਲੱਕ ਆ ਸਾਰਿਆਂ ਨੂੰ, ਹਨਾ। ਸੋ ਇਦਾਂ ਕਿ ਆਹ ਜਿਹੜੀਆਂ ਚੀਜ਼ਾਂ ਅੱਜ ਦੇ ਸ਼ੋਅ ਦੇ ਵਿੱਚ ਕਈਆਂ ਸਾਰਿਆਂ ਨੂੰ ਸਮਝ ਵੀ ਨਹੀਂ ਆਉਣੀਆਂ, ਪਰ ਇਦਾਂ ਕਿ ਜਿੰਨੀ ਇਹ 'ਚੋਂ ਸਮਝ ਆਉਂਦੀ ਆ ਉਹਨੂੰ ਆਪਣੇ ਸਿੰਪਲ ਚੀਜ਼ਾਂ ਇਹਨਾਂ 'ਚੋਂ ਚੱਕ ਲਓ। ਹਰ ਸੈਟਰਡੇ ਨੂੰ ਸ਼ੋਅ ਆਉਣਾ, 2 ਚੀਜ਼ਾਂ ਅੱਜ ਚੱਕ ਲਓ, 2 ਚੀਜ਼ਾਂ ਕੱਲ ਨੂੰ ਚੱਕ ਲਿਓ, ਸਾਰਾ ਤੁਹਾਨੂੰ ਸਮਝਣ ਦੀ ਲੋੜ ਨਹੀਂ। ਤੁਹਾਨੂੰ ਮੈਂ ਕਿਹਾ ਅੱਧਾ ਘੰਟਾ ਧਿਆਨ ਦਿਓ, ਨਹੀਂ ਵੀ ਦੇਣਾ ਤੁਸੀਂ, ਜੋ ਵੀ ਕੰਟਰੀਬਿਊਸ਼ਨ ਆਪਣੇ ਆਪ ਤੇ ਵਰਕ ਕਰੋ ਉਹ ਪ੍ਰੋਜੈਕਟ ਤੇ ਉਸ ਚੀਜ਼ ਵੱਲ ਧਿਆਨ ਦੇ ਸਕਦੇ ਆ। ਇਲੈਕਸ਼ਨ ਕੌਣ ਆਉਂਦਾ, ਕਿੱਦਾਂ ਆਉਂਦਾ, ਟਰੰਪ ਆਉਂਦਾ, ਇਮੀਗ੍ਰੇਸ਼ਨ ਰੋਕਦੇ ਆ, ਟੋਕਦੇ ਆ, ਇਹ ਡਰਾਮਾ ਜਿਹੜਾ ਸਾਰਾ ਚੱਲਦਾ ਰਹਿਣਾ। ਤੇ ਜਦੋਂ ਟਰੰਪ ਸੀਗਾ ਆਪਾਂ ਉਦੋਂ ਵੀ ਇੱਥੇ ਸੀਗੇ, ਹੁਣ ਬਾਈਡਨ ਆਪਾਂ ਹੁਣ ਵੀ ਇੱਥੇ ਹੀ ਆ, ਤੇ ਜਦੋਂ ਅਗਲੀ ਸਰਕਾਰ ਹੋਊਗੀ ਉਦੋਂ ਵੀ ਇੱਥੇ ਹੀ ਆ। ਤੇ ਜੋ ਵੀ ਉਹਦੇ ਵਿੱਚ ਕਾਨੂੰਨ ਦੇ ਵੱਲ ਵਲੇਵੇਂ ਆ, ਤੋੜ ਮਰੋੜ ਆ, ਟੈਕਨੀਕਲ ਆਰਗੂਮੈਂਟ ਆ, ਸਾਡਾ ਐਜ਼ ਅ ਲਾਇਰ ਉਹੀ ਆ ਕੰਮ ਕਿ ਉਹਨੂੰ ਲੱਭ ਕੇ ਕਰਨਾ, ਸਰਕਾਰ ਨੂੰ ਚੈਲੰਜ ਕਰਨਾ, ਫਾਈਟ ਕਰਨੀ, ਤੇ ਆਪਣੀ ਫਾਈਟ ਜਿਹੜੀ ਸਿਸਟਮ ਦੇ ਵਿੱਚ ਇੱਕ ਕੰਟਰੀਬਿਊਸ਼ਨ ਕਰਨੀ ਕਿ ਮੇਰਾ ਐਜ਼ ਅ ਲਾਇਰ ਰੋਲ ਕੀ ਹੈ ਕਿ ਚੱਲ ਠੀਕ ਆ, ਆਪਣੇ ਪੈਸੇ ਤਾਂ ਬਣਾਏ ਪਰ ਕੀਤਾ ਕਿ ਇਨਸਾਨੀਅਤ ਦੇ ਲਈ, ਕਿ ਲਾਅ ਨੂੰ ਕਿੱਦਾਂ ਚੇਂਜ ਕੀਤਾ। ਸੋ ਇਹ ਹੈ ਕਿ ਉਹ ਜਿਹੜੀ ਆਪਣੀ ਫਾਈਟ ਆ ਉਹ ਜਾਰੀ ਰਹੂਗੀ, ਕਿ ਇੱਕ ਲੀਗਲ ਸਟੈਂਡਰਡ ਸੀਗਾ। ਕਹਿੰਦੇ ਵੀ ਕਾਫੀ ਲੋਕੀ ਕਹਿੰਦੇ ਭਾਜੀ ਜਦੋਂ ਤੁਸੀਂ ਆਏ ਨਾ ਇੱਕ ਸਟੈਂਡਰਡ ਜਿਹੜਾ ਚੱਕ ਹੋ ਗਿਆ, ਲੋਕਾਂ ਨੂੰ ਸਮਝ ਨਹੀਂ ਸੀਗੀ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ, ਇਨਫੋਰਮੇਸ਼ਨ ਨਹੀਂ ਮਿਲਦੀ ਸੀਗੀ, ਲੋਕਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਫਾਈਲਾਂ ਉਹਨਾਂ ਦੀਆਂ ਮਿਲ ਸਕਦੀਆਂ, ਉਹਨਾਂ ਨੂੰ ਡਰ ਕੇ ਰਹਿੰਦੇ ਸੀਗੇ, ਵਕੀਲ ਵੀ ਅੱਗੋਂ ਝਾੜ ਦਿੰਦੇ ਸੀਗੇ ਕਿੱਦਾਂ। ਸੋ ਉਹ ਸੀਗਾ ਕਿ ਜਿਹੜੀ ਲੀਗਲ ਇੰਡਸਟਰੀ ਹੈਗੀ, ਪੰਜਾਬੀ ਲੀਗਲ ਇੰਡਸਟਰੀ, ਇੱਕ ਗੋਲ ਸੀਗਾ ਕਿ ਇਹਨੂੰ ਚੇਂਜ ਕਰ ਦੇਣਾ, ਰੈਡੀਕਲਾਈਜ਼ ਕਰ ਦੇਣਾ, ਕਿ ਇਹਨੂੰ ਚੇਂਜ ਕਰ ਦੇਣਾ, ਕਿ ਲੋਕਾਂ ਨੂੰ ਇੰਨੀ ਕੁ ਨੌਲੇਜ ਦੇ ਦੇਣੀ ਕਿ ਜਾ ਕੇ ਆਪਣੇ ਵਕੀਲ ਤੋਂ ਫਿਰ ਸਵਾਲ ਪੁੱਛੋਗੇ ਕਿ ਆਹ ਕਿੱਦਾਂ, ਉਹ ਕਿੱਦਾਂ। ਕਈ ਵਾਰੀ ਗਲਤ ਸਟ੍ਰੈਟਜੀ ਹੁੰਦੀ, ਤੁਹਾਨੂੰ ਪਤਾ ਕਿ ਸਾਨੂੰ ਸ਼ੋਅ 'ਚ ਵੀ ਫੋਨ ਕਰਕੇ ਪੁੱਛਦੇ ਆ ਕਿ ਮੇਰਾ ਵਕੀਲ ਆਹ ਕਰ ਰਿਹਾ, ਫਿਰ ਆਪਾਂ ਕਹਿੰਦੇ ਨਹੀਂ ਤੂੰ ਆਹ ਜਾ ਕੇ ਪੁੱਛ। ਸੋ ਕਾਫੀ ਸਾਰੇ ਇਦਾਂ ਦੇ ਹੈਗੇ ਜਿਹੜੀ ਸੀਗੀ ਲੁੱਟਮਾਰੀ ਚੱਲ ਰਹੀ ਸੀਗੀ, ਲੁੱਟ ਖੋਹ ਚੱਲ ਰਹੀ ਸੀਗੀ, ਉਹ ਸਾਰਿਆਂ ਨੂੰ ਦੂਰ ਕਰਨਾ, ਲੋਕਾਂ ਨੂੰ ਇਨਫੋਰਮੇਸ਼ਨ ਦੇਣੀ। ਤੁਸੀਂ ਆਪਣੀ ਇਨਫੋਰਮੇਸ਼ਨ ਲਓ, ਤੇ ਜਿੱਥੇ ਵੀ ਹੈਗੇ ਆ, ਜਿਹੜੇ ਵੀ ਵਕੀਲ ਕੋ ਹੈਗੇ ਆ, ਆਪਣਾ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਆ, ਆਪਣੇ ਆਪ ਤੇ ਮਿਹਨਤ ਕਰੋ। ਤੇ ਬਾਕੀ ਜੋ ਵੀ ਇਲੈਕਸ਼ਨ ਦਾ ਰਿਜ਼ਲਟ ਹੈਗਾ, ਮੈਂ ਉਹਨਾਂ ਚੀਜ਼ਾਂ 'ਚ ਆਪਣਾ ਟਾਈਮ ਵੇਸਟ ਨਹੀਂ ਕਰਦਾ। ਸੋ ਜਦੋਂ ਆ ਗਿਆ ਟਰੰਪ, ਦੇਖਾਂਗੇ ਉਦੋਂ ਕੀ ਲਾਅ ਹੈਗਾ। ਜੀ ਬਿਲਕੁਲ। ਤੇ ਇਹ ਦੱਸਦੇ ਜਾਈਏ, ਇਸ ਵਕਤ ਅੱਜ ਕਾਲਸ ਨਹੀਂ ਅਸੀਂ ਜਿਹੜੀਆਂ ਉਹ ਲੈ ਰਹੇ ਹੈਗੇ, ਤੇ ਅੱਜ ਸਿਰਫ ਇਨਫੋਰਮੇਸ਼ਨ ਹੀ ਜਿਹੜੀ ਇਸ ਦੇ ਵਿੱਚ ਹੋਊਗੀ। ਇੱਕ ਹੋਰ ਮੁੱਦਾ ਜਾਣ ਤੋਂ ਪਹਿਲਾਂ ਅਟਾਰਨੀ ਟਿਰਕੀਆਨਾ ਜੀ, ਉਸ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਦਾ। ਰਾਈਟ ਨਾਓ ਲੇ-ਆਫਸ ਬੜੀਆਂ ਧੜਾਧੜ ਜਿਹੜੀਆਂ ਉਹ ਹੋ ਰਹੀਆਂ। H1B ਵਾਲੇ, ਉਹਨਾਂ ਦੇ ਕੋਲ ਬੜਾ ਥੋੜਾ ਵਕਤ ਹੁੰਦਾ ਹੈ ਦੁਬਾਰਾ ਜਿਹੜੀ ਇਹ ਜੌਬ ਵਗੈਰਾ ਜਿਹੜਾ ਉਹ ਲੱਭਣ ਦੇ ਲਈ। ਉਹ ਟੈਕਨੀਕਲੀ ਬੜੇ ਵਿਚਾਰੇ ਫਸ ਜਾਂਦੇ ਆ ਅਜਿਹੇ ਜਿਹੜੇ ਮਾਹੌਲ 'ਚ, ਰਿਸੈਸ਼ਨ ਦੇ ਮਾਹੌਲ ਦੇ ਵਿੱਚ ਜਿਹੜਾ ਉਹ ਆ ਕੇ। ਉਹਨਾਂ ਦੇ ਲਈ ਵੀ ਕੋਈ ਰਾਹ ਹੁੰਦੀ ਆ, ਆਸ ਦੀ ਕਿਰਨ ਹੁੰਦੀ ਹੈ ਇਹੋ ਜਿਹੇ ਮੌਕਿਆਂ 'ਚ? ਇੱਕ ਤਾਂ ਇਹ ਹੈਗਾ ਕਿ ਸਟੂਡੈਂਟ ਬਣ ਸਕਦੇ ਆ ਉਹ, ਪਰ ਉਹਨਾਂ ਨੂੰ ਲੋੜ ਨਹੀਂ ਹੈਗੀ ਐਕਚੁਅਲੀ। ਉਹ ਕੀ ਕਰਦੇ ਆ ਕਿ ਉਹ ਕੋਈ ਅਸਾਈਲਮ ਵਾਲਾ ਤਾਂ ਹੈ ਨਹੀਂਗਾ ਕਿ ਬਾਹਰ ਨਹੀਂ ਜਾ ਸਕਦਾ, ਆ ਨਹੀਂ ਸਕਦਾ। ਸੋ ਉਹ ਛੱਡ ਕੇ ਵੀ ਜਾ ਸਕਦੇ ਆ, ਫਿਰ ਵਾਪਸ ਆ ਸਕਦੇ ਆ ਨਾ 6 ਮਹੀਨੇ, ਸਾਲ ਬਾਅਦ, ਜਦੋਂ ਵੀ ਉਹਨਾਂ ਦਾ ਦਾਅ ਲੱਗੇ। ਤੇ ਗ੍ਰੀਨ ਕਾਰਡ ਜੇ ਉਹਨਾਂ ਦੇ ਫਾਈਲ ਹੋਏ ਆ, ਲਾਈਨ ਉਹਨਾਂ ਦਾ ਨੰਬਰ 'ਚ ਹੁਣ ਲੱਗਿਆ ਹੋਇਆ, ਕਈ ਕੈਨੇਡਾ ਚਲ ਜਾਂਦੇ, ਕਈ UK ਚਲ ਜਾਂਦੇ, ਹੋਰ ਆਪਣੀਆਂ ਆਪਸ਼ਨਸ ਜਿਹੜੀਆਂ ਉਹ ਚੇਂਜ ਕਰਦੇ ਆ।
ਤੇ ਐਂਡ ਆਫ ਦਾ ਡੇ ਹੈਗਾ ਕਿ ਜੇ ਬੰਦੇ ਕੋਲ ਟੈਲੈਂਟ ਹੈਗਾ, ਉਹ ਰੀਅਲ ਹਾਰਡਕੋਰ ਡਿਵੈਲਪਰ ਹੈਗਾ, ਉਹਨੂੰ ਪ੍ਰੋਬਲਮ ਨਹੀਂ ਹੁੰਦੀ। ਸੋ ਪ੍ਰੋਬਲਮ ਉਹੀ ਆ ਜਿਹੜਾ ਕਿ ਥੋੜਾ ਵੀਕ ਪਲੇਅਰ ਹੈਗਾ ਨਾ, ਵੀਕ ਪਲੇਅਰ ਨੂੰ ਹਮੇਸ਼ਾ ਪ੍ਰੋਬਲਮ ਹੁੰਦੀ ਹੈ। ਬਾਕੀ ਜਿਹੜਾ ਟੈਕ ਵਾਲਾ ਇਦਾਂ ਹੈ ਕਿ ਠੀਕ ਹੈ, ਡਾਊਨ ਰਹਿ ਜਾਊਗਾ ਸਾਲ 2 ਸਾਲ, ਪਰ ਫਿਰ ਹੈ ਕਿ ਮੁੜ ਘੁੜ ਕੇ ਸਾਰੀ ਜਿਹੜੀ ਆਪਾਂ ਈਵਨ ਆਪਣਾ ਜਿਹੜਾ ਸ਼ੋਅ ਕਰ ਰਹੇ ਹਾਂ, ਰੇਡੀਓ ਜਿਹੜੇ ਸਾਨੂੰ ਸੁਣ ਰਹੇ ਆ ਲੋਕੀ, ਜੀ ਜੀ ਟੈਕਨੋਲੋਜੀ ਤੋਂ ਬਿਨਾਂ ਹੁਣ ਕੁਝ ਵੀ ਪੋਸੀਬਲ ਨਹੀਂ ਹੈਗਾ। ਐਗਜ਼ੈਕਟਲੀ ਟੈਕਨੋਲੋਜੀ ਸਾਡੇ ਕਰੀਅਰ ਚਲਾਉਂਦੀ ਹੈ, ਟੈਕਨੋਲੋਜੀ ਲੋਕਾਂ ਨੂੰ ਐਂਟਰਟੇਨ ਕਰਦੀ ਹੈ। ਸੋ ਇਹ ਹੈ ਕਿ ਆਈ ਡੋਂਟ ਥਿੰਕ ਸੋ ਕਿ ਸਿਲੀਕਨ ਵੈਲੀ ਕਦੀ ਡਾਊਨ ਹੋ ਸਕਦੀ ਹੈ, ਟੈਂਪਰੇਰੀ ਹੋ ਸਕਦੀ ਹੈ, ਪਰ ਇਹ ਇੱਕ ਇਹੋ ਜਿਹੀ ਇੰਡਸਟਰੀ ਹੈ ਕਿ ਜਿਹੜਾ ਬੇ ਏਰੀਆ ਹੈਗਾ ਉਹ ਹਮੇਸ਼ਾ ਗਰੋ ਕਰੂਗਾ। ਲੋਕੀ ਬਾਹਰ-ਬੂਰ ਮੂਵ ਹੋ ਗਏ ਸੀਗੇ ਸਾਰੇ, ਪਰ ਹੁਣ ਜਿਹੜੀ ਖਬਰ ਇਹ ਆ ਰਹੀ ਹੈ ਕਿ ਲੋਕਾਂ ਨੇ ਘਰ-ਘੂਰ ਰਹਿ ਲਏ ਸੀਗੇ ਇੱਧਰ-ਉੱਧਰ ਜਾ ਕੇ, ਉੱਧਰ ਹੁਣ ਰੇਟ ਘਟਣੇ ਸ਼ੁਰੂ ਹੋ ਗਿਆ, ਲੇ ਆਫ ਸ਼ੁਰੂ ਹੋ ਗਿਆ, ਤੇ ਹੁਣ ਕੰਪਨੀਆਂ ਨੇ ਹਾਕ ਮਾਰਨੀ ਕਿ ਭਾਈ ਵਾਪਸ ਆ ਜਾਓ, ਜਾਂ ਲੋਕਾਂ ਨੇ ਆਪੇ ਡਰ ਕੇ ਵਾਪਸ ਆ ਜਾਣਾ ਕਿ ਯਾਰ ਹੁਣ ਤਾਂ ਲੇ ਆਫ ਵੀ ਚੱਲ ਰਿਹਾ, ਕਿ ਜਿਹੜਾ ਦਿਖੂਗਾ ਉਹਨੂੰ ਨੌਕਰੀ ਰੱਖਣੀ ਆ। ਸੋ ਇਦਾਂ ਕਿ ਜਿਹੜਾ ਨਰਵ ਸੈਂਟਰ ਹੈਗਾ ਅੱਜ ਕੱਲ੍ਹ ਅਮਰੀਕਾ ਦਾ ਨਹੀਂ, ਸਿਰਫ ਪੂਰੀ ਦੁਨੀਆ ਦਾ ਕਹਿ ਰਿਹਾ, ਉਹ ਬੇਰੀਆ ਵਾ। ਕਿਉਂਕਿ ਜਿਹੜੀ ਸਾਰੀ ਟੈਕਨੋਲੋਜੀ ਲੇਟੈਸਟ ਸਾਰਾ ਜਿਹੜਾ ਹੈਗਾ, ਉਹ ਜਿਹੜੀ ਸਭ ਤੋਂ ਲੇਟੈਸਟ ਨੰਬਰ 1 ਜਿਹੜੀ ਇੰਡਸਟਰੀ ਤੁਸੀਂ ਕਹਿ ਸਕਦੇ ਆ, ਉਹ ਕੈਲੀਫੋਰਨੀਆ ਦੇ ਵਿੱਚ ਆ। ਤੇ ਥੋੜੀ ਡਾਊਨ ਜ਼ਰੂਰ ਚੱਲ ਜਾਊਗੀ, ਪਰ ਇਵੈਂਚੁਅਲੀ ਇਹ ਹੈ ਕਿ ਇੰਜੀਨੀਅਰ ਜੂਨੀਅਰ ਇਹਨਾਂ ਨੂੰ ਹਮੇਸ਼ਾ ਟੈਲੈਂਟ ਦੀ ਕਮੀ ਇਹਨਾਂ ਨੂੰ ਰਹਿਣੀ ਆ। ਤੇ ਜੇ ਕੋਈ ਪ੍ਰੋਬਲਮ ਆ, ਉਹੀ ਹੈ ਕਿ ਇਨਫ ਇੰਜੀਨੀਅਰ ਨਹੀਂ ਹੈਗੇ, ਹਨਾ। ਕਿਉਂਕਿ ਇਹਦੀ ਕੋਈ ਸੀਲਿੰਗ ਨਹੀਂ ਹੈਗੀ, ਨਵੇਂ ਤੋਂ ਨਵਾਂ ਪ੍ਰੋਡਕਟ, ਨਵੀਂ ਤੋਂ ਨਵੀਂ ਟੈਕਨੋਲੋਜੀ ਡਿਜ਼ਾਈਨ ਕੀਤੀ ਜਾ ਸਕਦੀ ਹੈ। ਕਮੀ ਸਿਰਫ ਰਹਿੰਦੀ ਹੈ ਕਿ ਟੈਲੈਂਟ ਕਿੱਥੋਂ ਦੀ ਆਵੇ। ਸੋ ਇਹ ਹੈ ਕਿ ਟੈਂਪਰੇਰੀਲੀ ਹੈ, ਬਟ H1B ਵਾਲਿਆਂ ਨੂੰ ਕੋਈ ਇੰਨੀ ਲੌਂਗ ਰਨ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਨਹੀਂ ਕੋਈ ਹੁੰਦੀ ਐਡੀ ਵੱਡੀ। ਸੋ ਜਿਹੜੇ ਰੀਸੈਂਟ ਹੋਣਗੇ, ਜਿਨ੍ਹਾਂ ਨੂੰ ਥੋੜੇ ਦਿਨ ਦਾ ਵਕਤ ਮਿਲਦਾ ਹੁੰਦਾ ਹੈ ਅਨਇੰਪਲੋਇਡ ਹੋਣ ਤੋਂ ਬਾਅਦ ਦੇ ਵਿੱਚ, 60 ਦਿਨ ਦਾ ਮਿਲਦਾ, ਤੇ 60 ਦਿਨ ਦੇ ਵਿੱਚ ਉਹ ਜੇ ਤਾਂ ਉਹਨਾਂ ਨੇ ਟੈਂਪਰੇਰੀ ਰਹਿਣਾ, ਆਪਣਾ ਘਰ-ਬਾਰ ਵੇਚ ਕੇ ਜਾਣਾ, ਤਾਂ ਟੂਰਿਸਟ ਵੀਜ਼ੇ ਤੇ 6 ਮਹੀਨੇ ਮੁਹਲਤ ਲੈ ਸਕਦੇ ਆ। ਜੇ ਉਹਨਾਂ ਥੋੜਾ ਜਿਹਾ ਲੰਬਾ ਰਹਿਣਾ ਉਰੇ, ਤਾਂ ਕਈ ਵਾਰੀ ਇਦਾਂ ਉਹਨਾਂ ਦੇ ਸਪਾਊਸ ਵਗੈਰਾ ਵੀ H1B ਤੇ ਹੁੰਦੇ, ਉਹ ਡਿਪੈਂਡੈਂਟ ਜਾ ਸਕਦੇ ਆ। ਤੇ ਕਈ ਵਾਰੀ ਉਹ ਐਜ਼ ਅ ਸਟੂਡੈਂਟ ਤੇ ਸ਼ਿਫਟ ਕਰ ਸਕਦੇ ਆ ਕਿ ਜੇ ਉਹਨਾਂ ਨੇ ਕਿਹਾ ਚੱਲ ਹੁਣ PhD ਕਰ ਲਈਏ। ਰਿਸੈਸ਼ਨ ਦੇ ਟਾਈਮ ਤੇ ਅਕਸਰ ਆਪਾਂ ਦੇਖਦੇ ਹਾਂ ਕਿ ਵਧੀਆ ਟਾਈਮ ਹੁੰਦਾ, ਕਹਿੰਦੇ ਚੱਲ ਮੈਂ MBA ਕਰ ਲੈਣਾ, ਚੱਲ ਮੈਂ PhD ਕਰ ਲੈਣਾ। ਸੋ ਜ਼ਿਆਦਾਤਰ ਰਿਸੈਸ਼ਨ ਦੇ ਟਾਈਮ ਤੇ ਫਿਰ ਲੋਕੀ ਕਾਲਜ ਚੱਲ ਜਾਂਦੇ ਆਪਣੇ ਜਿਹੜੇ ਪ੍ਰੋਜੈਕਟ ਆ। ਤੇ ਗੱਲ ਉਹੀ ਹੈ ਕਿ ਲਾਈਫ ਦੇ ਵਿੱਚ ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਹੈ, ਹਨਾ। ਐਗਜ਼ੈਕਟਲੀ ਤਾਂ ਕਿਸਾਨ ਨੂੰ ਕਿ ਜੇ ਸੋਕਾ ਪੈ ਗਿਆ ਤਾਂ ਮੈਂ ਕੀ ਕਰੂੰਗਾ, ਰਾਈਟ। ਹਾਂ, ਤੇ ਤੁਸੀਂ ਬਿਲਕੁਲ ਆਪਣੇ ਦਾਣੇ ਉਨੇ ਕੁ ਨਹੀਂ ਰੱਖਦੇ ਕਿ ਜੇ ਇਦਾਂ ਹੋ ਗਿਆ ਮੈਂ ਕੀ ਕਰੂੰਗਾ। ਸੋ ਇਦਾਂ ਵੀ ਜਿਹੜੇ ਤੁਹਾਡੇ ਲਾਈਫ ਦੇ ਵਿੱਚ ਅੱਗੇ ਇੱਕ ਤੋਂ ਬਾਅਦ ਇੱਕ ਪਲਾਨ ਤੁਸੀਂ ਆਰਗੇਨਾਈਜ਼ ਹੋ ਕੇ ਚੱਲਦੇ ਆ। ਸੋ H1B ਵਾਲੀ ਜਿਹੜੀ ਹੈਗੀ ਟੌਪ ਆਫ ਦਾ ਕਰੀਮ ਆ, ਤੇ ਜ਼ਿਆਦਾਤਰ ਇਹਨਾਂ ਨੂੰ ਇੰਨਾ ਕੋਈ ਫਰਕ ਨਹੀਂ ਪੈਂਦਾ। ਟੈਂਪਰੇਰੀ ਲੇ ਆਫ ਵਗੈਰਾ ਹੁੰਦੇ ਆ, ਪਰ ਨਥਿੰਗ ਲਾਈਕ ਦੈਟ। ਜਿੰਨੇ ਵੀ ਬੰਦੇ ਸੀਗੇ ਹੁਣ ਉਹ ਇਵੈਂਚੁਅਲੀ ਮੋੜ ਘੁੜ ਕੇ ਆ ਹੀ ਜਾਂਦੇ ਆ ਅਮਰੀਕਾ, ਤੇ ਗ੍ਰੀਨ ਕਾਰਡ ਲੈ ਹੀ ਲੈਂਦੇ ਆ। ਜੀ ਜੀ ਜੀ, ਹਾਂਜੀ, ਬਿਲਕੁਲ। ਸੋ ਬਿਲਕੁਲ, ਤੇ ਥੈਂਕ ਯੂ ਅਟਾਰਨੀ ਟਰਕਿਆਨਾ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਥੈਂਕ ਯੂ ਆ, ਤੇ ਬਹੁਤ ਸ਼ੁਕਰੀਆ ਇੱਥੇ ਤੁਸੀਂ ਸਾਡੇ ਨਾਲ ਜੁੜੇ, ਤੇ ਇਹਨਾਂ ਖਬਰਾਂ ਬਾਰੇ, ਇਹਨਾਂ ਇਸ਼ੂਜ਼ ਦੇ ਬਾਰੇ, ਇਹਨਾਂ ਟੌਪਿਕਸ ਦੇ ਉੱਤੇ ਜਿਹੜੀਆਂ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਆ ਜੀ ਅਗਲੀ ਵਾਰ, ਉਦੋਂ ਤੱਕ ਲਈ ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।